ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰ ਤੇ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਸ਼ਾਮ ਦੇ ਬੁਲਟਨ 'ਚ ਤੁਹਾਡਾ ਸਵਾਗਤ ਹੈ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ 'ਤੇ ਜਿੰਨੇ ਸਾਈਡ ਬੈਂਡ ਵਾਲੇ ਸਟੇਸ਼ਨ ਹੈਗੇ ਆ, ਆਈਫੋਨ ਅਤੇ ਐਂਡਰਾਇਡ ਦੀ ਐਪਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਤੁਹਾਡੇ ਲਈ ਅਪ੍ਰੈਲ 16 ਦਾ ਸ਼ਾਮ ਦਾ ਜਿਹੜਾ ਪ੍ਰੋਗਰਾਮ ਆ ਵੀਰਵਾਰ ਦਾ ਤੁਹਾਡੇ ਲਈ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। ਕੈਲੀਫੋਰਨੀਆ ਦੇ ਵਿੱਚ ਕਵਰਡ ਕੈਲੀਫੋਰਨੀਆ ਦੇ ਤਹਿਤ ਤੁਸੀਂ ਆਪਣੀ ਹੈਲਥ ਇੰਸ਼ੋਰੈਂਸ ਹੁਣ ਜੂਨ ਮਹੀਨੇ ਤੱਕ ਲੈ ਸਕਦੇ ਹੋ। ਜੇ ਕਿਸੇ ਦੀ ਜੋਬ ਚਲੇ ਗਈ ਹੈ, ਜੋਬ ਦੇ ਕਰਕੇ ਹੈਲਥ ਇੰਸ਼ੋਰੈਂਸ ਉਹਨਾਂ ਦੇ ਪਰਿਵਾਰ ਦੀ ਬੰਦ ਹੋ ਰਹੀ ਆ, ਜਾਂ ਤੁਹਾਡੀ ਜਿਹੜੀ ਤਨਖਾਹ ਦੇ ਵਿੱਚ ਕਟੌਤੀ ਹੋਈ ਆ ਅਤੇ ਤੁਸੀਂ ਮੈਡੀਕਲ ਦੇ ਲਈ ਅਪਲਾਈ ਕਰਨਾ, ਜਾਂ ਮੈਡੀਕਲ ਭਰਨ ਦੇ ਵਿੱਚ ਕੋਈ ਜਿਹੜੀ ਦਿੱਕਤ ਆ ਰਹੀ ਆ, ਜਾਂ ਤੁਸੀਂ ਆਪਣੇ ਜਿਹੜੇ ਪਲਾਨਸ ਆ ਉਹਦੇ ਵਿੱਚ ਕੋਈ ਚੇਂਜਿਸ ਕਰਨਾ ਚਾਹੁੰਦੇ ਹੋ ਹੈਲਥ ਇੰਸ਼ੋਰੈਂਸ ਦੇ ਪਲਾਨਸ ਦੇ ਵਿੱਚ, ਤਾਂ ਤੁਸੀਂ ਕਾਲ ਕਰ ਸਕਦੇ ਹੋ ਖਾਲਸਾ ਇੰਸ਼ੋਰੈਂਸ ਏਜੰਸੀ 408-272-2500 ਦੇ ਉੱਤੇ। ਇਸ ਦੇ ਨਾਲ ਉੱਪਲ ਡਿਜੀਟਲ ਸਟੂਡੀਓ ਯੂਬਾ ਸਿਟੀ ਵਾਲੇ, ਜਿਹੜੇ ਕਿ ਵੀਡੀਓਗ੍ਰਾਫੀ ਅਤੇ ਫੋਟੋਗ੍ਰਾਫੀ ਦਾ ਕੰਮ ਕਰਦੇ ਹਨ। ਹੋਰ ਕਿਸੇ ਵੀ ਤਰੀਕੇ ਦੀ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਉੱਪਲ ਡਿਜੀਟਲ ਸਟੂਡੀਓ ਦੇ ਜਸਵਿੰਦਰ ਉੱਪਲ ਹੁਣਾਂ ਨੂੰ। ਨੰਬਰ 530-218-2360 5302182360। ਅਤੇ ਇਸ ਟਰੱਕਿੰਗ ਦੇ ਨਾਲ ਸੰਬੰਧਿਤ ਜਿਹੜਾ ਅੱਜ ਦਾ ਅਸੀਂ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਵੀ ਟਰੱਕਿੰਗ ਦੇ ਨਾਲ ਵਿਸ਼ੇਸ਼ ਤੌਰ 'ਤੇ ਜਿਹੜੀ ਆਪਾਂ ਗੱਲਬਾਤ ਕਰਾਂਗੇ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਜਿਹੜਾ ਸਪਾਂਸਰ ਕਰਦੇ ਨੇ ਯੂਟਿਲਿਟੀ ਟ੍ਰੇਲਰ ਸੇਲਜ਼ ਵਾਲੇ, ਜਿਨ੍ਹਾਂ ਦੇ ਕੋਲ 3 ਪੰਜਾਬੀ ਸੇਲਜ਼ਮੈਨ ਨੇ, ਸੁੱਖੀ ਦੋਸਾਂਝ, ਮੈਨੀ ਸਾਧਰਾ ਅਤੇ ਦੀਪ ਸੰਘਾ। ਪੂਰੇ ਅਮਰੀਕਾ ਦੇ ਵਿੱਚ ਤੁਸੀਂ ਇਹਨਾਂ ਦੇ ਕੋਲੋਂ ਡਰਾਈਵ ਐਂਡ ਰੀਫਰਸ ਜਿਹੜੇ ਉਹ ਖਰੀਦ ਸਕਦੇ ਹੋ। ਹੋਰ ਕਿਸੇ ਵੀ ਤਰੀਕੇ ਦੀ ਜਾਣਕਾਰੀ ਲਈ ਤੁਸੀਂ ਇਹਨਾਂ ਦੇ ਟੋਲ ਫਰੀ ਨੰਬਰ ਉਸ ਦੇ ਉੱਤੇ ਸੰਪਰਕ ਕਰ ਸਕਦੇ ਹੋ 1-888-391-5911 1-888-391-5911 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ ਅਤੇ ਅੱਜ ਆਪਾਂ ਦੱਸਦੇ ਜਾਈਏ ਜਿਹੜਾ ਅੱਜ ਸਪੈਸ਼ਲ ਪ੍ਰੋਗਰਾਮ ਆਪਾਂ ਟਰੱਕਿੰਗ 'ਤੇ ਕਰਨਾ ਆ। ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਇੱਕ ਜਿਹੜੀ ਚਾਬੀ ਦਿੱਤੀ ਹੈਗੀ ਆ ਕੁਛ ਟਰੱਕਰਸ ਨੂੰ, ਉਹਦੇ ਬਾਰੇ ਡਿਸਕਸ ਕਰਨਾ, ਨਾਲ ਟਰੱਕਰਸ ਦਾ ਕੋਈ ਜਿਹੜਾ ਪੈਕੇਜ ਹੋ ਸਕਦਾ ਉਹਦੇ ਬਾਰੇ ਡਿਸਕਸ ਕਰਾਂਗੇ। ਆਪਾਂ ਕਾਲਸ ਵੀ ਲਵਾਂਗੇ ਉਹਦੇ ਬਾਰੇ, ਪਰ ਉਸ ਤੋਂ ਪਹਿਲਾਂ ਕੁਛ ਕੁ ਖਬਰਾਂ ਜਿਹੜੀਆਂ ਆਪਾਂ ਸਾਂਝੀਆਂ ਕਰਦੇ ਜਾਈਏ। ਸਭ ਤੋਂ ਪਹਿਲਾਂ ਤਾਂ ਸਰੋਤਿਆਂ ਨੂੰ ਰਾਜਕਨਵੀਰ ਸਿੰਘ ਜੀ ਦੱਸਦੇ ਜਾਈਏ, ਅਸੀਂ ਜਿਹੜੀ ਕਰੋਨਾ ਵਾਇਰਸ ਦੇ ਕੇਸਿਸ ਦੀ ਜਿਹੜਾ ਡਾਟਾ ਹੁੰਦਾ ਆ, ਉਹ ਅਮਰੀਕਾ ਦੀ ਟੌਪ ਨੌਚ ਯੂਨੀਵਰਸਿਟੀ ਜਿਹੜੀ ਜੌਨ ਹੌਪਕਿੰਸ ਯੂਨੀਵਰਸਿਟੀ ਆ, ਜਿਹੜੀ ਕਿ ਕਈ ਵਾਰ 2 ਘੰਟੇ ਬਾਅਦ ਉਹ ਡਾਟਾ ਅਪਡੇਟ ਕਰਦੀ ਆ, ਉਹ ਡਾਟਾ ਅਸੀਂ ਤੁਹਾਡੇ ਨਾਲ ਸਾਂਝਾ ਕਰਦੇ ਹਾਂ। ਸੋ ਸਭ ਤੋਂ ਜਿੰਨੀ ਵੀ ਵਰਲਡ ਦੇ ਵਿੱਚ ਇਸ ਵੇਲੇ ਜਿਹੜਾ ਕੋਈ ਵੀ ਡਾਟਾ ਕਰੋਨਾ ਵਾਇਰਸ ਨੂੰ ਜਿਹੜਾ ਫੋਲੋ ਕਰ ਰਿਹਾ, ਉਹ ਜੌਨ ਹੌਪਕਿੰਸ ਯੂਨੀਵਰਸਿਟੀ ਅਮਰੀਕਾ ਦਾ, ਉਹਨਾਂ ਨੇ ਜਿਹੜਾ ਵੈਬਸਾਈਟ ਕ੍ਰੀਏਟ ਕੀਤਾ ਹੈ ਵਰਲਡੋਮੀਟਰ ਕਰੋਨਾ ਵਾਇਰਸ, ਉਹਨੂੰ ਹੀ ਜਿਹੜਾ ਫੋਲੋ ਕਰ ਰਿਹਾ ਹੈ। ਸੋ ਹੁਣ ਤੱਕ ਪੂਰੇ ਵਰਲਡ ਦੇ ਵਿੱਚ 21,82,142 ਕੇਸ ਕਰੋਨਾ ਵਾਇਰਸ ਦੇ ਹੋ ਚੁੱਕੇ ਆ, 5,47,219 ਰਿਕਵਰ ਹੋ ਚੁੱਕੇ ਆ, ਅਤੇ ਅਨਫੋਰਚੂਨੇਟਲੀ 1,45,518 ਜਿਹੜੀਆਂ ਮੌਤਾਂ ਵੀ ਹੋ ਚੁੱਕੀਆਂ ਆ। ਜੀ ਬਿਲਕੁਲ, ਰਿਕਵਰੀ ਵੀ ਕਾਫੀ ਜਿਹੜੀ ਹੈਗੀ। ਕੱਲ੍ਹ ਹਰਜੋਤ ਸਿੰਘ ਜੀ 5 ਲੱਖ ਤੋਂ ਥੱਲੇ ਸੀ, ਅੱਜ ਤਕਰੀਬਨ 40-50 ਹਜ਼ਾਰ ਜਿਹੜੇ ਲੋਕ ਨੇ ਹੋਰ ਰਿਕਵਰ ਹੋਏ ਨੇ, ਜਿਹੜੀ ਇਸ ਦੇ ਵਿੱਚ ਚੰਗੀ ਗੱਲ ਆ। ਪੂਰੇ ਵਿਸ਼ਵ ਦੇ ਵਿੱਚ ਹੁਣ ਤੱਕ 18 ਮਿਲੀਅਨ ਲੋਕਾਂ ਦੀ ਜਿਹੜੀ ਆ ਉਹ ਟੈਸਟਿੰਗ ਹੋ ਚੁੱਕੀ ਹੈ, ਯਾਨੀ ਕਿ 1.8 ਕਰੋੜ ਜਿਹੜੇ ਲੋਕ ਆ ਉਹਨਾਂ ਦੀ ਟੈਸਟਿੰਗ ਜਿਹੜੀ ਆ ਹੋ ਚੁੱਕੀ ਹੋਈ ਆ, ਅਤੇ ਉਹਨਾਂ ਦੇ ਵਿੱਚੋਂ ਜਿਹੜੇ ਆ 2 ਮਿਲੀਅਨ ਤੋਂ ਵੱਧ ਲੋਕ ਜਿਹੜੇ ਆ ਉਹ ਪੀੜਤ ਇਸ ਦੇ ਕਰਕੇ ਜਿਹੜੇ ਉਹ ਪਾਏ ਗਏ ਹੋਏ ਨੇ। ਸੋ ਕੈਲੀਫੋਰਨੀਆ ਦੇ ਲਈ ਅੱਜ ਅਮਰੀਕਾ ਦੇ ਲਈ ਵੀ ਫਿਰ ਅੱਜ ਦਾ ਦਿਨ ਜਿਹੜਾ ਉਹ ਚੰਗਾ ਨਹੀਂ ਰਿਹਾ। 2000 ਤੋਂ ਵੱਧ ਮੌਤਾਂ ਹੁਣ ਤੱਕ ਜਿਹੜੀਆਂ ਆ ਉਹ ਰਿਪੋਰਟ ਕੀਤੀਆਂ ਗਈਆਂ ਨੇ। ਸਭ ਤੋਂ ਵੱਧ ਜਿਹੜੇ ਕਿਸੇ ਵੀ ਵਿਸ਼ਵ ਦੇ ਮੁਲਕ ਦੇ ਵਿੱਚ ਮੌਤਾਂ ਦੀ ਸੰਖਿਆ ਆ ਉਹ ਯੂਨਾਈਟਿਡ ਸਟੇਟਸ ਦੇ ਵਿੱਚ 34,500 ਲੋਕ ਹੁਣ ਤੱਕ ਮਰ ਚੁੱਕੇ ਨੇ, ਅਤੇ 6.25 ਲੱਖ ਲੋਕ ਜਿਹੜੇ ਇਸ ਟਾਈਮ ਇੱਥੇ ਇਸ ਦੀ ਲਪੇਟ ਦੇ ਵਿੱਚ ਨੇ, ਜਿਨ੍ਹਾਂ ਦੇ ਵਿੱਚੋਂ ਅੱਜ 27,000 ਨਵੇਂ ਕੇਸ ਆਏ ਨੇ, ਅਤੇ ਇਸ ਟਾਈਮ ਜਿਹੜੇ ਕੁੱਲ 3.3 ਮਿਲੀਅਨ ਲੋਕਾਂ ਦੀ ਜਿਹੜੀ ਟੈਸਟਿੰਗ ਇਕੱਲੇ ਅਮਰੀਕਾ ਦੇ ਵਿੱਚ ਹੋ ਚੁੱਕੀ ਹੋਈ ਆ। ਬਿਲਕੁਲ, ਇਹਦਾ ਕਾਰਨ ਇਹ ਵੀ ਹੈ ਵੀ 34 ਲੱਖ ਲੋਕਾਂ ਦੀ ਜਿਹੜੀ ਆ ਟੈਸਟਿੰਗ ਅਮਰੀਕਾ ਦੇ ਵਿੱਚ ਹੋ ਚੁੱਕੀ ਹੈਗੀ ਆ। ਜੇ ਸਟੇਟ ਵਾਈਡ ਗੱਲ ਕਰਦੇ ਜਾਈਏ, ਜਿਹੜੀ ਨਿਊਯਾਰਕ ਸਟੇਟ ਆ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਆ। 16,106 ਉੱਥੇ ਲੋਕਾਂ ਦੀਆਂ ਮੌਤਾਂ ਹੋਈਆਂ। ਨਿਊ ਜਰਸੀ 'ਚ 3,518, ਮਿਸ਼ੀਗਨ 'ਚ 2,093,
ਇਲੀਨੋਇਸ 1072, ਲੂਜ਼ੀਆਨਾ 'ਚ 1156, ਇਸੇ ਤਰ੍ਹਾਂ ਜਿਹੜੀ ਵਾਸ਼ਿੰਗਟਨ 'ਚ 581। ਸੋ ਕਈ ਸਟੇਟਾਂ 'ਚ ਜਿਹੜੀ ਗਿਣਤੀ ਆ ਉਹ 1000 ਤੋਂ ਉੱਪਰ ਚਲੀ ਗਈ ਹੈਗੀ ਆ। ਜੀ ਬਿਲਕੁਲ। ਅਤੇ ਹਰਜੋਤ ਸਿੰਘ ਜੀ ਜਿਹੜੀਆਂ ਟਰੱਕਿੰਗ ਦੇ ਨਾਲ ਵੀ ਆਪਾਂ ਜਿਹੜੀਆਂ ਗੱਲਾਂ ਆ ਉਹ ਵੀ ਜਿਹੜੀਆਂ ਕਰਾਂਗੇ ਕੀ ਕੁਛ ਜਿਹੜਾ ਓਵਰਆਲ ਉਹ ਚੱਲ ਰਿਹਾ ਹੈਗਾ ਆ। ਟੈਸਟਿੰਗ ਨੂੰ ਲੈ ਕੇ ਜਿਹੜੀ ਇਸ ਟਾਈਮ ਆ ਕਾਫੀ ਜ਼ਿਆਦਾ ਜਿਹੜਾ ਉਹ ਕਹਿ ਲਓ ਵੀ ਰੌਲਾ ਆ ਉਹ ਪੈ ਰਿਹਾ ਆ। ਜਿੰਨੇ ਵੀ ਕੋਈ ਵੀ ਸਟੇਟ ਨੂੰ ਓਪਨ ਕਰਨ ਦੀ ਜਾਂ ਅਮਰੀਕਾ ਨੂੰ ਓਪਨ ਕਰਨ ਦੀ ਗੱਲ ਆਖਦੇ ਆ ਤਾਂ ਉਹਨਾਂ ਨੇ ਇਹੀ ਮੰਗ ਹੈਗੀ ਆ ਵੀ ਵੱਧ ਤੋਂ ਵੱਧ ਪਹਿਲਾਂ ਲੋਕਾਂ ਦੀ ਟੈਸਟਿੰਗ ਹੋਵੇ ਤਾਂ ਜੋ ਪਤਾ ਲੱਗ ਸਕੇ ਵੀ ਕਿੱਥੇ ਜਿਹੜੇ ਲੋਕ ਜ਼ਿਆਦਾ ਪੀੜਤ ਨੇ ਅਤੇ ਕਿੱਥੇ ਘੱਟ ਪ੍ਰਭਾਵ ਹੈਗਾ ਆ, ਤਾਂ ਜੋ ਉਹ ਆਂਕੜਾ ਜਿਹੜਾ ਕਿਤੇ ਨਾ ਕਿਤੇ ਇਸ ਦੇ ਵਿੱਚ ਲਪੇਟ 'ਚ ਆਉਣ ਵਾਲਿਆਂ ਦਾ ਉਹ ਜਿਹੜੀ ਸੰਖਿਆ ਉਹ ਨਾ ਵੱਧ ਸਕੇ। ਅੱਜ ਰਾਸ਼ਟਰਪਤੀ ਟਰੰਪ ਨੇ ਕੁਝ ਜਿਹੜੀਆਂ ਆ ਫੈਡਰਲ ਗਾਈਡਲਾਈਨਸ ਆ ਉਹ ਜਾਰੀ ਕੀਤੀਆਂ ਵੀ ਕਿਸ ਤਰੀਕੇ ਦੇ ਨਾਲ ਜਿਹੜਾ ਇੱਕ ਪੌੜੀ ਦਰ ਪੌੜੀ ਸਟੇਜ ਦੇ ਵਿੱਚ ਜਿਹੜੀਆਂ ਆ ਉਹ ਕਿੱਦਾਂ ਅਮਰੀਕਾ ਨੂੰ ਉਹਨਾਂ ਨੇ ਓਪਨ ਕਰਨਾ ਹੈਗਾ ਆ। ਉਹਨਾਂ ਨੇ ਕਿਹਾ ਵੀ 1 ਮਈ ਦੀ ਉਹਨਾਂ ਦੀ ਇੱਛਾ ਹੈਗੀ ਆ ਵੀ ਅਮਰੀਕਾ ਨੂੰ ਜਿਹੜਾ ਉਹ ਰੀਓਪਨ ਆ ਉਹ ਕੀਤਾ ਜਾ ਸਕੇ। ਅਤੇ ਉਹਦੇ ਵਿੱਚ ਉਹਨਾਂ ਨੇ ਆਖਿਆ ਵੀ ਮੈਂ ਫਿਰ ਵੀ ਜਿਹੜਾ ਆ ਉਹ ਸੂਬੇ ਦੇ ਜਿੰਨੇ ਵੀ ਹੈਗੇ ਨੇ ਗਵਰਨਰ ਉਹਨਾਂ ਨੂੰ ਜਿਹੜਾ ਉਹ ਦੇਵਾਂਗੇ ਵੀ ਉਹ ਆਪਣੇ ਉੱਥੋਂ ਦੇ ਹਾਲਾਤਾਂ ਦੇ ਮੱਦੇਨਜ਼ਰ ਉਹਨਾਂ ਨੂੰ ਓਪਨ ਕਰਨ। ਕਿਸ ਤਰੀਕੇ ਨਾਲ ਬਿਜ਼ਨਸ ਸਕੂਲ ਜਾਂ ਹੋਰ ਗੈਦਰਿੰਗਸ ਕਿੱਦਾਂ ਜਿਹੜੀਆਂ ਓਪਨ ਕਰਨੀਆਂ, ਕਿੱਦਾਂ ਉਹਨਾਂ ਨੂੰ ਹੌਲੀ ਹੌਲੀ ਕਰਨਾ ਆ, ਉਸ ਦੇ ਬਾਰੇ ਜਿਹੜੀ ਆ ਉਹਨਾਂ ਨੇ ਇੱਕ ਹਿਸਾਬ ਦੇ ਨਾਲ ਗਵਰਨਰਸ ਨੂੰ ਵੀ ਜਿਹੜੀ ਇਸ 'ਚ ਖੁੱਲ੍ਹ ਦਿੱਤੀ ਹੈਗੀ ਆ। ਬਿਲਕੁਲ ਪਹਿਲਾਂ ਇਹ ਗੱਲ ਚੱਲ ਰਹੀ ਸੀ, ਪ੍ਰੈਜ਼ੀਡੈਂਟ ਟਰੰਪ ਕਹਿੰਦੇ ਸੀ ਵੀ ਮੈਂ ਹੀ ਅਨਾਊਂਸ ਕਰੂੰਗਾ, ਪਰ ਅੱਜ ਉਹ ਜਿਸ ਤਰ੍ਹਾਂ ਗਵਰਨਰਸ ਦੇ ਨਾਲ ਗੱਲਬਾਤ ਹੋਈ ਆ ਉਹਨਾਂ ਨੇ ਕਿਹਾ ਵੀ ਤੁਸੀਂ ਹੁਣ ਆਪਣੀ ਆਪਣੀ ਸਟੇਟ 'ਤੇ ਆਪ ਦੇਖੋ। ਇੱਕ ਜਿਹੜੀ ਗੁੱਡ ਖਬਰ ਆ ਰਹੀ ਆ, ਕੰਪਨੀ ਜਿਹੜੀ ਗਿਲੀਡ ਹੈਗੀ ਆ ਕਹਿੰਦੇ ਪਈ ਉਹਦੀ ਜਿਹੜੀ ਡਰੱਗ ਆ ਉਹ ਸ਼ਿਕਾਗੋ 'ਚ ਹਸਪੀਟਲ 'ਚ ਟੈਸਟ ਹੋ ਰਹੀ ਆ ਅਤੇ ਕਹਿੰਦੇ ਪਈ ਮੈਜੋਰਟੀ ਦੇ ਵਿੱਚ ਜਿਹੜੇ ਕਰੋਨਾ ਵਾਇਰਸ ਦੇ ਪੇਸ਼ੈਂਟਸ ਆ ਉਹਦੇ ਨਾਲ ਜਿਹੜੇ ਆ ਠੀਕ ਹੁੰਦੇ ਨਜ਼ਰ ਆ ਰਹੇ ਆ। ਉਹਨੂੰ ਦੇਖਦੇ ਹੋਏ ਅੱਜ ਉਸ ਕੰਪਨੀ ਦਾ ਜਿਹੜਾ ਸਟਾਕ ਆ ਬਹੁਤ ਉੱਤੇ ਚਲਾ ਗਿਆ ਅਤੇ ਸਟਾਕ ਮਾਰਕੀਟ ਓਵਰਆਲ ਵੀ ਕਹਿੰਦੇ ਉੱਪਰ ਗਈ ਹੈਗੀ ਆ। ਸੋ ਇਹ ਉਹੀ ਦਵਾਈ ਹੈਗੀ ਆ ਕਹਿੰਦੇ ਪਈ ਜਿਹੜੀ ਪਹਿਲਾਂ SARS CoV-2 ਨੂੰ ਜਿਹੜੀ ਵਰਤੀ ਗਈ ਸੀ। ਸੋ ਇਹਦੇ ਵਿੱਚ ਰੈਮਡਿਸਿਵਰ ਨਾਮ ਦੀ ਇਸ ਦਵਾਈ ਦਾ ਨਾਮ ਇਹਨਾਂ ਨੇ ਦੱਸਿਆ। ਸੋ ਸ਼ਿਕਾਗੋ ਦੇ ਵਿੱਚ ਕਹਿੰਦੇ ਟਰਾਇਲ ਚੱਲ ਰਿਹਾ ਅਤੇ ਰਿਸਪੌਂਸ ਬਹੁਤ ਗੁੱਡ ਜਿਹੜਾ ਸਾਰੇ ਪੇਸ਼ੈਂਟਸ ਤੋਂ ਆ ਰਿਹਾ ਹੈਗਾ। ਚਲੋ ਜੀ, ਚੰਗੀ ਗੱਲ ਆ। ਉਮੀਦ ਕਰਦੇ ਹਾਂ ਵੀ ਇਹ ਕਿਤੇ ਨਾ ਕਿਤੇ ਆ ਉਹ ਜਿਹੜੀ ਇਸੇ ਤਰੀਕੇ ਦੇ ਨਾਲ ਹੀ ਹੋਵੇ ਅਤੇ ਵਧੀਆ ਜਿਹੜਾ ਉਹ ਕੰਮ ਆ ਹੋ ਸਕੇ। ਉੱਧਰ ਲੇਬਰ ਮਾਰਕੀਟ ਦਾ ਆਪਾਂ ਜਿਹੜਾ ਹਰਜੋਤ ਸਿੰਘ ਜੀ ਪਹਿਲੋਂ ਵੀ ਦੱਸਿਆ ਸੀਗਾ ਵੀ ਲੇਬਰ ਮਾਰਕੀਟ ਕਹਿੰਦੇ ਡਿਪਰੈਸ਼ਨ ਲੈਵਲ ਦੇ ਵੱਲ ਨੂੰ ਜਿਹੜੀ ਉਹ ਵੱਧ ਰਹੀ ਆ। ਇਸ ਹਫਤੇ ਦੇ ਵਿੱਚ ਵੀ 5 ਮਿਲੀਅਨ ਤੋਂ ਵੱਧ ਲੋਕਾਂ ਨੇ ਅਨਇੰਪਲੋਇਮੈਂਟ ਬੈਨੀਫਿਟ ਜਿਹੜੇ ਉਹ ਅਪਲਾਈ ਕੀਤੇ ਨੇ। ਕੁੱਲ ਹੁਣ ਜਿਹੜੇ ਪਿਛਲੇ 1 ਮਹੀਨੇ ਦੇ ਵਿੱਚ ਹੀ ਆਪਾਂ ਕਹਿ ਸਕਦੇ ਹਾਂ 22 ਮਿਲੀਅਨ ਲੋਕਾਂ ਨੇ ਜਿਹੜੀ ਅਨਇੰਪਲੋਇਮੈਂਟ ਆ ਉਹ ਫਾਈਲ ਕੀਤੀ ਹੈਗੀ ਆ। ਸੋ ਉੱਧਰ ਕਹਿੰਦੇ ਵੀ ਹਜ਼ਾਰਾਂ ਦੀ ਸੰਖਿਆ ਦੇ ਵਿੱਚ OSHA ਨੂੰ ਜਿਹੜੀਆਂ ਆ ਕੰਪਲੇਂਟਸ ਗਈਆਂ ਨੇ ਬਹੁਤ ਸਾਰੀਆਂ ਕੰਪਨੀਜ਼ ਦੀਆਂ। ਜਿਹੜੇ ਜਿੱਥੋਂ ਦੇ ਕੰਮ ਕਰਨ ਵਾਲੇ ਇੰਪਲਾਈਜ਼ ਆ ਉਹਨਾਂ ਨੇ ਕਿਹਾ ਵੀ ਸਾਨੂੰ ਇੱਕ ਤਾਂ ਲਾਗੇ ਹੋ ਕੇ ਕੰਮ ਕਰਨਾ ਪੈਂਦਾ ਆ, ਮਾਸਕ ਨਹੀਂ ਹੈਗਾ ਅਤੇ ਜਿਹੜੀਆਂ ਇਹ ਗਾਈਡਲਾਈਨਸ ਫੈਡਰਲ ਗਾਈਡਲਾਈਨਸ ਹੈਗੀਆਂ CDC ਦੇ ਦੁਆਰਾ ਕਰੋਨਾ ਵਾਇਰਸ ਦੇ ਜਿਹੜੇ ਵਧਾਅ ਨੂੰ ਰੋਕਣ ਦੇ ਲਈ ਉਹ ਜਿਹੜੀਆਂ ਉੱਥੇ ਅੰਦਰ ਕਿਤੇ ਨਾ ਕਿਤੇ ਨਹੀਂ ਫੋਲੋ ਹੋ ਰਹੀਆਂ ਅਤੇ ਉਹ ਸੇਫਟੀ ਲੈਪਸਿਸ ਜਿਹੜੇ ਹੋ ਰਹੇ ਆ। ਸੋ ਕਹਿੰਦੇ ਵੀ ਹਜ਼ਾਰਾਂ ਜਿਹੜੀਆਂ ਕੰਪਲੇਂਟਸ ਆ ਉਹ ਫਾਈਲ ਹੋਈਆਂ ਨੇ ਅਤੇ OSHA ਵਾਲੇ ਜਿਹੜੇ ਹੁਣ ਉਸ ਦੇ ਉੱਤੇ ਨਜ਼ਰ ਰੱਖਣ ਜਾ ਰਹੇ ਨੇ। ਜੀ ਸੋ ਬਿਲਕੁਲ ਆਪਾਂ ਪਿਛਲੇ ਦਿਨਾਂ 'ਚ ਵੀ ਦੱਸਿਆ ਸੀ ਵੀ ਸਮਿਥਫੀਲਡ ਫੂਡਸ ਕੰਪਨੀ ਜਿਹੜੀ ਇੱਕ ਪੋਰਕ ਜਿਹੜਾ ਹੈਗਾ ਸੂਰ ਦਾ ਮਾਸ ਇਹਦੀ ਜਿਹੜੀ ਫੈਕਟਰੀ ਆ ਸਾਊਥ ਡਕੋਟਾ ਦੇ ਵਿੱਚ ਕਹਿੰਦੇ ਵੀ ਇਹ ਹੁਣ ਹੌਟ ਬੈਡ ਜਿਹੜਾ ਬਣ ਗਿਆ ਹੈਗਾ ਕਰੋਨਾ ਵਾਇਰਸ ਨੂੰ ਲੈ ਕੇ। ਉੱਥੇ ਦੇ 600 ਇੰਪਲਾਈ ਅਤੇ 135 ਉਹਨਾਂ ਦੇ ਜਿਹੜੇ ਕਲੋਜ਼ ਕੰਟੈਕਟਸ ਆ ਉਹਨਾਂ ਨੂੰ ਕਰੋਨਾ ਵਾਇਰਸ ਹੋਈ ਹੈਗੀ ਆ। ਪੋਰਕ ਪ੍ਰੋਸੈਸਿੰਗ ਪਲਾਂਟ ਹੈਗਾ ਉਹ ਤੋਂ ਬਾਅਦ ਇਹ ਪਲਾਂਟ ਨੂੰ ਸ਼ਟ ਡਾਊਨ ਵੀ ਕਰ ਦਿੱਤਾ ਗਿਆ, ਪਰ ਅੱਜ ਦੀ ਡੇਟ ਤੱਕ ਵੀ ਜਿਹੜੀ ਸਾਊਥ ਡਕੋਟਾ ਦੀ ਜਿਹੜੀ ਗਵਰਨਰ ਹੈਗੀ ਆ ਕ੍ਰਿਸਟੀ ਨੋਇਮ ਉਸਨੇ ਸਟੇ ਐਟ ਹੋਮ ਆਰਡਰ ਨਹੀਂ ਜਾਰੀ ਕੀਤਾ ਹੈਗਾ। ਅਤੇ ਉਹਨੂੰ ਦੇਖਦੇ ਹੋਏ ਜਿਹੜੇ ਕੈਲੀਫੋਰਨੀਆ ਦੇ ਵਿੱਚ ਬਹੁਤ ਸਾਰੇ ਜਿਹੜੇ ਫੂਡ ਨਾਲ ਰਿਲੇਟਡ ਪਲਾਂਟ ਆ, ਚਾਹੇ ਉਹ ਫੋਸਟਰ ਫਾਰਮਸ ਹੈਗੇ ਆ, ਸਨਮੇਡ ਸੀ, ਹੋਰ ਵੀ ਇੱਕ ਦੋ ਜਿਹੜੇ ਯੂਬਾ ਸਿਟੀ ਏਰੀਆਜ਼ ਵਿੱਚ ਵੀ ਸੀ। ਸੋ ਉਹ ਬਹੁਤ ਸਾਰੇ ਲੋਕਾਂ ਦੀਆਂ ਕੰਪਲੇਨ ਚੱਲ ਰਹੀਆਂ ਸੀਆਂ। ਅੱਜ ਫ੍ਰਿਜ਼ਨੋ ਵੀ ਨੇ ਬਹੁਤ ਵੱਡੀ ਜਿਹੜੀ ਸਟੋਰੀ ਕਵਰ ਕੀਤੀ ਹੈਗੀ ਆ ਵੀ ਕਿਸ ਤਰ੍ਹਾਂ ਜਿਹੜੀ ਆ
ਕਰੋਨਾ ਵਾਇਰਸ ਨੂੰ ਲੈ ਕੇ ਜਿਹੜੇ ਫੋਸਟਰ ਫਾਰਮਸ ਵਰਕਰ ਕੰਮ ਕਰਦੇ ਆ ਵੀ ਉੱਥੇ ਸੇਫਟੀ ਰੂਲਸ ਫੋਲੋ ਨਹੀਂ ਹੋ ਰਿਹਾ, ਬਹੁਤ ਘੱਟ ਹੈਗੇ ਆ। ਸੋ ਜਕਾਰਾ ਮੂਵਮੈਂਟ ਨੇ ਇਹ ਜਿਹੜੀ ਮੂਵਮੈਂਟ ਹੈ ਇਹ ਅੱਗੇ ਕੀਤੀ ਹੈਗੀ ਆ। ਨਾਲ ਉਹਨਾਂ ਨੇ ਸਪੈਨਿਸ਼ ਇੰਪਲਾਈਜ਼ ਵੀ ਲਏ ਆ, ਪੰਜਾਬੀ ਦੇ ਵੈਲੀ ਦੇ ਸਿੱਖਸ ਬਹੁਤ ਵੱਡੀ ਗਿਣਤੀ 'ਚ ਉੱਥੇ ਕੰਮ ਕਰਦੇ ਹੈਗੇ ਆ। ਸੋ ਹੁਣ ਲੱਗਦਾ ਆ ਵੀ ਹੋਪਫੁਲੀ ਜਿਹੜੀ ਫੋਸਟਰ ਫਾਰਮ ਆ ਹੁਣ ਐਡੀ ਵੱਡੀ ਜਿਹੜੀ ਸਟੋਰੀ ਕਵਰ ਹੋਣ ਤੋਂ ਬਾਅਦ ਕੁਛ ਨਾ ਕੁਛ ਐਕਟ ਕਰੂਗੀ। ਜੀ ਬਿਲਕੁਲ। ਅੱਜ ਰਾਸ਼ਟਰਪਤੀ ਟਰੰਪ ਨੇ ਜਿਹੜਾ ਇਹ 3 ਸਟੈਪ ਓਪਨਿੰਗ ਅਪ ਅਮਰੀਕਾ ਅਗੇਨ ਜਿਹੜੀਆਂ ਗਾਈਡਲਾਈਨਸ ਆ ਸਾਰੇ 50 ਦੇ 50 ਗਵਰਨਰਸ ਆ ਉਹਨਾਂ ਦੇ ਨਾਲ ਜਿਹੜਾ ਉਹ ਡਾਕੂਮੈਂਟ ਆ ਉਹ ਸਾਂਝਾ ਕੀਤਾ। ਅੱਜ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਇਸੇ ਤਰੀਕੇ ਦੇ ਨਾਲ ਹੀ ਇਹ ਜਿਹੜਾ ਡਾਟਾ ਆ ਉਹ ਸ਼ੇਅਰ ਕੀਤਾ ਸੀਗਾ, ਜਿਸ ਦੇ ਵਿੱਚ ਡਾਕਟਰ ਬਰਕਸ ਆ ਉਹਨਾਂ ਨੇ ਇਸ ਦੇ ਉੱਤੇ ਜਿਹੜੀ ਉਹ ਜਾਣਕਾਰੀ ਉਹ ਦਿੱਤੀ ਸੀਗੀ। ਸੋ ਫੇਜ਼ 1 ਦੇ ਵਿੱਚ ਕਹਿੰਦੇ ਸਪੈਸੀਫਿਕ ਟਾਈਪ ਆਫ ਇੰਪਲੋਇਰਸ ਜਿਹੜੇ ਆ ਉਹਨਾਂ ਨੂੰ ਆਪਾਂ ਓਪਨ ਜਿਹੜਾ ਕਰਾਂਗੇ, ਜਿਨ੍ਹਾਂ 'ਚ ਸਕੂਲ ਜਿਹੜੇ ਡੇ ਕੇਅਰ ਬੇਸਿਕਲੀ ਜਿਹੜੇ ਯੰਗਸਟਰਸ ਦੇ ਨਾਲ ਜਿਹੜੇ ਕਿਤੇ ਨਾ ਕਿਤੇ ਸੰਬੰਧਿਤ ਉਹ ਹੈਗੇ ਆ। ਅਤੇ ਉਹ ਇਸ ਫੇਜ਼ 1 ਦੇ ਵਿੱਚ ਵੀ ਜਿਹੜੇ ਸੀਨੀਅਰ ਲਿਵਿੰਗ ਫੈਸਿਲਿਟੀਜ਼ ਆ ਉਹਨਾਂ ਦੇ ਵਿੱਚ ਆਉਣਾ ਜਾਣਾ ਜਿਹੜਾ ਉਹ ਜਿਹੜਾ ਰੋਕਿਆ ਜਾਊਗਾ। ਲਾਰਜ ਵੈਨਿਊਜ਼ ਜਿਹੜੇ ਆ ਉੱਥੇ ਵੀ ਜਿਹੜੀ ਸਟ੍ਰਿਕਟ ਫਿਜ਼ੀਕਲ ਡਿਸਟੈਂਸਿੰਗ ਪ੍ਰੋਟੋਕਾਲਸ ਆ ਉਹ ਫੋਲੋ ਕਰਨੀਆਂ ਪੈਣਗੀਆਂ। ਜਿਮਸ ਕਹਿੰਦੇ ਆ ਵੀ ਉਹ ਓਪਨ ਹੋ ਸਕਦੇ ਨੇ ਜੇ ਉੱਥੇ ਸੋਸ਼ਲ ਡਿਸਟੈਂਸਿੰਗ ਨੂੰ ਪ੍ਰੋਪਰ ਤਰੀਕੇ ਦੇ ਨਾਲ ਅਤੇ ਸੈਨੀਟੇਸ਼ਨ ਨੂੰ ਜਿਹੜਾ ਪ੍ਰੋਟੋਕਾਲ ਵਰਤੇ ਜਾਣਗੇ। ਬਾਰਸ ਜਿਹੜੇ ਉਸ ਦੇ ਵਿੱਚ ਕਲੋਜ਼ ਹੀ ਜਿਹੜੇ ਉਹ ਰਹਿਣਗੇ। ਫੇਜ਼ 2 ਦੇ ਵਿੱਚ ਕਹਿੰਦੇ ਵੀ ਜਿਹੜੇ ਵਨਰੇਬਲ ਇੰਡੀਵਿਜੂਅਲਸ ਆ ਉਹਨਾਂ ਨੂੰ ਸ਼ੈਲਟਰ ਇਨ ਪਲੇਸ ਰੱਖਣ ਦੇ ਲਈ ਹੀ ਜਿਹੜਾ ਉਹ ਆਖਿਆ ਜਾਊਗਾ। ਅਤੇ ਜਿਹੜੇ ਇੰਡੀਵਿਜੂਅਲਸ ਪਬਲਿਕ ਦੇ ਵਿੱਚ ਜਿਹੜੇ ਉਹ ਜਾਣਗੇ, ਚਾਹੇ ਪਾਰਕ ਦੇ ਵਿੱਚ ਆ, ਆਊਟਡੋਰ ਰੀਕ੍ਰੀਏਸ਼ਨ 'ਚ ਆ, ਸ਼ਾਪਿੰਗ ਦੇ ਲਈ ਜਿਹੜੇ ਉਹ ਜਾਣਗੇ, ਉਹਨਾਂ ਨੂੰ ਜਿਹੜਾ ਫਿਜ਼ੀਕਲ ਡਿਸਟੈਂਸ ਦੂਜਿਆਂ ਦੇ ਨਾਲੋਂ ਮੇਨਟੇਨ ਜਿਹੜਾ ਉਹ ਰੱਖਣਾ ਪਊਗਾ। ਅਤੇ ਇੱਕ ਟਾਈਮ ਦੇ ਉੱਤੇ ਸੋਸ਼ਲ ਸੈਟਿੰਗਸ ਦੇ ਵਿੱਚ 50 ਤੋਂ ਵੱਧ ਲੋਕਾਂ ਦੀ ਗੈਦਰਿੰਗ ਦੇ ਉੱਤੇ ਉੱਥੇ ਵਿੱਚ ਵੀ ਜਿਹੜੀ ਉਹ ਰੋਕ ਰਹੂਗੀ। ਸੋ ਇੰਪਲੋਇਰਸ ਦੇ ਲਈ ਇਹ ਆ ਵੀ ਫੋਨ ਦੇ ਉੱਤੇ ਜ਼ਿਆਦਾ ਕੰਮ ਕਰਾਉਣ ਦਾ ਉਹਨਾਂ ਨੇ ਤਰਜੀਹ ਜਿਹੜੀ ਉਹ ਰੱਖੀ ਆ। ਬਹੁਤ ਸਾਰੇ ਜਿਹੜੇ ਏਰੀਆਜ਼ ਆ ਉਹਨਾਂ ਦੇ ਵਿੱਚ ਜਿਹੜਾ ਉਹ ਬੇਸਿਕਲੀ ਸੋਸ਼ਲ ਡਿਸਟੈਂਸਿੰਗ ਨੂੰ ਜਿਹੜਾ ਆ ਉਹ ਰੱਖਾਂਗੇ। ਜਿੱਦਾਂ ਹਰਜੋਤ ਸਿੰਘ ਜੀ 9/11 ਤੋਂ ਬਾਅਦ ਦੇ ਵਿੱਚ ਏਅਰਪੋਰਟਾਂ ਦੇ ਉੱਤੇ ਸ਼ੂ ਲਾਉਣ ਦਾ ਜਿਹੜਾ ਉਹ ਕੰਮ ਪੱਕਾ ਹੀ ਜਿਹੜਾ ਉਹ ਬਣ ਗਿਆ ਸੀ ਅਤੇ ਅਜੇ ਤੱਕ ਵੀ ਜਿਹੜਾ ਉਹ ਚੱਲ ਰਿਹਾ ਆ। ਸੋ ਇੱਦਾਂ ਲੱਗ ਰਿਹਾ ਵੀ ਇਹ ਜਿਹੜਾ ਸਰੀਰਕ ਦੂਰੀ ਵਾਲਾ ਕੰਮ ਆ ਇਹ ਆਉਣ ਵਾਲੇ ਸਮੇਂ ਦੇ ਵਿੱਚ ਇੱਦਾਂ ਹੀ ਕਾਫੀ ਲੰਮੇ ਸਮੇਂ ਤੱਕ ਬਰਕਰਾਰ ਜਿਹੜਾ ਉਹ ਰਹੇਗਾ। ਜੀ ਹੁਣ ਇਹ ਆਪਾਂ ਟਰੱਕਿੰਗ ਵੱਲ ਰਾਜਕਨਵੀਰ ਸਿੰਘ ਜੀ, ਅੱਜ ਸਵੇਰੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਵਾਈਟ ਹਾਊਸ ਦੇ ਵਿੱਚ ਟਰੱਕਿੰਗ ਇੰਡਸਟਰੀ ਨਾਲ ਰਿਲੇਟਡ ਕੁਛ ਕੁ ਜਿਹੜੇ ਆ ਉਹ ਜਿਹੜੇ ਟਰੱਕਿੰਗ ਇੰਡਸਟਰੀ ਨਾਲ ਰਿਲੇਟਡ ਜਿਹੜੇ ਬੰਦੇ ਹੈਗੇ ਆ ਉਹਨਾਂ ਨੂੰ ਗੋਲਡ ਪਲੇਟਡ ਕੀ ਦੇ ਕੇ ਜਿਹੜਾ ਥੈਂਕ ਯੂ ਕਰਕੇ ਜੀ ਸਤਿ ਸ਼੍ਰੀ ਅਕਾਲ ਕਰਤੀ। ਸੋ $800 ਬਿਲੀਅਨ ਦੀ ਇੰਡਸਟਰੀ ਹੋਵੇ, 18 ਲੱਖ ਟਰੱਕ ਡਰਾਈਵਰ ਹੋਣ ਅਤੇ ਟ੍ਰਿਲੀਅਨਸ ਆਫ ਡਾਲਰ ਦਾ ਜਿਹੜਾ ਬਜਟ ਵਾਈਟ ਹਾਊਸ ਵੱਲੋਂ ਪਾਸ ਕੀਤਾ ਗਿਆ ਹੋਵੇ ਅਤੇ ਟਰੱਕਿੰਗ ਇੰਡਸਟਰੀ ਨੂੰ ਇੱਕ ਪੈਸਾ ਵੀ ਨਾ ਦਿੱਤਾ ਗਿਆ ਹੋਵੇ, ਬੜੀ ਮਾੜੀ ਗੱਲ ਆ। ਸੋ ਸਵੇਰੇ ਅਸੀਂ ਇਸ ਨੂੰ ਕਵਰ ਕੀਤਾ ਸੀ 5-7 ਮਿੰਟ ਦੇ ਲਈ ਅਤੇ ਆਪਾਂ ਪਿਛਲੇ ਮਹੀਨੇ ਤੋਂ ਜਿਹੜਾ ਟਰੱਕਿੰਗ ਇੰਡਸਟਰੀ ਨਾਲ ਰਿਲੇਟਡ ਜਿਹੜੇ ਪੰਜਾਬੀ ਭੈਣ ਭਰਾ ਉਹਨਾਂ ਦੀਆਂ ਗੱਲਾਂ ਕਰਦੇ ਹਾਂ ਵੀ ਬਹੁਤੇ ਇਹੀ ਕਹਿ ਰਹੇ ਸੀ ਸਾਨੂੰ ਤੱਤਾ ਫੂਡ ਨਹੀਂ ਮਿਲ ਰਿਹਾ ਜੀ, ਸਾਨੂੰ ਪਾਰਕਿੰਗ ਲਈ ਜਗ੍ਹਾ ਨਹੀਂ ਮਿਲ ਰਹੀ ਜੀ, ਸਾਨੂੰ ਬਾਥਰੂਮ ਨਹੀਂ ਮਿਲ ਰਿਹਾ। ਸੋ ਅੱਜ ਸਾਡਾ ਪ੍ਰੋਗਰਾਮ ਸੁਣ ਕੇ ਇੱਕ ਗੋਰਾ ਟਰੱਕ ਡਰਾਈਵਰ ਆ ਰਾਜਕਨਵੀਰ ਸਿੰਘ ਜੀ, ਉਹਦੀ ਕਾਲ ਆਈ। ਉਹ ਕਹਿੰਦਾ ਵੀ ਮੈਨੂੰ ਸਮਝ ਤਾਂ ਉਨਾ ਕੁ ਲੱਗਿਆ ਵੀ ਤੁਸੀਂ ਹੈਪੀ ਨਹੀਂ ਲੱਗਦੇ ਜੋ ਪ੍ਰੈਜ਼ੀਡੈਂਟ ਟਰੰਪ ਨੇ ਕਿਹਾ। ਮੈਂ ਐਕਸਪਲੇਨ ਕੀਤਾ, ਕਹਿੰਦਾ ਵੀ ਮੈਂ ਹੈਰਾਨ ਆ ਵੀ ਐਡੀ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਟਰੱਕਿੰਗ ਇੰਡਸਟਰੀ 'ਚ ਹੋਣ ਅਤੇ ਸਾਰੇ ਚੁੱਪ ਬੈਠੇ ਹੋਣ। ਕਹਿੰਦਾ ਵੀ ਅੱਜ ਦੀ ਡੇਟ 'ਚ ਇੱਕੋ ਇੱਕ ਇੰਡਸਟਰੀ ਜਿਹੜੀ ਆ ਟਰੱਕਿੰਗ ਦੀ, ਉਹਨਾਂ ਦੇ ਪਿੱਛੇ ਪੂਰੀ ਅਮਰੀਕਾ ਆ। ਚਾਹੇ ਕਹਿੰਦਾ ਤੁਸੀਂ ਸਿੱਖ ਆ, ਬਲੈਕ ਆ, ਬਰਾਊਨ ਆ, ਏਸ਼ੀਅਨ ਆ, ਕੁਛ ਵੀ ਆ, ਤੁਹਾਡੀ ਪੂਰੀ ਸਪੋਰਟ ਕਰਦੇ ਆ। ਜੇ ਕਹਿੰਦਾ ਵੀ ਤੁਸੀਂ ਅੱਜ ਕੁਛ ਨਾ ਮੰਗਿਆ ਅਤੇ ਤੁਹਾਨੂੰ ਪੂਰੀ ਲਾਈਫ ਕੁਛ ਨਹੀਂ ਮਿਲਣਾ ਹੈਗਾ। ਸੋ ਮੈਂ ਉਸ ਟਾਈਮ ਸੋਚ ਰਿਹਾ ਸੀ ਵੀ ਦੇਖੋ ਆਪਾਂ ਜਦੋਂ ਪ੍ਰੋਗਰਾਮ ਕਰਦੇ ਸੀ ਆਪਣੇ ਟਰੱਕਰ ਵੀਰ ਤਾਂ ਇਹੀ ਕਾਲ ਕਰੀ ਜਾਂਦੇ ਸੀ ਵੀ ਸਾਨੂੰ ਤੱਤਾ ਫੂਡ ਨਹੀਂ ਮਿਲਦਾ ਜੀ, ਆਹ ਨਹੀਂ ਮਿਲਦਾ। ਕਿਸੇ ਨੇ ਇਹ ਨਹੀਂ ਸੋਚਿਆ ਵੀ ਸਾਨੂੰ ਹੋਰ ਕੁਛ ਵੀ ਮੰਗਣਾ ਚਾਹੀਦਾ। ਪਿੱਛੇ ਜਿਹੇ ਅਨਾਊਂਸ ਕੀਤਾ ਗਿਆ ਸੀ ਕੁਛ ਡੈਮੋਕ੍ਰੇਟਸ ਵੱਲੋਂ ਵੀ ਨੈਚੁਰਲੀ ਜਿਹੜਾ ਹੁਣ $350 ਬਿਲੀਅਨ ਦਾ ਇੱਕ ਪੇਚੈਕ ਪ੍ਰੋਟੈਕਸ਼ਨ ਪਲਾਨ ਸੀਗਾ, ਉਹ ਆਲਰੇਡੀ ਪੈਸੇ ਖਤਮ ਹੋ ਗਏ ਅਤੇ ਮੈਨੂੰ ਗਰੰਟੀ ਆ ਵੀ 99% ਜਿਹੜੇ ਟਰੱਕਰਸ ਆ ਉਹਨਾਂ ਨੂੰ ਨਹੀਂ ਮਿਲਿਆ ਉਹ 'ਚੋਂ ਕੁਛ। ਉਹ ਤੋਂ ਪਹਿਲਾਂ ਇੱਕ ਗ੍ਰਾਂਟ ਸੀ $10,000 ਦੀ, ਉਹਦੇ 'ਚ ਵੀ 90% ਟਰੱਕਰਸ ਨੂੰ ਨਹੀਂ ਮਿਲਿਆ ਕਿਉਂਕਿ ਪੰਜਾਬੀ ਬਹੁਤੇ ਇੰਡੀਪੈਂਡੈਂਟ ਟਰੱਕਰਸ ਹੈਗੇ ਆ, ਕਿਉਂਕਿ ਉਹ ਪੇਰੋਲ 'ਤੇ ਨਹੀਂ ਸੀ, ਉਹਨਾਂ ਨੇ ਪਰ ਇੰਪਲਾਈ ਦੇ ਹਿਸਾਬ ਨਾਲ $1,000 ਦਿੱਤਾ। ਹੁਣ
ਜਿਹੜਾ ਆ ਇੱਕ ਜਿਹੜਾ ਹੋਰ ਸਟਿਮੂਲਸ ਪੈਕੇਜ ਆਣਾ ਹੈਗਾ ਆ, ਉਹਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਕਹਿ ਰਹੇ ਆ, ਉਹਨਾਂ ਨੇ ਅੱਜ ਵੀ ਕੀਤਾ ਵੀ ਜੀ ਇਹ ਟਰੱਕਿੰਗ ਇੰਡਸਟਰੀ ਨੂੰ ਲੈ ਕੇ ਟਰਾਂਸਪੋਰਟੇਸ਼ਨ ਦੇ ਸੈਕਟਰੀ ਚਾਓ ਵੀ ਉੱਥੇ ਆਈ ਹੋ ਸੀ ਵੀ ਜੀ ਅਸੀਂ ਇਹਦੇ ਉੱਤੇ ਇਨਫਰਾਸਟ੍ਰਕਚਰ ਤੇ ਟ੍ਰਿਲੀਅਨਸ ਆਫ ਡਾਲਰ ਖਰਚਾਂਗੇ। ਉਹਦੇ ਨਾਲ ਟਰੱਕਰ ਨੂੰ ਕੀ ਫਾਇਦਾ ਹੋਣਾ ਹੈਗਾ ਹਾਲ ਦੀ ਘੜੀ ਦੇ ਵਿੱਚ। ਸੋ ਟਰੱਕਰਸ ਜਿਹੜੇ ਆ ਉਹਨਾਂ ਨੂੰ ਹੁਣ ਸੋਚਣਾ ਚਾਹੀਦਾ, ਕਿਉਂਕਿ ਇਹ ਬਹੁਤ ਵਧੀਆ ਮੌਕਾ ਆ ਜੇ ਤੁਸੀਂ ਆਪਣੀ ਗੱਲ ਜਿਹੜੀ ਯੂਐਸ ਗਵਰਨਮੈਂਟ ਕੋ ਪਹੁੰਚਾਣੀ ਆ, ਚਾਹੇ ਤੁਸੀਂ ਕਾਲਾਂ ਕਰਕੇ ਪਹੁੰਚਾਓ, ਚਾਹੇ ਤੁਸੀਂ ਪ੍ਰੋਟੈਸਟ ਕਰਕੇ ਪਹੁੰਚਾਓ। ਉਹ ਮੈਂ ਤਾਂ ਕਹਿ ਰਿਹਾ ਕਿਉਂਕਿ ਅਗਰ ਅੱਜ ਦੀ ਡੇਟ 'ਚ ਪ੍ਰੋਟੈਸਟ ਹੁੰਦਾ ਆ, ਆਮ ਪਬਲਿਕ ਨੇ ਦੁਖੀ ਨਹੀਂ ਹੋਣਾ, ਕਿਉਂਕਿ ਮੈਜੋਰਿਟੀ ਜਿਹੜੀ ਪਬਲਿਕ ਦੀ ਆ ਉਹ ਘਰਾਂ 'ਚ ਬੈਠੀ ਹੈਗੀ ਆ। ਪਿਛਲੀ ਵਾਰੀ ਜਦੋਂ ਪ੍ਰੋਟੈਸਟ ਹੋਇਆ ਸੀ ਉਦੋਂ ਟ੍ਰੈਫਿਕ ਬਹੁਤ ਸੀ, ਠੀਕ ਹੈ ਕਿ ਨਹੀਂ। ਸੋ ਦੂਜੇ ਨੰਬਰ ਤੇ ਕੀ ਆ ਭਈ ਬੰਬਾਰਡ ਕਰੋ ਕਾਲਾਂ ਦੇ ਨਾਲ, ਤੁਹਾਡੇ ਜਿੰਨੇ ਸੈਨੇਟਰ ਆ ਕਾਂਗਰਸਮੈਨ ਆ ਭਈ ਸਾਡਾ ਕਾਤੇ ਨਹੀਂ ਕੁਝ ਵੀ ਇਨਕਲੂਡ ਕੀਤਾ ਗਿਆ। ਜੇ ਤੁਸੀਂ ਟਰੱਕਿੰਗ ਇੰਡਸਟਰੀ ਦੀ ਗੱਲ ਕਰੋ, ਕਹਿੰਦੇ ਵੀ ਟਰੱਕਿੰਗ ਇੰਡਸਟਰੀ ਦੇ ਜਿਹੜੇ ਜਿੰਨੇ ਇੰਡੀਕੇਟਰਸ ਆ ਬਿਜ਼ਨਸ ਇਨਸਾਈਡਰ ਦੇ ਮੁਤਾਬਕ 2009 ਲੈਵਲ ਦੇ ਰਿਸੈਸ਼ਨ ਤੇ ਪਹੁੰਚ ਗਏ ਆ। ਇਹ ਨਾ ਖੁਸ਼ ਹੋ ਪਏ ਜੀ ਆ ਹੁਣ ਅਸੀਂ ਬਿਜੀ ਹੈਗੇ ਆ 2-3 ਮਹੀਨੇ। ਆ ਤੁਸੀਂ ਦੇਖੋ ਜਦੋਂ ਆ ਲੋਕਾਂ ਨੇ ਟਾਇਲਟ ਪੇਪਰ ਗਰੋਸਰੀ ਸਾਰੀ ਪੂਰੀ ਹੋ ਗਈ ਨਾ, ਇਹ ਟਰੱਕਿੰਗ ਨੂੰ ਬਹੁਤ ਜ਼ਿਆਦਾ ਫਰਕ ਪੈਣਾ ਆਉਣ ਵਾਲੇ 2-3 ਮਹੀਨਿਆਂ ਦੇ ਵਿੱਚ। ਸੋ ਆਪਣੀ ਇਹੀ ਆ ਵੀ ਪੰਜਾਬੀ ਰੇਡੀਓ USA ਵੱਲੋਂ, ਕਿਉਂਕਿ ਆਪਣੀ ਕਮਿਊਨਿਟੀ 'ਚ ਬਹੁਤ ਸਾਰੇ ਭੈਣ ਭਰਾ ਇਸ ਫੀਲਡ 'ਚ ਆਪਾਂ ਤੁਹਾਡੀ ਹੈਲਪ ਕਰਨੀ ਚਾਹੁੰਦੇ ਆ। ਜੇ ਤੁਸੀਂ ਕੁਝ ਕਰਨਾ ਚਾਹੁੰਦੇ ਆਪਾਂ, ਸਾਡਾ ਮੀਡੀਆ ਤਿਆਰ ਆ ਬਿਲਕੁਲ, ਪਰ ਜਿੰਨੇ ਕੁ ਅਸੀਂ ਸੋਚ ਰਹੇ ਹਾਂ ਵੀ ਸਾਰਿਆਂ ਨੂੰ ਇਹ ਕੁਝ ਕਰਨਾ ਚਾਹੀਦਾ ਵੀ ਭਈ ਜਿਹੜਾ ਹੁਣ ਅਗਲਾ $2 ਟ੍ਰਿਲੀਅਨ ਦਾ ਜਾਂ ਹੋਰ ਸਟਿਮੂਲਸ ਪੈਕੇਜ ਕੁਝ ਕੁ ਵੀਕਾਂ 'ਚ ਅਨਾਉਂਸ ਹੋ ਜਾਣਾ ਆ, ਉਹਦੇ ਵਿੱਚ ਟਰੱਕਿੰਗ ਇੰਡਸਟਰੀ ਨੂੰ ਪੈਸੇ ਦੇਣੇ ਚਾਹੀਦੇ ਆ ਕੁਝ ਨਾ ਕੁਝ ਟਰੱਕਰਸ ਨੂੰ, ਨਾ ਕਿ ਆਹ ਚਾਬੀਆਂ ਲੈ ਕੇ, ਚਾਬੀਆਂ ਨੇ ਨਾ ਤੁਹਾਡੀ ਮੌਰਗੇਜ ਦੇਣੀ ਆ, ਨਾ ਉਹਨਾਂ ਨੇ ਟਰੱਕ ਦੀ ਪੇਮੈਂਟ ਦੇਣੀ ਆ, ਨਾ ਉਹਨਾਂ ਨੇ ਇੰਸ਼ੋਰੈਂਸ ਦੀ ਪੇਮੈਂਟ ਦੇਣੀ ਹੈਗੀ ਆ। ਜੀ ਬਿਲਕੁਲ, ਉਹ ਤਾਂ ਜਿਹਨੂੰ ਜੀ ਕਰਦਾ ਸੀ ਉਹ ਫੜਾਈ ਜਾਂਦੇ ਸੀਗੇ। UPS FedEx DHL ਵਾਲੇ ਜਿਹੜੇ ਬੁਲਾਏ ਉਹਨਾਂ ਨੂੰ, ਤੇ ਉਹ ਜਾਂਦੇ ਜਾਂਦੇ ਕਹਿੰਦੇ ਚਲੋ ਆਪਾਂ ਜਿਹੜੀ ਸੈਕਟਰੀ ਲੈਂਚ ਆਓ ਉਹਨੂੰ ਵੀ ਇੱਕ ਜਿਹੜੀ ਉਹ ਚਾਬੀ ਦੇ ਦਿੰਦੇ, ਪਤਾ ਨਹੀਂ ਕਿਹੜਾ ਦਰਵਾਜ਼ਾ ਇਹਦੇ ਨਾਲ ਉਹਨਾਂ ਨੇ ਖੋਲ੍ਹਣਾ ਆ, ਤੇ ਜਾਂ ਕਹਿ ਲਓ ਜਿੱਦਾਂ ਨਿਆਣੇ ਨੂੰ ਇੱਕ ਟੌਫੀ ਜੀ ਦੇ ਕੇ ਘਰੇ ਤੋਰ ਦਿੰਦੇ ਆ। ਟਰੱਕਿੰਗ ਦਾ ਧੰਨਵਾਦ ਉਹਨਾਂ ਨੇ ਕੀਤਾ, ਟਰੱਕਰਸ ਦਾ ਧੰਨਵਾਦ ਕੀਤਾ, ਨੋ ਡਾਊਟ ਐਪਰੀਸ਼ੀਏਟ ਕਰਨਾ ਬਣਦਾ ਸੀ, ਸਾਰੇ ਜਾਣੇ ਕਰ ਵੀ ਰਹੇ ਸੀ ਕਿਉਂਕਿ ਸਭ ਨੂੰ ਪਤਾ ਵੀ ਸਪਲਾਈ ਜਿਹੜੀ ਆ ਉਹਨਾਂ ਦੇ ਕਰਕੇ ਚੱਲ ਰਹੀ ਸੀ। ਪਰ ਸਿਰਫ ਇੱਕ ਹਿਸਾਬ ਦੇ ਨਾਲ ਧੰਨਵਾਦ ਕਰਕੇ ਜਿਹੜਾ ਉਹ ਛੱਡ ਦੇਣਾ, ਉਹਦੇ ਲਈ ਜਿਹੜਾ ਕਿਤੇ ਨਾ ਕਿਤੇ ਸੋਚਣ ਦੀ ਜ਼ਰੂਰਤ ਆ। ਇਸੇ ਤਰੀਕੇ ਦੇ ਨਾਲ ਹਰਜੋਤ ਸਿੰਘ ਜੀ, ਟਰੱਕਿੰਗ ਦੇ ਨਾਲ ਨਾਲ ਜਿਹੜੀਆਂ ਨਰਸਿਸ ਹੈਗੀਆਂ ਆ, ਜਿਹੜੀਆਂ ਇਸ ਟਾਈਮ ਫਰੰਟ ਲਾਈਨ ਦੇ ਉੱਤੇ ਜਿੰਨੇ ਵੀ ਵਰਕਰਸ ਆ, ਹੈਲਥ ਕੇਅਰ ਵਰਕਰਸ ਆ, ਪੋਸਟਲ ਵਰਕਰਸ ਆ, ਜਿਹੜੇ ਆ ਗਰੋਸਰੀ ਸਟੋਰਾਂ 'ਚ ਆ, ਹੋਰ ਫਾਰਮਿੰਗ ਦੇ, ਕਿਉਂਕਿ ਫਾਰਮਰ ਨੇ ਕੰਮ ਥੋੜੀ ਬੰਦ ਕੀਤਾ, ਜਿਹੜੀ ਆਪਾਂ ਫੂਡ ਖਾ ਰਹੇ ਹਾਂ ਫਾਰਮਰ ਤਾਂ ਉੱਦਾਂ ਹੀ ਕੰਮ ਜਿਹੜਾ ਉਹ ਲੱਗਾ ਹੀ ਹੋਇਆ ਆ। ਸੋ ਜੇ ਉਹਨਾਂ ਦੇ ਬਾਰੇ ਜੇ ਅਗਲੇ ਪੈਕੇਜ ਦੇ ਵਿੱਚ ਨਾ ਸੋਚਿਆ ਗਿਆ ਤੇ ਬਹੁਤ ਹੀ ਮਾੜੀ ਗੱਲ ਹੋਊਗੀ। ਤੇ ਆਪਣੇ ਨਾਲ ਹਰਜੋਤ ਸਿੰਘ ਜੀ ਇਸੇ ਦੇ ਬਾਬਤ ਗੱਲਬਾਤ ਕਰਨ ਦੇ ਲਈ ਰਮਨ ਸਿੰਘ ਜੀ ਵੀ ਜੁੜ ਚੁੱਕੇ ਨੇ। ਰਮਨ ਜੀ, ਜੀ ਆਇਆਂ ਨੂੰ, ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ, ਸਾਰੇ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸੋ ਮੰਨ ਲਓ ਰਮਨ ਜੀ, ਜੇ ਤੁਸੀਂ ਉੱਥੇ ਹੁੰਦੇ ਤੇ ਤੁਹਾਨੂੰ ਉਹਨਾਂ ਨੇ ਚਾਬੀ ਦਿੱਤੀ ਹੁੰਦੀ ਤੇ ਟਰੱਕਰ ਕੀ ਕਰਦਾ ਉੱਥੇ, ਕੀ ਉਹ ਚਾਬੀ ਦੇ ਨਾਲ ਹੋ ਜਾਣਾ ਜੀ? ਹੁਣ ਦੇਖੋ, ਉਹ ਇੱਕ ਜਸਟ ਐਜ਼ ਅ ਅਵਾਰਡ ਸੈਰੇਮਨੀ ਕੀਤੀ ਆ ਕਿ ਇੱਕ ਅਵਾਰਡ ਦਿੱਤੇ ਉਹਨਾਂ ਨੂੰ ਇੱਕ ਚਾਬੀ ਦੇ ਰੂਪ ਦੇ ਵਿੱਚ। ਪਰ ਜੇ ਰੀਅਲੀ ਦੇਖਿਆ ਜਾਵੇ ਤੇ ਆਪਾਂ, ਕਿਉਂਕਿ ਆਪਾਂ ਹੁਣ ਗਰਾਊਂਡ ਲੈਵਲ ਤੇ ਜਿਹੜੇ ਟਰੱਕਿੰਗ ਇੰਡਸਟਰੀ ਨੂੰ ਦੇਖ ਰਹੇ ਹਾਂ ਔਰ ਗਰਾਊਂਡ ਲੈਵਲ ਤੇ ਆਪਾਂ ਚੀਜ਼ਾਂ ਦੇਖ ਰਹੇ ਹਾਂ, ਔਰ ਜਿਹੜੀ ਤੁਸੀਂ ਗੱਲ ਕੀਤੀ ਆ ਕਿ ਉਹਦੀ ਆਪਣੀ ਗੋਰੇ ਦੀ ਕਾਲ ਆਈ ਸੀਗੀ, ਉਹਦੇ ਨਾਲ ਮੇਰੀ ਵੀ ਗੱਲ ਹੋਈ, ਉਹਦੀ ਮੈਨੂੰ ਤੁਸੀਂ ਨੰਬਰ ਦਿੱਤਾ ਔਰ ਮੈਨੂੰ ਵੀ ਕਾਲ ਆਈ ਉਹਦੀ, ਔਰ ਗੱਲ ਹੋਈ ਔਰ ਡਿਟੇਲ ਦੇ ਵਿੱਚ ਕਾਫੀ ਉਹਨੇ ਗੱਲ ਕੀਤੀ। ਤੇ ਗੱਲ ਇਹ ਹੈ ਕਿ ਹੁਣ ਜੇ ਇਸ ਵੇਲੇ ਤੁਸੀਂ ਨਹੀਂ ਕੁਛ ਵੀ ਕਰਦੇ ਇਸ ਮਾਮਲੇ ਦੇ ਵਿੱਚ, ਹੁਣ ਹਰ ਇੱਕ ਬੰਦਾ ਕਹਿੰਦਾ ਕਿ ਰੇਟ ਘੱਟ ਆ, ਜਾਂ ਸਾਨੂੰ ਬ੍ਰੋਕਰ ਨਹੀਂ ਛੱਡਦਾ, ਜਾਂ ਸਾਨੂੰ ਆਹ ਪ੍ਰੋਬਲਮ ਆ ਰਹੀਆਂ, ਸਾਨੂੰ ਉਹ ਪ੍ਰੋਬਲਮ ਆ ਰਹੀਆਂ। ਸੋ ਚਾਹੇ ਵੇਅਰ ਹਾਊਸ ਦੀ ਪ੍ਰੋਬਲਮ ਹੈ, ਚਾਹੇ ਕਿਸੇ ਚੀਜ਼ ਦੀ ਵੀ ਪ੍ਰੋਬਲਮ ਹੈ, ਜੇ ਸਟਿਮੂਲਸ ਪੈਕੇਜ ਦੇਖਿਆ ਜਾਵੇ ਤਾਂ ਜਿਹੜਾ ਸਿੰਗਲ ਓਨਰ ਆਪਰੇਟਰ ਹੈਗਾ ਜਾਂ ਸਮਾਲ ਕੰਪਨੀ ਹੈਗੀ, 1 2 3 4 ਟਰੱਕ ਵਾਲੀ ਕੰਪਨੀ ਹੈਗੀ ਆ, ਉਹਨੂੰ ਬੇਸਿਕਲੀ ਜੇ ਸਟਿਮੂਲਸ ਪੈਕੇਜ 'ਚ ਦੇਖਿਆ ਜਾਵੇ ਤਾਂ ਉਹ ਕਿਤੇ ਵੀ ਫਿੱਟ ਨਹੀਂ ਆਉਂਦਾ। ਜੇ ਫਿੱਟ ਆਉਂਦਾ ਆ ਤੇ ਉੱਥੇ ਸਾਡੀ ਖੁਦ ਦੀ ਪ੍ਰੋਬਲਮ ਖੜੀ ਹੋ ਜਾਂਦੀ ਹੈ ਕਿ ਸਾਡਾ ਪੇਰੋਲ ਨਹੀਂ ਹੈਗਾ, ਔਰ ਜਿਹੜੀਆਂ ਕੰਪਨੀਆਂ ਦਾ ਪੇਰੋਲ ਨਹੀਂ ਹੈਗਾ ਉਹਨਾਂ ਨੂੰ ਉਹ ਕਿਸੇ ਪਾਸੇ ਫਿੱਟ ਨਹੀਂ ਆ ਰਹੀਆਂ, ਕਿਸੇ ਪਾਸੇ ਉਹ ਸਟਰਕਚਰ ਦੇ ਵਿੱਚ ਆ ਨਹੀਂ ਰਹੀਆਂ। ਸੋ ਬਿਲਕੁਲ ਰਮਨ ਜੀ, ਹੁਣ ਜਿਹੜਾ ਟਾਈਮ ਹੈਗਾ ਨਾ, ਟਰੱਕਿੰਗ ਨਾਲ ਰਿਲੇਟਡ ਹਰ ਇੱਕ ਇਸ਼ੂ ਜਿਹੜਾ ਉਹ ਡਿਸਕਸ ਕਰਨ ਦਾ ਮੌਕਾ ਆ, ਚਾਹੇ ਤੁਹਾਡਾ ਇੰਸ਼ੋਰੈਂਸ ਦਾ ਆ, ਚਾਹੇ ਵਰਕਰਸ ਕੌਮ ਦਾ। ਹੁਣ ਪੇਰੋਲ ਤੇ ਤਾਂ ਹੀ ਨਹੀਂ ਹੁੰਦੇ ਸੀ ਵੀ ਵਰਕਰਸ ਕੌਮ ਦੇ ਰੇਟ ਜ਼ਿਆਦੇ ਆ, ਸੋ ਉਹ ਤੁਸੀਂ ਹੁਣ ਡਿਸਕਸ ਕਰ ਸਕਦੇ ਭਈ ਉਹਦੇ ਰੇਟ ਘਟਾਓ ਤਾਂ ਕਿ ਹਰ ਕੋਈ ਬੰਦਾ ਪੇਰੋਲ ਤੇ ਹੋਵੇ। ਸੋ ਹੁਣ ਰਾਈਟ ਨਾਓ ਬਹੁਤ ਵਧੀਆ ਮੌਕਾ ਆ ਜੇ ਤੁਸੀਂ ਜਿਹੜਾ ਪ੍ਰੈਜ਼ੀਡੈਂਟ ਟਰੰਪ ਦਾ ਜੋ ਵੀ ਐਡਮਿਨਿਸਟ੍ਰੇਸ਼ਨ ਆ, ਚਾਹੇ ਟਰਾਂਸਪੋਰਟੇਸ਼ਨ ਸੈਕਟਰੀ ਦਾ, ਉਹਨਾਂ ਨੂੰ ਕੰਟੈਕਟ ਕਰਨ ਦਾ ਤੇ ਕੁਛ ਨਾ ਕੁਛ ਕਰਨ ਦਾ।
ਨਹੀਂ ਬਿਲਕੁਲ ਜੀ, ਤੇ ਉਹ ਕਹਿੰਦੇ ਨਹੀਂ ਹੁੰਦੇ ਵੀ ਇਸ ਵੇਲੇ ਰੱਬ ਨੇੜੇ ਹੋ ਕੇ ਸੁਣਦਾ ਹੈ। ਇਸ ਵੇਲੇ ਜਿਹੜੀ ਉਹ ਐਡਮਿਨਿਸਟ੍ਰੇਸ਼ਨ ਹੈ ਉਹ ਬੜੀ ਨੇੜੇ ਹੋ ਕੇ ਸੁਣ ਰਹੀ ਹੈ, ਔਰ ਲੋਕੀ ਵੀ ਇਸ ਵੇਲੇ ਸਾਥ ਆ। ਸਾਰਾ ਕੁਝ ਜਿਹੜਾ ਆ ਉਹ ਠੀਕ ਹੈ ਇਸ ਵੇਲੇ। ਪ੍ਰੋਪਰ ਜਿਹੜੇ ਇੰਗਰੀਡੀਅੰਟਸ ਹੈਗੇ ਆ ਟੂ ਰੇਜ਼ ਆਰ ਵੋਇਸ। ਸੋ ਵੋਇਸ ਰੇਜ਼ ਕਰਨ ਲਈ ਜਿਹੜੀ ਆ ਉਹ ਡੈਫੀਨੇਟਲੀ ਜਿਹੜਾ ਆ ਔਰ ਜਿਹੜੀ ਉਹ ਕਾਲ ਆਈ ਸੀਗੀ, ਜਿਹੜੀ ਉਹਦੇ ਨਾਲ ਮੇਰੇ ਨਾਲ ਗੱਲ ਹੋਈ ਸੀਗੀ, ਉਹਦੇ ਵਿੱਚ ਵੀ ਅਸੀਂ ਇਹੋ ਹੀ ਡਿਸਾਈਡ ਕੀਤਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਆ ਜੇ ਇਕੱਠੇ ਹੋ ਕੇ ਸਾਰੇ ਜਣੇ ਆਪਾਂ ਕੁਛ ਨਾ ਕੁਛ ਦੇਖੋ, ਪ੍ਰੋਟੈਸਟ ਦਾ ਨਹੀਂ ਮਤਲਬ ਹੈਗਾ ਕਿ ਅਸੀਂ ਹਾਊ ਵੀ ਕੈਨ ਗੈਟ ਆਰ ਵਰਡ ਆਊਟ। ਆਪਾਂ ਆਪਣੀ ਗੱਲ ਉੱਥੋਂ ਤੱਕ ਕਿੱਦਾਂ ਪਹੁੰਚਾ ਸਕਦੇ ਹਾਂ। ਔਰ ਗੱਲ ਪਹੁੰਚਾਉਣ ਦਾ ਜਿਹੜਾ ਆ ਉਹ ਜਿਹੜਾ ਤੁਸੀਂ ਦੱਸ ਹੀ ਦਿੱਤਾ ਕਿ ਜਿਹੜੇ ਤੁਸੀਂ ਆਪਣੇ ਸੈਨੇਟਰ ਹੈਗੇ ਆ, ਜਿਹੜੇ ਲੋਕਲ ਤੁਹਾਡੇ ਹੈਗੇ ਆ, ਜਾਂ ਜਿਹੜੇ ਤੁਹਾਡੇ ਕਾਂਗਰਸਮੈਨ ਹੈਗੇ, ਕਿ ਕੋਈ ਵੀ ਹੈਗਾ, ਕਿਸੇ ਨੂੰ ਵੀ ਇਹ ਚੀਜ਼ ਜਿਹੜੀ ਆ ਇਹ ਹੁਣ ਉਹਨਾਂ ਨਾਲ ਗੱਲ ਕਰਨ ਦਾ ਟਾਈਮ ਹੈਗਾ ਆ। ਦਿਸ ਇਜ਼ ਦਾ ਰਾਈਟ ਟਾਈਮ। ਜੀ ਤੇ ਆਪਣੇ ਨਾਲ ਜਿਹੜੇ ਕੁਝ ਕਾਲਰਸ ਵੀ ਜੀ, ਤੇ ਪਲੱਸ ਆਪਾਂ ਜਿੰਨੇ ਵੀ ਸਾਡੇ ਕਾਲਰਸ ਆ, ਜੇ ਕੋਈ ਟਰੱਕਿੰਗ ਇੰਡਸਟਰੀ ਨਾਲ ਆਪਣੇ ਵਿਚਾਰ ਜੇ ਤੁਸੀਂ ਦੇਣੇ ਚਾਹੁੰਦੇ ਆ, ਜ਼ਰੂਰ ਕਾਲ ਕਰ ਸਕਦੇ ਹੋ, ਤਾਂ ਕਿ ਸਾਰਿਆਂ ਨੂੰ ਪਤਾ ਲੱਗੇ ਵੀ ਰਲ ਮਿਲ ਕੇ ਕੀ ਕੀਤਾ ਜਾ ਸਕਦਾ। ਟੈਲੀਫੋਨ ਨੰਬਰ ਸਾਡੇ ਸਟੂਡੀਓ ਦਾ 408 272 5200 ਜੀ 4082725200। ਤੇ ਆਪਣੇ ਨਾਲ ਜਿਹੜੇ ਇਸ ਟਾਈਮ ਜੁੜ ਚੁੱਕੇ ਨੇ ਸਤਨਾਮ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਹਾਂਜੀ, ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਭ ਤੋਂ ਪਹਿਲਾਂ ਆਪ ਸਾਡੇ ਵੀਰਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਇਨਫੋਰਮੇਸ਼ਨ ਦੇ ਰਹੇ, ਤੇ ਤੁਹਾਡੀ ਲਾਈਨ ਵੀ ਇਹ ਨਹੀਂ ਫਿਰ ਵੀ ਤੁਸੀਂ ਇੰਨੀ ਮਦਦ ਕਰਕੇ ਸਾਨੂੰ ਟਰੱਕਰ ਵੀਰਾਂ ਨੂੰ ਹੁਣ ਸਮਝਣਾ ਚਾਹੀਦਾ ਇੱਥੇ, ਕਿਉਂਕਿ ਅਸੀਂ ਹਮੇਸ਼ਾ ਇਹੀ ਤੁਹਾਡੇ, ਮੇਰਾ ਖਿਆਲ ਵੀ ਰਮਨ ਭਾਜੀ ਵੀ ਹਰ ਵੀਕ ਆਉਂਦੇ, ਅਸੀਂ ਜਿਹੜੇ ਲੋਕ ਤੁਹਾਨੂੰ ਕਾਲਾਂ ਕਰਕੇ ਆਪਣੇ ਚਸਕੇ ਲੈਣੇ, ਸਵਾਦ ਲੈਣੇ ਵੀ ਕੁਐਸਚਨ ਪੁੱਛ ਲਏ, ਆ ਵੀ ਪੁੱਛ ਲਏ, ਆ ਵੀ ਕਰ ਲਈਏ, ਪਰ ਜਦੋਂ ਰਾਈਟ ਟਾਈਮ ਆ, ਜਦੋਂ ਐਕਸ਼ਨ ਲੈਣ ਦਾ ਟਾਈਮ ਦਾ, ਉਹ ਨਹੀਂ ਅਸੀਂ ਕਰਦੇ ਜੀ। ਤੇ ਉਦੋਂ ਜਦ ਪ੍ਰੋਟੈਸਟ ਹੋਇਆ ਸੀ ਤੇ ਬੜਾ ਵਧੀਆ ਸਹਿਯੋਗ ਸਾਰਿਆਂ ਨੇ ਦਿੱਤਾ, ਕਈਆਂ ਦਿੱਤਾ, ਚਲੋ ਨਹੀਂ ਵੀ ਦਿੱਤਾ ਤਾਂ ਵੀ ਕਿਸੇ ਦੀ ਮਜਬੂਰੀ ਹੋਊਗੀ। ਵਧੀਆ ਟਾਈਮ ਸੀ। ਪਰ ਹੁਣ ਆਪਣੇ ਮੈਂ ਕਈ ਦੇਖੇ ਆਪਣੇ ਲੋਕ ਉਹ ਜੋ ਟਰੰਪ ਨੇ ਕੀਤਾ ਉਹੀ ਹੁਣ ਫੋਰਵਰਡ ਕਰੀ ਜਾਂਦੇ, ਸੈਂਡ ਕਰੀ ਇੱਕ ਦੂਜੇ ਨੂੰ ਸ਼ੇਅਰ ਕਰੀ ਜਾਂਦੇ। ਇਹ ਤਾਂ ਹੁਣ ਖਿੱਲਾਂ ਪਾਤੀਆਂ ਸਾਨੂੰ, ਸਾਡੇ ਵਾਸਤੇ ਕੁਛ ਨਹੀਂ ਕੀਤਾ। ਤੇ ਸਾਨੂੰ ਹੁਣ ਚਾਹੀਦਾ ਵੀ ਜੇ ਚਲੋ ਜਿੱਦਾਂ ਤੁਸੀਂ ਕਿਹਾ ਸੈਨੇਟਰ ਨੂੰ ਕਾਲ ਕਰੋ, ਸਾਰਿਆਂ ਨੂੰ ਕਾਲਾਂ ਕਰੋ, ਤੁਸੀਂ ਚਿੱਠੀਆਂ ਈਮੇਲਾਂ ਕਰੋ। ਮੈਂ ਤਾਂ ਇਸ ਵਕਤ ਵੀ ਜੇ ਹੋ ਸਕੇ, ਜੇ ਮਤਲਬ ਜੇ ਚਾਹੀ ਇਹ ਵੀ ਕੋਈ ਮਾੜਾ ਨਹੀਂ ਜੇ ਪ੍ਰੋਟੈਸਟ ਵੀ ਕੀਤਾ ਜਾਵੇ, ਕਿਉਂਕਿ ਹੁਣ ਤਾਂ ਰਾਈਟ ਟਾਈਮ ਆ। ਕੋਈ ਰਾਮ ਸਿੰਘ ਜੀ, ਰਮਨ ਜੀ ਜਿਹੜੇ ਆ ਨਾ ਆਪਣੇ ਦਬਵੀਂ ਆਵਾਜ਼ 'ਚ ਗੱਲ ਕਰਦੇ ਆ, ਆਪਾਂ ਲੇਟਲੀ ਮੈਂ ਦੇਖਦਾ ਹਰ ਰੋਜ਼ ਕਿਹੜੇ ਹਸਪਤਾਲ ਨਹੀਂ ਪ੍ਰੋਟੈਸਟ ਹੁੰਦਾ, ਨਰਸਾਂ ਕਰਦੀਆਂ, ਡਾਕਟਰ ਕਰਦੇ, ਵੀ ਸਾਨੂੰ ਇਕਵਿਪਮੈਂਟ ਨਹੀਂ ਮਿਲ ਰਿਹਾ। ਠੀਕ ਹੈ ਕਿ ਨਹੀਂ? ਤੁਸੀਂ ਖੁਦ ਦੇਖੋ, ਜਦੋਂ ਤੁਸੀਂ ਸਮਾਨ ਡਿਲੀਵਰ ਕਰਨ ਜਾਂਦੇ ਆ, ਉੱਥੇ ਜਿਹੜੇ ਵੀ ਵੇਅਰ ਹਾਊਸ ਜਾਂਦੇ ਆ, ਉਹ ਸਾਨੂੰ ਬਾਥਰੂਮ 'ਚ ਨਹੀਂ ਵੰਡ ਦਿੰਦੇ ਹੈਗੇ, ਹਨਾ। ਸੋ ਇਹ ਬਹੁਤ ਇਸ਼ੂ ਹੈ ਜਿਹੜੇ ਡਿਸਕਸ ਕਰ ਸਕਦੇ ਹਾਂ। ਹਾਂਜੀ, ਖਾਸਾ ਇਸ਼ੂ ਦਾ ਬਹੁਤ ਦੇਖੋ, ਵੇਅਰ ਹਾਊਸ ਤੇ ਸਾਨੂੰ ਬਾਥਰੂਮ ਯੂਜ਼ ਕਰਨ ਦੇ, ਟਰੱਕ ਸਟਾਪਾਂ ਤੇ ਸਾਨੂੰ ਆਪਣਾ ਖਾਣਾ ਨਹੀਂ ਗਰਮ ਕਰਨ ਦੇ, ਮਾਈਕ੍ਰੋਵੇਵ ਬੰਦ ਕਰਦੇ, ਨਹੀਂ ਕਹਿੰਦੇ ਆਪ ਨਹੀਂ, ਤੁਸੀਂ ਕਾਫੀ ਆਪ ਨਹੀਂ ਲੈ ਸਕਦੇ। ਹਾਲਾਂਕਿ ਇੱਥੇ ਆਪਣੇ ਔਰਗਨ ਦੇ ਵਿੱਚ ਸੀਗਾ, ਉਹ ਸਾਨੂੰ ਬਾਥਰੂਮ ਤੇ ਬੁਰਸ਼ ਨਹੀਂ ਕਰਨ ਦਿੰਦੇ ਸੀਗੇ ਜੀ। ਤੁਸੀਂ ਇਹ ਮਤਲਬ ਅਸੀਂ ਤੁਹਾਨੂੰ ਦੱਸੀ ਜਾਂਦੇ ਹਾਂ ਕਾਲਾਂ ਕਰਕੇ ਸਾਡੇ ਨਾਲ ਆ ਹੁੰਦਾ। ਹੁਣ ਰਾਈਟ ਟਾਈਮ ਹੈ। ਮੈਂ ਤਾਂ ਕਹਿੰਦਾ ਜੇ ਮੇਰੇ ਨਾਲ ਵੀਰ ਸਹਿਮਤ ਆ, ਦੱਸੋ, ਅਸੀਂ ਇਕੱਠੇ ਹੋ ਕੇ ਪ੍ਰੋਟੈਸਟ ਵੀ ਕਰਨ ਨੂੰ ਤਿਆਰ ਆ ਵੀ, ਕਿਉਂਕਿ ਤਕਰੀਬਨ ਮੈਂ ਕਿਹਾ ਅੱਧ ਤੋਂ ਜ਼ਿਆਦਾ ਟਰੱਕ ਤਾਂ ਘਰੇ ਬੈਠੇ ਆ। ਜਿਹੜੇ ਜਾਂਦੇ ਵੀ ਵਿਚਾਰੇ ਉਹ ਕਿੰਨਾ ਰਿਸਕ ਲੈਂਦੇ, ਆਪਣੇ ਪਰਿਵਾਰਾਂ ਨੂੰ ਰਿਸਕ 'ਚ ਪਾਉਂਦੇ ਆ ਬੜੇ। ਮਤਲਬ ਮੈਂ ਤਾਂ ਕਹੂੰ ਚਲੋ ਉਹ ਜੇ ਸੇਵਾ ਤੱਕ ਭੁੱਲੇ ਬਹੁਤ ਨੇ ਇਹੀ ਕਰ, ਕਿਉਂਕਿ ਟਾਈਮ ਦਾ ਪਤਾ ਤੁਹਾਨੂੰ ਆਪਣਾ ਵਾ, ਦੂਜੇ ਦਾ ਨਹੀਂ ਪਤਾ ਕਿਹਨੂੰ ਤੁਸੀਂ ਮਿਲਣਾ, ਉੱਥੇ ਕਿਹਨਾਂ ਤੁਸੀਂ ਤੁਹਾਡੇ ਲਾਗੇ ਲੰਘਣਾ, ਪਤਾ ਕੁਛ ਨਹੀਂ ਕਿ ਇਹਦਾ ਕਿੱਥੇ ਹੱਥ ਲੱਗਿਆ। ਤੇ ਹੁਣ ਮਤਲਬ ਇਹੀ ਆ ਵੀ ਤੁਸੀਂ ਇੱਕ ਸਾਨੂੰ ਰੇਟ ਨਹੀਂ ਮਿਲਦਾ, ਇੱਕ ਤਾਂ ਸਾਡੀ ਅਸੀਂ ਇੰਨਾ ਰਿਸਕ ਲੈ ਕੇ ਰੋਡ ਤੇ ਚੜੇ ਹੁਣ ਚੱਲਦੇ ਆ, ਸਭ ਕੁਝ ਕਰਦੇ ਆ, ਫੇਰ ਸਾਨੂੰ ਉਹਦਾ ਰਿਗਾਰਡ ਨਹੀਂ ਮਿਲ ਰਿਹਾ। ਪੈਸੇ ਸਾਨੂੰ ਹੁਣ ਡਾਲਰ ਮੀਲ ਨਹੀਂ ਸਾਨੂੰ ਮਿਲਿਆ ਇਸ ਵੇਲੇ, ਪੈਸੇ ਜਿਹੜੇ ਡਿਸਪੈਚ ਘਰਾਂ ਤੋਂ ਬੈਠੇ ਕਰੀ ਜਾਂਦੇ ਆ, ਬ੍ਰੋਕਰ ਘਰਾਂ ਬੈਠੇ ਕੰਮ ਕਰੀਏ, ਅਸੀਂ ਰੋਡਾਂ 'ਚ ਧੱਕੇ ਖਾ ਰਹੇ ਹਾਂ। ਕਾਹਤੇ ਖਾਦਨ ਜੀ ਹੁਣ ਆਪਣਾ ਹੱਕ ਨਹੀਂ ਮੰਨਦੇ। ਜੇ ਹੁਣ ਮਤਲਬ ਅਸੀਂ ਹੱਕ ਮੰਨ ਲਿਆ, ਅਸੀਂ ਗੱਲਾਂ ਕਰਨ ਜੋਗੇ ਹਾਂ, ਗੱਲਾਂ ਨਾ ਕਰੀਏ, ਐਕਸ਼ਨ ਲੈਣ ਦਾ ਟਾਈਮ ਹੈ ਹੁਣ। ਪ੍ਰੈਜ਼ੀਡੈਂਟ ਚਲ ਧੰਨਵਾਦ ਕਰਤਾ, ਮੇਰੇ ਤਾਂ ਕੋਈ ਵੱਡੀ ਡੀਲ ਨਹੀਂ। ਉਹਦੇ 'ਚ ਸਤਨਾਮ ਸਿੰਘ ਜੀ ਉਹਨੇ ਇਹ ਵੀ ਕਿਹਾ ਵੀ ਆਵਰ ਆਫ ਆਪਰੇਸ਼ਨ ਦਾ ਅਸੀਂ ਚੱਕਤਾ। ਹੁਣ ਮੈਂ ਕਹਿੰਦਾ ਆਵਰ ਆਫ ਆਪਰੇਸ਼ਨ ਦਾ ਤੁਸੀਂ ਕਰਤਾ, ਜੇ ਤੁਸੀਂ 15-16 ਘੰਟੇ ਕੰਮ ਕਰਦੇ, ਜੇ ਉਹੀ ਤੁਹਾਨੂੰ 10 ਘੰਟੇ ਕਰਕੇ ਕੰਮ ਮਿਲਦਾ, ਫਿਰ ਤੁਸੀਂ ਇੰਨੇ ਘੰਟੇ ਕਾਹਤੇ ਕਰਦੇ ਆ? ਠੀਕ ਹੈ ਕਿ ਨਹੀਂ? ਸੋ ਉਹ ਗੱਲ ਕਰਦੀ ਆ, ਨਾ ਕਿ ਘੰਟੇ ਵਧਾਉਣ ਦੀ। ਠੀਕ ਹੈ, ਨਾਲੇ ਬੀਜੀ ਨਾ ਘੰਟੇ ਦਾ ਹੁਣ FMCS ਨੇ ਵੀ ਉਹਨੂੰ ਕਹਿਤਾ ਵੀ ਆਪਣੇ ਉਹਨਾਂ ਨੂੰ ਲੋਡ ਕਰਕੇ ਉਹਨੇ ਕਰਤਾ ਆਪਣੀ ਮਰਜ਼ੀ ਨਾਲ। ਜਾ ਇਹ ਤੋਂ ਬਾਅਦ ਦੇਖੋ ਤਾਂ ਇਹਨੀ ਨਕੇਲ ਚੰਗੀ ਤਰ੍ਹਾਂ ਪਾਉਣੀ ਆ ਕਿ ਇਹਨੂੰ ਹਿੱਲਣ ਨਹੀਂ ਦੇਣਾ। ਹਜੇ ਵੀ ਕਿਹੜਾ ਹਰਦੇ ਲੋਕ ਟਿਕਟਾਂ ਮਿਲੀ ਜਾਂਦਾ, ਸਾਨੂੰ ਲੋਕ ਬਸ ਨਹੀਂ ਕਰਦੇ। ਮੈਂ ਤਾਂ ਕਹਿੰਦਾ ਵੀ ਵੀਰੋ ਜਾਗੋ, ਟਾਈਮ ਆ ਹੁਣ, ਜਿੱਦਾਂ ਰੱਬ ਨੇ ਕਈ ਵਾਰ ਬਾਰ-ਬਾਰ ਨਹੀਂ ਤੁਹਾਨੂੰ ਚਾਂਸ ਮਿਲਦਾ ਹੁੰਦਾ,
ਇਹ ਚਾਂਸ ਦਿੱਤਾ, ਹੁਣ ਜਾਗ ਪਾਓ, ਬੋਲ ਪਾਓ, ਕੁਝ ਐਕਸ਼ਨ ਲੈ ਲਓ। ਮੈਂ ਤਾਂ ਇਹੀ ਮੇਰੀ ਬੇਨਤੀ ਹੈ ਸਾਰਿਆਂ ਨੂੰ। ਥੈਂਕ ਯੂ ਜੀ। ਜੇ ਕੋਈ ਵੀਰ ਮੇਰਾ ਅੱਗੇ ਤਾਂ ਮੇਰੇ ਨਾਲ ਕਾਲ ਕਰੋ, ਕੰਟੈਕਟ ਕਰੀਏ, ਇਹਦਾ ਸ਼ੁਰੂਆਤ ਕਿਸੇ ਪਾਸੇ ਕਰੀਏ। ਜੀ ਥੈਂਕ ਯੂ ਜੀ, ਧੰਨਵਾਦ, ਬੜੀ ਮਿਹਰਬਾਨੀ। ਥੈਂਕ ਯੂ Okay. ਸਤਨਾਮ ਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ। ਹਰਜੋਤ ਭਾਜੀ ਬਿਲਕੁਲ ਜਿਹੜੀ ਗੱਲ ਹੈਗੀ ਹੈ ਨਾ, ਜਿਹੜੀ ਗੱਲ ਕੀਤੀ ਜਾ ਰਹੀ ਹੈ ਕਿ ਜੇ ਕੁਝ ਵੀ ਕਰਨਾ ਹੈਗਾ ਤੇ ਜਿਵੇਂ ਕਿ ਹੁਣ ਦੂਜੀਆਂ ਜਿਹੜੀਆਂ ਆਰਗੇਨਾਈਜੇਸ਼ਨਸ ਜਾਂ ਦੂਜੀਆਂ ਜਿਹੜੀਆਂ ਆਰਗੇਨਾਈਜੇਸ਼ਨ ਲੱਗੀਆਂ ਆ ਜਿਹੜੀਆਂ ਕਿ ਟਰਾਈ ਕਰ ਰਹੀਆਂ, ਉਹਨਾਂ ਨਾਲ ਜਿਹੜੀ ਅੱਜ ਗੱਲ ਹੋਈ ਆ ਕਿ ਉਹਨਾਂ ਦੇ ਨਾਲ ਅਸੀਂ ਸਹਿਮਤ ਆ ਇਸ ਚੀਜ਼ ਦੇ, ਉਹਨਾਂ ਦੇ ਵਿੱਚ ਹੱਕ 'ਚ ਆ। ਤੋ ਜਿਹੜੀ ਇਹ ਚੀਜ਼ ਆ ਹੁਣ ਇਹਨੂੰ ਲੇ ਡਾਊਨ ਕੀਤਾ ਜਾਣਾ ਹੈ। ਇਹ ਚੀਜ਼ ਦੇਖੋ, ਆਪਾਂ ਉਹ ਚੀਜ਼ ਨਹੀਂ ਕਰਨੀ ਚਾਹੁੰਦੇ ਕਿ ਜਿਹੜੀ ਆਪਾਂ ਪਹਿਲਾਂ ਕੀਤੀ ਸੀ ਔਰ ਅਸੀਂ ਕਿਸੇ ਸਿੱਟੇ ਤੇ ਨਹੀਂ ਪਹੁੰਚੇ। ਅਸੀਂ ਉਹ ਚੀਜ਼ ਕਰਨੀ ਚਾਹੁੰਦੇ ਆ, ਅਸੀਂ ਉਸ ਚੀਜ਼ ਨੂੰ ਸਪੋਰਟ ਕਰਾਂਗੇ ਜਿੱਥੇ ਕਿ ਸਾਰਾ ਆਰਗੇਨਾਈਜ਼ਡ ਕੰਮ ਹੋਊਗਾ। ਜੇ ਆਰਗੇਨਾਈਜ਼ ਨਹੀਂ ਹੈਗਾ, ਆਪਾਂ ਚੁੱਕ ਕੇ ਇੱਕ ਇੱਧਰੋਂ ਗੱਡੀਆਂ ਭਜਾ ਕੇ ਉਧਰ ਨੂੰ ਵਾੜਤੀਆਂ ਤੇ ਆਹ ਕਰਤਾ ਉਹ ਕਰਤਾ, ਉਹਦੇ ਨਾਲ ਕੁਝ ਨਹੀਂ ਹੋਣਾ। ਠੀਕ ਹੈ ਨਾ। ਸੋ ਉਹਦੇ ਚ ਰਮਨ ਜੀ ਇਹ ਆ ਨਾ, ਦੇਖੋ ਮੈਂ ਤੁਹਾਨੂੰ ਦੱਸਦਾ, ਆਰਗੇਨਾਈਜ਼ ਕਰਨਾ ਪੈਣਾ ਜੀ। ਜੀ ਸੋ ਬਿਲਕੁਲ ਜਿਸ ਤਰ੍ਹਾਂ ਤੁਸੀਂ ਕਹਿ ਰਹੇ, ਪ੍ਰੋਬਲਮ ਕੀ ਆ ਵੀ ਮੈਜੋਰਟੀ ਚ ਜਿਹੜੇ USA ਦੇ ਜਿਹੜੇ ਲੋਕ ਆ, ਉਹਨਾਂ ਨੂੰ ਪਤਾ ਹੀ ਨਹੀਂ ਵੀ ਟਰੱਕਾਂ ਦੀ ਕੀ ਪ੍ਰੋਬਲਮ ਆ। ਈਵਨ ਜਿਹੜੇ ਪੋਲਿਟਿਕਸ 'ਚ ਆ, ਉਹਨਾਂ ਨੂੰ ਨਹੀਂ ਪਤਾ ਕੀ ਪ੍ਰੋਬਲਮ ਆ। ਹੁਣ ਕੀ ਹੁੰਦਾ ਆ ਵੀ ਇੱਕ ਛੋਟੇ ਜਿਹੇ ਹਸਪਤਾਲ ਦੀ ਖਬਰ ਆਉਂਦੀ ਆ ਵੀ ਜੀ 20 ਨਰਸਾਂ ਨੇ ਪ੍ਰੋਟੈਸਟ ਕਰਤਾ, ਸਾਡੇ ਕੋਲ ਇਕਵਿਪਮੈਂਟ ਨਹੀਂ ਹੈਗਾ। ਸੋ ਹੁਣ ਮੌਕਾ ਇਹ ਆ ਲੋਕਾਂ ਨੂੰ ਦੱਸਣ ਦਾ, ਕਿਉਂਕਿ ਪਬਲਿਕ ਤੁਹਾਡੇ ਵੱਲ ਹੋਊਗੀ। ਪਬਲਿਕ ਨੂੰ ਪਤਾ ਵੀ ਟਰੱਕਰਸ ਹੀ ਆ ਜਿਹੜਾ ਹੁਣ ਸਮਾਨ ਲਿਆ ਰਿਹਾ, ਕਾਸਕੋ ਖਾਲੀ ਪਏ ਆ, ਵਾਲਮਾਰਟ ਖਾਲੀ ਪਏ ਆ। ਸੋ ਜੇ ਤੁਸੀਂ ਹੁਣ ਕੋਈ ਵੀ ਗੱਲ ਕਰੋਗੇ, ਲੋਕ ਤੁਹਾਡੇ ਹੱਕ 'ਚ ਆਉਣਗੇ, ਮੀਡੀਆ ਵੀ ਹੱਕ 'ਚ ਆਊਗਾ। ਕਿਉਂਕਿ ਜਿੱਥੇ ਵੀ ਹੁਣ ਮੀਡੀਆ ਨੂੰ ਲੱਗਦਾ ਆ ਵੀ ਇਹ ਮਾੜੀ ਜਿਹੀ ਗੱਲ ਇੱਥੇ ਇਹਨਾਂ ਦਾ ਨੁਕਸਾਨ ਹੋ ਰਿਹਾ ਹੈਗਾ, ਉਹ ਉਸ ਗੱਲ ਨੂੰ ਪੂਰੀ ਚੱਕ ਰਹੇ ਹੈਗੇ ਆ। ਜੀ ਤੇ ਆਪਣੇ ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਗੱਲ ਹੈ। ਇਹਦੇ ਵਿੱਚ ਅਗੇਨ ਖਾਲਸਾ ਜੀ, ਅਗੇਨ ਜਿਹੜੀ ਪ੍ਰੋਬਲਮ ਹੈਗੀ ਹੈ ਨਾ, ਪ੍ਰੋਬਲਮ ਇਹ ਆ ਕਿ ਤੁਸੀਂ ਕੋਈ ਵੀ ਚੀਜ਼ ਪਲੇਟਫਾਰਮ ਤੇ ਲੈ ਆਓ ਔਰ ਮੈਂ ਗਰੰਟੀ ਕਰਦਾ ਕਿ ਸਾਡੇ ਹੀ ਪੰਜਾਬੀ ਜਿਹੜੇ ਆ ਉਹ ਸ਼ਾਮ ਨੂੰ ਮੂੰਹ ਇੱਥੇ ਤੁਹਾਡੇ ਨਾਲ ਬਹਿ ਕੇ ਹਾਂ ਕਰਕੇ ਸ਼ਾਮ ਨੂੰ ਦੂਜੇ ਬੰਨੇ ਜਾ ਕੇ ਦੂਜੇ ਬੰਨੇ ਨੂੰ ਤੁਰ ਪੈਣਗੇ। ਠੀਕ ਹੈ ਨਾ। ਇਹ ਪ੍ਰੋਬਲਮ ਹੈ ਸਾਡੀ। ਅਸੀਂ ਸਿਰਫ 4 ਬੰਦਿਆਂ 'ਚ ਬਹਿ ਕੇ ਹਾਲਾ ਲਾਲਾ ਕਰਨ ਜੋਗੇ ਆ, ਪਰ ਜਦੋਂ ਐਕਸ਼ਨ ਦਾ ਟਾਈਮ ਆਉਂਦਾ ਉਦੋਂ ਕੋਈ ਅੱਗੇ ਨਹੀਂ ਆਉਂਦਾ। ਜੀ ਤੇ ਹੁਣ ਐਕਸ਼ਨ ਜਿਹੜਾ ਜੀ ਵੀਰੋ ਲੈ ਲਓ, ਜਿਹੜੇ ਵੀ ਇਸ ਦੇ ਨਾਲ ਜੁੜੇ ਹੋਏ ਨੇ। ਅਗਲੇ ਜਿਹੜੇ ਕਾਲਰ ਨੇ ਆਪਣੇ ਨਾਲ ਜੁੜੇ, ਸ਼ੇਰ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ ਸ਼ੇਰ ਸਿੰਘ ਜੀ। ਠੀਕ ਹੈ ਭਾਜੀ, ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਭਾਈ ਇਹਨਾਂ ਦੀ ਗੱਲ ਦੇ ਨਾਲ ਬਹੁਤ ਜ਼ਿਆਦਾ ਸਹਿਮਤ ਆ ਭਾਜੀ ਕਿ ਆਪਾਂ ਨੂੰ ਹੁਣ ਭਾਜੀ ਕੋਈ ਨਾ ਕੋਈ ਸਟੈਂਡ ਲੈਣਾ ਚਾਹੀਦਾ, ਕਿਉਂਕਿ ਮੋਸਟਲੀ ਆਪਣੇ ਵੀਰ ਆ ਜਿਹੜੇ ਸਾਰੇ ਜਿਹੜੇ ਸਵਾਦ ਲੈਣ ਲਈ ਆਉਂਦੇ, ਜਿਹੜੇ ਮੋਸਟਲੀ ਆਪਦੇ ਵਿਚਾਰ ਦੱਸ ਦੇਣਗੇ ਕਿ ਆਪਾਂ ਨੂੰ ਏਦਾਂ ਕਰਨਾ ਚਾਹੀਦਾ, ਆਪਾਂ ਨੂੰ ਏਦਾਂ ਕਰਨਾ ਚਾਹੀਦਾ। ਐਂਡ ਆਫ ਦਾ ਡੇ ਇੱਥੇ ਗੱਲ ਕਰਕੇ ਚੱਲ ਜਾਣਗੇ, ਬਾਅਦ ਚ ਸਿਰਫ ਤੇ ਸਿਰਫ ਫੰਡ ਕਰਦੇ ਆ ਕਿ ਆਪਾਂ ਏਦਾਂ ਕਰਤਾ, ਆਪਾਂ ਹੁਣ ਜਾ ਕੇ ਪਾਰਕ ਦੇ ਵਿੱਚ ਖੇਲ ਲੈਂਦੇ ਆ ਕਿ ਆਪਣੇ ਦਿਨ ਤਾਂ ਵਿਹਲੇ ਹੀ ਆ। ਨਹੀਂ ਕਿ ਜਿਹੜੀਆਂ ਚੀਜ਼ਾਂ ਆਪਾਂ ਨੂੰ ਕਰਨੀਆਂ ਚਾਹੀਦੀਆਂ ਉਹਦੇ ਪ੍ਰਤੀ ਆਪਾਂ ਨੂੰ ਸੀਰੀਅਸ ਹੋਣਾ ਚਾਹੀਦਾ। ਜੀ ਬਿਲਕੁਲ ਸ਼ੇਰ ਸਿੰਘ ਜੀ। ਤੇ ਬਿਲਕੁਲ ਮੈਂ ਤਾਂ ਬੇਨਤੀ ਕਰੂੰਗਾ ਰਮਨ ਹੋਣਾ ਨੂੰ ਵੀ ਤੁਸੀਂ ਜਿਹੜੀ ਹੈ ਇੱਕ ਟਰੱਕਰਾਂ ਦੇ ਲਈ ਫੋਰਮ ਬਣਾਓ, ਕੋਈ ਫੋਰਮ ਜਿਹੜਾ ਉਹ ਤਿਆਰ ਕਰੋ ਜਿਹਦੇ ਵਿੱਚ ਲੋਕ ਆਪਣਾ ਨਾਮ, ਫੋਨ ਨੰਬਰ ਜਿਹੜਾ ਆ ਉਹ ਇਸ ਦੇ ਹੱਕ ਦੇ ਵਿੱਚ, ਜਾਂ ਪਟੀਸ਼ਨ ਟਾਈਪ ਜਿਹੜੀ ਆ ਵੀ ਇੱਥੇ ਆ ਕੇ ਆਪਾਂ ਇਕੱਠੇ ਹੋ ਕੇ ਕੁਛ ਨਾ ਕੁਛ ਜਿਹੜਾ ਉਹ ਕਰਨਾ ਆ, ਇਸ ਪਾਸੇ ਵੱਲ ਨੂੰ ਜਿਹੜਾ ਉਹ ਕਦਮ ਜਿਹੜਾ ਉਹ ਵਧਾਓ। ਜੇ ਕੋਈ ਹੋਰ ਟਰੱਕਿੰਗ ਐਸੋਸੀਏਸ਼ਨ ਇਸ ਦੇ ਵਿੱਚ ਕੋਈ ਜੁੜਦੀ ਆ, ਉਹਨਾਂ ਦੇ ਨਾਲ ਰਾਬਤਾ ਕਾਇਮ ਕਰੋ। ਹੋਰ ਜਿਹੜੀ ਕਮਿਊਨਿਟੀ ਦੀਆਂ ਐਸੋਸੀਏਸ਼ਨ ਆ ਉਹਨਾਂ ਦੇ ਨਾਲ ਰਾਬਤਾ ਕਾਇਮ ਕਰੋ। ਬਹੁਤ ਸਾਰੇ ਜਿਹੜੇ ਟਰੱਕਰਸ ਆ, ਉਹ ਜਿਹੜੀ ATA ਆ ਜੋ ਉੱਥੇ ਤੁਰਿਆ ਫਿਰਦਾ ਸੀ, ਉਹ ਤੋਂ ਬਹੁਤ ਨਾਖੁਸ਼ ਸੀਗੇ। ਕਹਿੰਦੇ ਇਹ ਤਾਂ ਸਿਰਫ ਮੈਗਾ ਕੈਰੀਅਰਸ ਦੀ ਗੱਲ ਕਰਨ ਵਾਲੇ ਆ, ਛੋਟਿਆਂ ਦੀ ਤਾਂ ਹੈ ਨਹੀਂ। ਛੋਟੇ ਓਨਰ ਆਪਰੇਟਰਾਂ ਦੀ ਜਿਹੜੀ ਗੱਲ ਕੌਣ ਕਰੂਗਾ, ਉਹਨਾਂ ਦੀ ਸੁਣੂਗਾ ਕੌਣ? ਕਹਿੰਦੇ ਈਲਨ ਚਾਓ ਨਾਲੇ ਟਰੱਕਰਾਂ ਦਾ ਧੰਨਵਾਦ ਕਰੀ ਜਾਂਦੇ ਤੇ ਨਾਲੇ ਕਹਿੰਦੇ ਵੀ ਤੁਸੀਂ ਆਟੋਨਮਸ ਟਰੱਕਿੰਗ ਵਾੜਨ ਨੂੰ ਫਿਰਦੇ ਆ, ਅਸੀਂ ਕਿੱਧਰ ਜਾਵਾਂਗੇ? ਫੈਡੈਕਸ ਵਾਲਿਆਂ ਨੂੰ ਚਾਬੀ ਦੇ ਦਿੱਤੀ ਤੇ ਫੈਡੈਕਸ ਵਾਲਿਆਂ ਨੇ ਆਪਣੇ ਡਰਾਈਵਰ ਲੇ ਆਫ ਕੀਤੇ ਆ। ਦੱਸੋ, ਦੇਖੋ ਜੀ ਹੈ ਨਾ। ਨਹੀਂ ਇਹ ਰਾਜਕਰਨ, ਇੱਕ ਤੇ ਇੱਥੇ ਮੈਂ ਇੱਕ ਗੱਲ ਹੋਰ ਵੀ ਕਹਿ ਦਿਆਂ, ਠੀਕ ਹੈ ਨਾ, ਕਿ ਅਸੀਂ ਹੁਣ ਜਿਹੜਾ ਓਇਡਾ ਹੈਗੀ ਆ, ਜਿਹੜੀ ਇੰਡੀਪੈਂਡੈਂਟ ਓਨਰ ਆਪਰੇਟਰ ਐਸੋਸੀਏਸ਼ਨ ਹੈਗੀ ਆ, ਉਹਨਾਂ ਦੇ 1,60,000 ਮੈਂਬਰ ਆ, ਉਹਨਾਂ ਨੂੰ ਵੀ ਉੱਥੇ ਨਹੀਂ ਸੱਦਿਆ। ਠੀਕ ਹੈ ਨਾ, ਉਹਨਾਂ ਨੂੰ ਵੀ ਉੱਥੇ ਸੱਦਿਆ। ਅੱਛਾ, ਉਸ ਤੋਂ ਬਾਅਦ ਅਸੀਂ ਜੇ ਨਾਪਟਾ ਰਿਪਰੈਜ਼ੈਂਟ ਕਰਦੀ ਆਪਣੇ ਪੰਜਾਬੀਆਂ ਨੂੰ, ਤੇ ਅਸੀਂ ਜਾ ਕੇ ਉਹਨਾਂ ਨੂੰ ਦੱਸੀਏ ਵੀ ਸਾਡੇ 800 ਮੈਂਬਰ ਆ, ਤੇ ਅਗਲੇ ਤੁਸੀਂ ਦੱਸੋ ਵੀ ਸਾਨੂੰ ਉੱਥੇ ਸ਼ਰਮ ਆਊ ਕਿ ਨਹੀਂ ਆਊਗੀ? ਜੀ ਬਿਲਕੁਲ। ਇਹ ਤਾਂ ਭਾਈ ਜਲਦੀ ਇੱਕ ਦੂਜੇ ਦੇ ਨਾਲ ਜੁੜੋ, ਇਹ ਬਣ ਜਾਓ, ਇਕੱਠੇ ਹੋ ਜਾਓ, ਆਰਗੇਨਾਈਜੇਸ਼ਨ ਕਰ ਲਓ ਤਿਆਰ। ਨਹੀਂ ਤਾਂ ਇਸੇ ਚੀਜ਼ ਦੇ ਵਿੱਚ ਲੜਾਈ 'ਚ ਨਾ ਰਹਿ ਜਾਓ ਵੀ ਮੈਂ 2 ਆਈਡੀਆਂ ਨਾਲ ਚਲਾਉਣਾ ਕਿ ਸਿੰਗਲ ਆਈਡੀ ਨਾਲ ਚਲਾਉਣਾ, ਵੀ ELD ਚਾਹੀਦੀ ਆ ਕਿ ਨਹੀਂ ਚਾਹੀਦੀ। ਹੁਣ ਮੌਕਾ ਆ, ਲੋਹਾ ਗਰਮ ਆ, ਸੱਟ ਮਾਰੋ, ਥੋੜੇ ਦੇ ਨਾਲ ਸੱਟ ਮਾਰੋ, ਤਾਂ ਜੋ ਤੁਹਾਡੀ ਜਿਹੜੀ ਆਵਾਜ਼ ਆ ਉਹ ਸੁਣੀ ਜਾ ਸਕੇ, ਉਹਨਾਂ ਨੂੰ ਜਿਹੜਾ ਉਹ ਪਤਾ ਲੱਗੇ। ਕਿਉਂਕਿ ਰਾਈਟ ਨਾਓ ਹਰ ਇੱਕ ਨੂੰ ਪਤਾ ਵੀ ਕਿੰਨੀ ਇੰਪੋਰਟੈਂਸ ਹੈਗੀ ਆ ਟਰੱਕਿੰਗ ਦੀ, ਵੀ ਵਿਦਆਊਟ ਟਰੱਕਿੰਗ ਜਿਹੜਾ ਘਰਾਂ ਦੇ ਵਿੱਚ ਰਾਸ਼ਨ ਪਹੁੰਚ ਰਿਹਾ, ਰੋਟੀ ਪਹੁੰਚ ਰਹੀ, ਸਾਰਾ ਕੁਝ ਪਹੁੰਚ ਰਿਹਾ, ਇਹ ਮਿਲਣਾ ਨਹੀਂ ਆ।
ਲੋਕਾਂ ਨੂੰ ਸਮਝ ਹੀ ਜਿਹੜੀ ਆ ਇਸ ਚੀਜ਼ ਦੀ ਹੁਣ ਜਿਹੜੀ ਉਹ ਆ ਰਹੀ ਆ ਵੀ ਕੌਣ ਜਿਹੜਾ ਇਸ ਮੌਕੇ ਦੇ ਵਿੱਚ ਜਿਹੜੇ ਐਸੈਂਸ਼ੀਅਲ EMPLOYEES ਜਾਂ ਵਰਕਰਸ ਆ ਉਹ ਹੁਣ ਐਕਚੁਅਲ 'ਚ ਪਤਾ ਲੱਗ ਰਿਹਾ ਤੁਸੀਂ ਲੋਕਾਂ ਨੂੰ। ਦੇਖੋ ਆਪਣੇ ਰਾਜਕਨਵੀਰ ਸਿੰਘ, ਸਾਡੀ ਕੈਲੀਫੋਰਨੀਆ ਸਟੇਟ ਦੇ ਗਵਰਨਰ ਨੇ $125 ਮਿਲੀਅਨ ਅਨਡਾਕੂਮੈਂਟਡ ਲੋਕਾਂ ਲਈ ਰੱਖ ਲਿਆ ਵੀ ਅਸੀਂ ਉਹਨਾਂ ਨੂੰ ਪੈਸੇ ਦੇਣੇ ਆ। ਉਹਦੇ ਕੋਲ ਕਿਸੇ ਨੇ ਗੱਲ ਉਠਾਈ ਆ ਤਦੇ ਰੱਖਿਆ, ਨਹੀਂ ਸੁਪਨਾ ਥੋੜ੍ਹਾ ਆਇਆ। ਸੋ ਤੁਸੀਂ ਆਪਣੇ ਕੱਲਾ ਟਰੰਪ ਐਡਮਿਨਿਸਟ੍ਰੇਸ਼ਨ ਫੈਡਰਲ ਤੇ ਤਾਂ ਕਰਨਾ ਹੀ ਕਰਨਾ, ਲੋਕਲ ਸਟੇਟ ਤੇ ਵੀ ਕਰ ਸਕਦੇ ਆ ਗਵਰਨਰ ਨੂੰ ਵੀ ਭਾਈ ਸਾਨੂੰ ਹਰ ਸਟੇਟ 'ਚ ਆਹ ਪ੍ਰੋਬਲਮ ਹੈਗੀ ਆ। ਜੀ ਬਿਲਕੁਲ। ਤੇ ਜਾਂ ਉਹ ਜਿਹੜੇ ਲੋਕਾਂ ਦਾ ਹੁਣ ਕੰਮ ਰੁਕਿਆ ਆ ਉਹਨਾਂ ਦੇ ਲਈ ਇਹ ਅਨਇੰਪਲੋਇਮੈਂਟ ਕਦੋਂ ਓਪਨ ਕਰਨਗੇ, ਇਹ ਅਜੇ ਵਕਤੀ ਗੱਲ ਆ ਵੀ ਪਤਾ ਨਹੀਂ ਉਹ ਕਦੋਂ ਹੋਣੀ ਆ। ਤੇ ਆਪਣੇ ਨਾਲ ਹੋਰ ਕਾਲਰ ਵੀ ਜੁੜੇ ਨੇ, ਸਨੀ ਗਰੇਵਾਲ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਮੈਂ ਤਾਂ ਬਾਈ ਜੀ ਆਹੀ ਕਹਿਣਾ ਸੀਗਾ, ਆਪਣੇ ਜਿਹੜੀ ਨਾ ਇਸ ਟਾਈਮ ਜਿਵੇਂ ਆਪਾਂ ਪ੍ਰੋਟੈਸਟ ਜੇ ਨਹੀਂ ਵੀ ਕਰ ਸਕਦੇ, ਸਭ ਤੋਂ ਵੱਡੀ ਪਾਵਰ ਬਾਈ ਜੀ ਵੋਟ ਦੀ ਆ। ਜਿਵੇਂ ਇੰਡੀਆ ਵੋਟਾਂ ਲੈਣ ਦੀ ਕੁਝ ਵੀ ਕਰਦੇ ਆ ਨਾ, ਇਹਨਾਂ ਨੂੰ ਵੀ ਹੁੰਦਾ ਇੱਥੇ, ਬਸ ਰਿਸ਼ਵਤਾਂ ਨਹੀਂ ਇਹ ਦੇ ਸਕਦੇ ਜੀ। ਆਪਣੇ ਲੋਕ ਟਿਕਟੌਕ ਦੇ, ਫੇਸਬੁੱਕ ਦੇ ਸਾਰੇ ਕਿਤੇ ਹੈਗੇ ਆ, ਸਾਰੇ ਕਿਤੇ ਵੀਡੀਓਜ਼ ਬਣਾਉਣੀਆਂ ਆਉਂਦੀਆਂ ਨੇ, ਕੈਮਰੇ ਦੀਆਂ, ਸਨੈਪਚੈਟ ਤੇ ਫੇਸ ਚੇਂਜ ਕਰਨੇ ਆਉਂਦੇ ਆ। ਆਪਣੇ ਰਿਪਰੈਜ਼ੈਂਟੇਟਿਵ ਨੂੰ ਟੈਗ ਕਿਉਂ ਨਹੀਂ ਕਰਨਾ ਆਉਂਦਾ ਜੀ ਕਿਸੇ ਨੂੰ ਜੀ, ਵੀ ਉਹਨਾਂ ਨੂੰ ਟੈਗ ਕਰੋ ਵੀ ਅਸੀਂ ਤੁਹਾਨੂੰ ਵੋਟ ਨਹੀਂ ਪਾਉਣੀ ਜੇ ਸਾਡੇ ਟਰੱਕਰ ਨੂੰ ਨਾ ਲਿਆ। ਹੁਣ ਇਲੀਗਲ ਇਮੀਗ੍ਰੈਂਟ ਨੂੰ ਪੈਸੇ ਦੇਣ ਨੂੰ ਫਿਰਦੇ ਆ, ਠੀਕ ਆ, ਕੋਈ ਪ੍ਰੋਬਲਮ ਨਹੀਂ, ਦੇ ਦਿਓ, ਸਾਰੇ ਹੁੰਦੇ ਨੇ ਚਾਹੀਦੇ, ਪਰ ਸਾਡਾ ਕੀ ਕਸੂਰ ਹੈ ਜੀ? ਅਸੀਂ ਇੱਕ ਟਰੱਕ $1,75,000 ਦਾ ਇਕੱਲਾ ਡੀਜ਼ਲ ਪਵਾ ਲੈਂਦਾ ਜੀ ਸਾਲ ਦਾ। ਉਹ ਅਸੀਂ ਇਕਨੋਮੀ ਨੂੰ ਕੁਝ ਕਰਦੇ ਨਹੀਂ, ਅਸੀਂ ਬਾਹਰ ਨਹੀਂ ਖਾਂਦੇ, ਅਸੀਂ ਇਕਨੋਮੀ ਦਾ ਕਿੱਡਾ ਹਿੱਸਾ ਵਾ। ਨਾਲੇ ਮੈਂ ਬਾਈ ਜੀ ਕਹਿਣਾ ਸੀਗਾ, ਆਪਣੇ ਹੁਣ ਨਾ ਜਿਹੜੇ ਆਹ ਰਮਨ ਬਾਈ ਜੀ ਉਹਨਾਂ ਦੀ ਨਾਪਤਾ ਵਾ, ਮੈਂ ਵੀ ਜੁਆਇਨ ਕੀਤੀ ਹੋਈ ਆ। ਅਸੀਂ ਟਰੱਕਾਂ ਵਾਲਿਆਂ ਨੂੰ ਕਿਹਾ ਸੀ ਕਰ ਲਓ, ਕਹਿੰਦੇ ਬਾਈ ਇਹਦੇ ਨਾਲ ਕੀ ਹੋਊਗਾ। ਸੋ ਮਤਲਬ ਪਹਿਲਾਂ ਪੁੱਛਦੇ ਆ ਵੀ ਇਹਦੇ ਨਾਲ ਹੋਊਗਾ ਕੀ, ਪਹਿਲਾਂ ਜੁਆਇਨ ਤਾਂ ਕਰ ਲਓ। $10 ਬਾਈ ਜੀ, ਕਿਹੜਾ ਓਨਰ ਆਪਰੇਟਰ ਏਡਾ ਗਰੀਬ ਆ ਵੀ $10 ਨਹੀਂ ਸਪੈਂਡ ਕਰ ਸਕਦਾ। ਨਾਲੇ ਡਰਾਈਵਰਾਂ ਨੂੰ ਉਹਨਾਂ ਨੇ ਫ੍ਰੀ ਰੱਖੀ ਹੋਈ। ਅੱਜ ਤੱਕ ਇੱਕ ਵੀ ਐਸੋਸੀਏਸ਼ਨ ਨਹੀਂ ਹੈਗੀ ਜਿਹਨੇ ਕਿਸੇ ਨੇ ਕਿਹਾ ਹੋਵੇ ਅੱਜ ਬਾਈ ਤੁਹਾਡੀ ਨਾਲ ਫ੍ਰੀ ਆ। ਜਿੰਨੇ ਡਰਾਈਵਰ ਨੇ ਉਹੀ ਤਾਂ ਕਰ ਉਹੀ ਫ੍ਰੀ ਵਾਲੇ ਕਰ ਲੈਣ, ਚਾਹੇ ਪਹਿਲਾਂ ਉਹੀ ਹਜ਼ਾਰਾਂ 'ਚ ਹੋ ਜਾਣਗੇ ਬਾਈ ਜੀ। ਜਿੰਨੇ ਆਪਾਂ ਸਟਰੋਂਗ ਹੋਵਾਂਗੇ ਉਨੀ ਆਪਣੀ ਪਾਵਰ ਅੱਗੇ ਵਧੂਗੀ, ਨਹੀਂ ਤਾਂ ਕਿਸੇ ਨੇ ਨਹੀਂ ਪੁੱਛਣਾ ਜੀ। ਬੈਠੇ ਆ ਹੁਣ, ਕਿਸੇ ਨੇ ਕਿਸੇ ਨੂੰ ਨਹੀਂ ਪੁੱਛਿਆ। W2 ਵਾਲਿਆਂ ਨੂੰ ਪੁੱਛ ਲਿਆ, ਆਪਾਂ ਨੂੰ ਕਿਸੇ ਨੇ ਨਹੀਂ ਪੁੱਛਿਆ। ਚਾਹੇ ਤੁਹਾਡੇ ਕੋਲੇ 10 ਲੱਖ ਦਾ ਘਰ ਆ, ਚਾਹੇ ਤੁਹਾਡੇ ਕੋਲੇ ਰੇਂਜ ਰੋਵਰ ਗੱਡੀ ਆ, ਜਿਹੜੇ ਹੁਣ ਓਨਰ ਆਪਰੇਟਰ ਨੇ ਸਾਰੇ ਘਰੇ ਬੈਠੇ ਨੇ, $1 ਨਹੀਂ ਦਿੱਤਾ। ਮੈਂ ਦੁਬਾਰਾ ਕਹਿਣਾ, ਮੈਂ ਕਿਸੇ ਇਲੀਗਲ ਇਮੀਗ੍ਰੈਂਟ ਦੇ ਖਿਲਾਫ ਨਹੀਂ ਹੈਗਾ, ਪਰ ਉਹਨਾਂ ਲਈ ਰੱਖ ਲਿਆ, ਸਾਡੇ ਲਈ ਕੁਝ ਨਹੀਂ ਰੱਖਿਆ ਜੀ। ਜੀ ਬਿਲਕਲ। ਇਹ ਲੋਕ ਕਹਿੰਦੇ ਬਾਈ ਜੀ ਪੈਸੇ ਦੀ ਗੱਲ ਕਰ ਜਾਂਦੇ, ਅਸੀਂ ਪੈਸੇ ਦੀ ਗੱਲ ਨਹੀਂ ਕਰਦੇ, ਹੱਕ ਦੀ ਗੱਲ ਕਰਦੇ ਹਾਂ। ਅਸੀਂ ਵੀ ਟੈਕਸ ਭਰਦੇ ਹਾਂ ਸਾਲ ਦਾ ਜੀ, 8-10 ਹਜ਼ਾਰ ਅਸੀਂ ਵੀ ਭਰਦੇ ਹਾਂ। ਗੱਲ ਇਹ ਨਹੀਂ ਹੈ ਕਿ ਵੀ ਪੈਸੇ ਮੰਗਦੇ ਆ, ਜੇ ਸਾਰਿਆਂ ਨੂੰ ਦਿੰਦੇ ਆ ਸਾਨੂੰ ਕਦ ਨਹੀਂ ਦੇ ਸਕਦੇ ਜੀ। ਸੋ ਬਿਲਕੁਲ ਸਨੀ ਭਾਜੀ, ਅੱਜ ਨਾ ਇਸ ਵੇਲੇ ਤਾਂ ਹੈਰਾਨੀ ਵਾਲੀ ਗੱਲ ਇਹ ਆ ਸਨੀ ਕਿ ਮੈਨੂੰ ਕਈ ਕਾਲਾਂ ਇਹੋ ਜਿਹੀਆਂ ਆਉਂਦੀਆਂ ਕਿ ਅਸੀਂ ਭਾਜੀ ਯੂਜ਼ ਨਹੀਂ ਕਰ ਰਹੇ, ਮੈਂਬਰਸ਼ਿਪ ਸਾਡੀ ਕੈਂਸਲ ਕਰ ਦਿਓ, ਸਾਨੂੰ ਪੈਸੇ ਵਾਪਸ ਦੇ ਦਿਓ ਜੀ। ਭਾਈ ਜੀ ਮੈਂ ਇੱਕ ਵੀ ਤੁਹਾਡੀ ਸਰਵਿਸ ਯੂਜ਼ ਨਹੀਂ ਕੀਤੀ, ਮੈਂ ਪਰ ਮੈਂਬਰ ਬਣਿਆ ਹੋਇਆ, ਮੈਂ ਕੋਈ ਡਿਸਕਾਊਂਟ ਨਹੀਂ ਲਿਆ, ਮੈਂ ਕੁਝ ਨਹੀਂ ਲਿਆ, ਤੁਸੀਂ ਮੇਰਾ ਖੋਲ ਕੇ ਦੇਖ ਲਿਓ। ਮੈਂ ਇੱਕ ਵੀ ਡਿਸਕਾਊਂਟ ਲਿਆ, ਪਰ ਮੈਂ ਤਾਂ ਮੈਂਬਰ ਬਣਿਆ ਹੋਇਆ ਤਾਂ ਕਿ ਮੈਂਬਰ ਵਧਣ। ਅਸੀਂ ਜਦੋਂ ਕਹਿੰਦੇ ਆ ਲੋਕ ਕਹਿਣਗੇ ਲੈ ਜਾਣਾ ਕੀ ਹੋ ਜੂਗਾ, ਜੇ ਕਰੋਗੇ ਤਾਂ ਹੀ ਹੋਊਗਾ ਜੀ। ਸਨੀ ਅਸੀਂ ਤਾਂ ਕਹਿੰਦੇ ਆ ਕਿ ਜੁਆਇਨ ਕਰੋ, ਕਿਉਂਕਿ ਇਸ ਵੇਲੇ ਫਿਊਲ ਕਾਰਡ ਤੇ ਜਿੰਨੇ ਬੰਦੇ ਇਸ ਵੇਲੇ ਮੈਨੂੰ ਭੇਜਦੇ ਆ, ਰਿਪੋਰਟਾਂ ਭੇਜਦੇ ਆ, ਆਲਮੋਸਟ $1000 ਮਹੀਨੇ ਦਾ ਉਹ ਸੇਵਿੰਗ ਕਰ ਰਿਹਾ। $1000 ਮਹੀਨੇ ਦਾ, $10 ਦੇ ਕੇ $1000 ਕਿਹੜਾ ਬੰਦਾ ਕਹਿੰਦਾ ਮੈਂ ਨਾ ਲਵਾਂ? ਤੁਸੀਂ $1200 ਗਵਰਨਮੈਂਟ ਨੇ ਇੱਕ ਵਾਰੀ ਦੇਣਾ, ਉਹਦੇ ਤਰਲੇ ਕੱਢਣ ਨੇ। ਆਪਾਂ ਹਰ ਮਹੀਨੇ $1000 ਦੇਣ ਨੂੰ ਤਿਆਰ ਹੈ ਤੇ ਸਾਨੂੰ ਕੋਈ ਮੰਨ ਕੇ ਰਹਿ ਜੀ। ਬਿਲਕੁਲ ਜੀ। ਜੇ ਨਾਪਟਾ ਨੂੰ ਜੁਆਇਨ ਕਰਨਾ, ਇਹਨਾਂ ਦੀ ਵੈਬਸਾਈਟ ਹੈਗੀ ਆ gonapta.org, ਇਸ ਦੇ ਉੱਤੇ ਤੁਸੀਂ ਜਾਓ, ਇਸ ਨੂੰ ਜਿਹੜਾ ਉਹ ਤੁਸੀਂ ਜੁਆਇਨ ਕਰ ਸਕਦੇ ਆ। ਆਪਣੇ ਜਿਹੜੇ ਅਗਲੇ ਕਾਲਰ ਉਹਨਾਂ ਦੇ ਨਾਲ ਵੀ ਗੱਲ ਕਰਦੇ ਆ। ਸਨੀ ਥੈਂਕ ਯੂ ਬਹੁਤ ਕਾਲ ਦੇ ਲਈ ਜੀ। ਥੈਂਕ ਯੂ ਜੀ। ਥੈਂਕ ਯੂ ਜੀ। ਬਿਲਕੁਲ। ਸੋ ਇਹ ਮੌਕਾ ਹੈਗਾ, ਗੱਲ ਜਿਹੜਾ ਉਹ ਕਰਨੀ ਚਾਹੀਦੀ ਆ। ਹਰ ਇੱਕ ਨੂੰ ਜਿਹੜੇ ਆਪਣੇ ਵਿਚਾਰ ਜਿਹੜੇ ਆ ਇਹ ਬੈਸਟ ਆ। ਇੱਕ ਤਾਂ ਇਹ ਇਸ ਟਾਈਮ ਵਿਪਤਾ ਹੈਗੀ ਆ, ਬਲੈਸਿੰਗ ਇਨ ਡਿਸਗਾਈਜ਼ ਜਿਹੜਾ ਇੱਥੇ ਵਰਤਿਆ ਜਾਂਦਾ ਵੀ ਹੁਣ ਇਹ ਜਿਹੜੀ ਇਸ ਟਾਈਮ ਮਾੜੇ ਸਮੇਂ ਦੇ ਵਿੱਚ ਵੀ ਆਪਾਂ ਕੀ ਪੋਜ਼ਿਟਿਵ ਜਿਹੜਾ ਉਹ ਲੱਭ ਸਕਦੇ ਆ। ਆਪਣੇ ਹੱਕਾਂ ਦੇ ਲਈ ਹੁਣ ਤੁਸੀਂ ਖੜ ਸਕਦੇ ਆ, ਉਹ ਜਿਹੜਾ ਤੁਸੀਂ ਜਿਹੜਾ ਉਹ ਕਰੋ। ਨਾਲੇ ਹੁਣ ਇਲੈਕਸ਼ਨ ਈਅਰ ਆ, ਇਹਨਾਂ ਨੇ ਤਾਂ ਤਰਲੇ ਕੱਢਣੇ ਆ ਵੀ ਵੋਟਾਂ ਪਾਓ, ਸਾਨੂੰ ਦਿਓ ਵੋਟਾਂ, ਕਰੋ ਵੋਟਾਂ। ਉਹ ਦਿਖਾਓ ਭਾਈ ਤੁਸੀਂ ਕਿੰਨੇ ਜਾਣੇ, ਇੱਕ ਪਰਿਵਾਰ ਦੇ ਕਿੰਨੇ ਜੀ ਆ, ਚਾਹੇ ਹੁਣ ਜਿੱਦਾਂ ਵੀ ਆ, ਤੁਹਾਨੂੰ ਇਹ ਕਰਨਾ ਹੀ ਪੈਣਾ ਆ, ਅਦਰਵਾਈਜ਼ ਤੁਹਾਡੇ ਲਈ ਔਰ ਟਾਈਮ ਬੜਾ ਰਾਜਕਨਵੀਰ ਸਿੰਘ ਜੀ ਸ਼ਾਰਟ ਆ, ਕਿਉਂਕਿ ਆਉਣ ਵਾਲੇ 2-3 ਹਫ਼ਤਿਆਂ 'ਚ ਹੀ ਅਗਲਾ ਸਟਿਮੂਲਸ ਪੈਕੇਜ ਜਿਹੜਾ ਆ ਅਨਾਉਂਸ ਹੋ ਜਾਣਾ ਹੈਗਾ ਆ। ਸੋ ਜੇ ਇਹਦੇ ਵਾਰੀ ਰਹਿ ਗਏ ਫਿਰ ਰਹਿ ਗਏ। ਔਰ ਮੈਂ ਤੁਹਾਨੂੰ ਦੱਸੇ ਦਿੱਤਾ ਹੈ ਵੀ ਜਿਹੜਾ ਟਰੱਕਿੰਗ ਇੰਡਸਟਰੀ ਆ, ਕਹਿੰਦੇ ਵੀ 2009 ਦੇ ਰਿਸੈਸ਼ਨ ਲੈਵਲ ਤੇ ਜਾ ਰਹੀ ਹੈਗੀ ਆ। ਇਹ ਬਿਜ਼ਨਸ ਇਨਸਾਈਡਰ ਦੀ ਰਿਪੋਰਟ ਆ, ਆਪਾਂ ਆਪਣੇ ਕੋਲੋਂ ਨਹੀਂ ਕਹਿ ਰਹੇ ਹੈਗੇ ਜੀ। ਤੇ ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਅਵਨਿੰਦਰ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਅਭੀ ਬੋਲਣਾ। ਸਤਿ ਸ਼੍ਰੀ ਅਕਾਲ ਭਾਜੀ। ਹਾਂਜੀ ਅਭੀ ਜੀ ਸਤਿ ਸ਼੍ਰੀ ਅਕਾਲ ਜੀ। ਭਾਜੀ ਉਹ ਗੱਲ ਚੱਲਦੀ ਪਈ ਸੀ, ਮੈਂ ਕਹਿਣਾ ਸੀਗਾ ਵੀ ਬੰਦੇ ਆਪਣੇ ਨਾ ਜਿਹੜੇ
ਅੱਜ ਕੱਲ ਸਾਰਿਆਂ ਨੂੰ ਪਤਾ ਵੀ ਪ੍ਰੋਬਲਮ ਕੀ ਚੱਲਦੀ ਹੈ, ਹਰ ਇੱਕ ਬੰਦਾ ਨੁਕਸਾਨ 'ਚ ਜਾਂਦਾ ਹੈਗਾ। ਪਰ ਉਹ ਮੈਂਬਰਸ਼ਿਪ ਦੀ ਗੱਲ ਆਉਂਦੀ ਆ, ਉਹੀ ਗੱਲ ਚੱਲਦੀ ਪਈ ਵੀ ਇਹਨੂੰ ਜੁਆਇਨ ਨਹੀਂ ਕਰਨਾ, ਉੱਦਾਂ ਘਾਟਾ ਖਾਈ ਜਾਣਾ। ਹਰ ਬੰਦਾ ਨਾ ਡਿਸਕਸ ਕਰਨ ਨੂੰ ਆਪਾਂ ਮੋਹਰੀ ਹੋ ਜਾਂਦੇ ਆ ਵੀ ਮੈਨੂੰ ਆਹ ਪ੍ਰੋਬਲਮ ਹੈਗੀ, ਮੈਨੂੰ ਆਹ ਲੋੜ ਹੈਗੀ ਆ। ਮੈਂ ਪਹਿਲਾਂ ਵੀ ਕਈ ਵਾਰੀ ਕਾਲ ਕਰਕੇ ਇਹੀ ਦੱਸ ਚੁੱਕਾ ਵੀ ਅਸੀਂ ਮੈਂਬਰਸ਼ਿਪ ਇਹਨੂੰ ਜੁਆਇਨ ਕਰੀਏ। ਭਾਜੀ ਨੂੰ ਕਾਲ ਕਰਕੇ ਇਹਨਾਂ ਕੋਲ ਪੂਰਾ ਪੁੱਛਾ, ਜੇ ਕਈ ਬੰਦਿਆਂ ਨੂੰ ਪਤਾ ਨਹੀਂ ਲੱਗ ਵੀ ਖੈਰ ਮੈਂਬਰਸ਼ਿਪ ਲੈਣੀ ਹੈ, ਜੁਆਇਨ ਕਰਨਾ, ਮੈਂ ਇਹਦੇ ਬਾਰੇ ਖਰੇ ਜੁਆਇਨ ਕਰਕੇ ਕੀ ਹੋਣਾ, ਇਹਦੇ ਬਹੁਤ ਫਾਇਦੇ ਆ। ਭਾਜੀ ਨੂੰ ਸਿੱਧੀ ਕਾਲ ਕਰੋ, ਨਾਲੇ ਪੰਜਾਬੀ ਹੈਗੇ, ਜੇ ਕਿਸੇ ਨੂੰ ਨਹੀਂ ਵੀ ਪਤਾ ਸਿੱਧਾ ਪੁੱਛ ਸਕਦੇ ਸਾਨੂੰ ਭਾਜੀ ਕੀ ਫਾਇਦੇ ਆ, ਉਹ ਤੁਹਾਨੂੰ ਐਕਸਪਲੇਨ ਕਰਕੇ ਜਾਂ ਵਿਆਖਿਆ ਕਰਕੇ ਦੱਸ ਦੇਣਗੇ ਭਾਜੀ ਆਹ ਚੀਜ਼ਾਂ ਸਾਡੀਆਂ ਜਿਹੜੀਆਂ ਹੈਗੀਆਂ ਤੁਹਾਨੂੰ ਇਹਦੀ ਇਹ ਹੈਲਪ ਹੋਊਗੀ। ਨਾਲੇ ਬਿਗ ਨੰਬਰ ਜਿਹੜਾ ਚਾਹੀਦਾ ਭਾਜੀ ਦੇ ਕਹਿਣ ਵਾਂਗੂ ਵੀ ਜਿੱਦਾਂ ਪਹਿਲਾਂ ਕਹਿੰਦੇ ਕਿ ਉਹ ਸਾਡੇ ਕੋਲ 800 ਨੰਬਰ ਜਾਂ ਸਮਥਿੰਗ ਉਹਨਾਂ ਨੇ ਕੁਝ ਬੋਲਿਆ ਸੀਗਾ, ਸਾਨੂੰ ਬਹੁਤ ਵੱਡੇ ਨੰਬਰ ਦੀ ਲੋੜ ਆ ਤਾਂ ਕਿ ਜਿਹੜੀ ਸਾਡੀ ਸੁਣਵਾਈ ਹੋ ਜਾਵੇ। ਮੈਂ ਸਾਰੇ ਭਰਾਵਾਂ ਨੂੰ ਇਹ ਕਹਿੰਦਾ ਜਿਨ੍ਹਾਂ ਨੇ ਮੈਂਬਰਸ਼ਿਪ ਲਈ ਆ ਉਹ ਬਹੁਤ ਐਪਰੀਸ਼ੀਏਟ ਕਰਦਾ ਉਸ ਚੀਜ਼ ਨੂੰ, ਪਰ ਜਿਨ੍ਹਾਂ ਨੇ ਨਹੀਂ ਲਈ ਉਹਨਾਂ ਨੂੰ ਬੇਨਤੀ ਵੀ ਕਰਦਾ, ਰਿਕੁਐਸਟ ਕਰਦਾ ਵੀ ਇਹ ਲਓ ਮੈਂਬਰਸ਼ਿਪ ਲਾ ਲਓ, ਤੁਹਾਨੂੰ ਘਾਟਾ ਨਹੀਂ ਪੈਣਾ। ਕਈ ਬੰਦੇ ਸੁਣ ਚ ਆਇਆ ਜਾਂ ਤੁਸੀਂ ਕਹਿੰਦੇ ਸੀ ਭਾਜੀ ਕਹਿੰਦੇ ਸੀ ਵੀ ਕੈਂਸਲ ਕਰਨ ਲੱਗ ਪਏ ਆ। ਇਹਦੇ ਵਿੱਚ ਮੈਂ ਇਹ ਕਹਿੰਦਾ ਸਾਡੇ ਬੰਦੇ ਨਾ ਥੋੜੇ ਜਿਹੇ ਸਮੇਂ ਵਿੱਚ ਅਸੀਂ ਰਿਜ਼ਲਟ ਛੇਤੀ ਭਾਲਣ ਲੱਗ ਪੈਂਦੇ ਵੀ ਹਾਂ ਵੀ ਛੇਤੀ ਸਾਨੂੰ ਰਿਜ਼ਲਟ ਮਿਲ ਲਵੇ। ਇੰਨੀ ਜਲਦੀ ਰਿਜ਼ਲਟ ਨਹੀਂ ਮਿਲਣਾ। ਅਗਰ ਅਸੀਂ ਇੱਕ ਦਰਖਤ ਦੀ ਛਾਂ ਥੱਲੇ ਬੈਠਾਂਗੇ, ਸਾਡੇ ਸਾਰਿਆਂ ਦੀ ਇੱਕ ਸੋਚ ਹੋਊਗੀ ਤਾਂ ਹੀ ਉਹਦੇ ਵਿੱਚ ਫਾਇਦਾ ਹੋਣਾ, ਅਦਰਵਾਈਜ਼ ਕੋਈ ਫਾਇਦਾ ਨਹੀਂ ਹੋਣਾ। ਅਗਰ ਮੰਨ ਲਓ ਹੁਣ ਟਰੱਕ ਡਰਾਈਵਰ ਅੱਜ ਦੀ ਤਰੀਕ ਵਿੱਚ ਕਹਿੰਦੇ ਆ ਵੀ ਟਰੱਕ ਡਰਾਈਵਰ ਕਿ ਆਰਮੀ ਵਾਂਗੂ ਹੁੰਦੇ ਹੈਗੇ ਆ, ਹੁਣ ਜੇ ਬਾਥਰੂਮ ਤਾਂ ਯੂਜ਼ ਨਹੀਂ ਕਰਨ ਦਿੰਦੇ, ਇਹਦੇ ਵਿੱਚ ਡਰਾਈਵਰ ਨੂੰ ਜਾਂ ਐਨਕਰੇਜਮੈਂਟ ਥੋੜਾ ਮਿਲ ਰਹੀ ਹੈਗਾ, ਡਿਸਕਰੇਜਮੈਂਟ ਮਿਲ ਰਹੀ ਹੈ ਵੀ ਸਾਨੂੰ ਤਾਂ ਨੁਕਸਾਨ ਹੋਣ ਡਿਆ, ਬਾਹਰ ਜਾਵਾਂਗੇ ਅਸੀਂ ਤੰਗ ਹੁੰਦੇ ਆ, ਉਲਟਾ ਉਹ ਜਾਂਦੇ ਨਹੀਂ ਘਰੋਂ ਬਾਹਰ ਜਿੱਦਾਂ ਵੀ ਹੈਗਾ। ਸੋ ਕਹਿਣ ਦਾ ਮਤਲਬ ਇਹ ਆ ਵੀ ਅਗਰ ਅਸੀਂ ਮੈਂਬਰਸ਼ਿਪ ਜੁਆਇਨ ਕਰਾਂਗੇ ਸਾਨੂੰ ਇਹ ਸਾਰੇ ਇੱਕ ਤਾਂ ਇਕੱਠੇ ਹੋ ਗਏ ਕਹਿਣਾ ਵੀ ਸਾਡੀ ਭਾਈ ਆਹ ਪ੍ਰੋਬਲਮ ਹੈਗੀ ਆ, ਜਿੱਦਾਂ ਉਹ ਅਸੀਂ ਦੱਸਾਂਗੇ ਭਾਜੀ ਫਿਰ ਆਪੇ ਸਾਨੂੰ ਲੀਡ ਕਰਕੇ ਸਾਨੂੰ ਪ੍ਰੋਬਲਮ ਸਾਡੀ ਜਿਹੜੀ ਉੱਪਰ ਤੱਕ ਲੈ ਕੇ ਜਾਣਗੇ ਤਾਂ ਕਿ ਸਾਡੀ ਸੁਣਵਾਈ ਹੋਵੇ। ਜੇ ਅਸੀਂ ਕਹੀਏ ਨਾ ਅਸੀਂ ਇਕੱਲਾ ਅਸੀਂ ਘਰ ਬੈਠੇ ਆ ਜਾਂ ਆਪਣੀ ਹਰ ਇੱਕ ਬੰਦਾ ਆਪਣਾ ਨੂੰ ਸਮਝਦਾ ਮੈਨੂੰ ਜ਼ਿਆਦਾ ਨੌਲੇਜ ਹੈਗੀ ਆ, ਇੰਨੀ ਨੌਲੇਜ ਹੁੰਦੀ ਨਾ ਅਸੀਂ ਤਰੱਕੀਆਂ ਜ਼ਿਆਦਾ ਹੁੰਦੇ, ਸਾਨੂੰ ਬਿਲ ਕਰਨ ਦੀ ਲੋੜ ਨਹੀਂ ਪੈਂਦੀ। ਅਗਰ ਅਸੀਂ ਜੁਆਇਨ ਕਰਾਂਗੇ ਤਾਂ ਫੇਰ ਸਾਡਾ ਫਾਇਦਾ ਆ, ਨਹੀਂ ਤਾਂ ਨਹੀਂ ਫਾਇਦਾ ਹੈਗਾ, ਕਿਉਂਕਿ ਹੋਰ ਸਾਡੇ ਕੋਲ ਆਪਸ਼ਨ ਹੀ ਹੈ ਨਹੀਂ। ਮੰਨ ਲਓ ਅਸੀਂ ਜੁਆਇਨ ਨਹੀਂ ਕਰਦੇ ਨਾ ਭਾਜੀ ਨੂੰ, ਸਾਡੇ ਕੋਲ ਹੋਰ ਕੋਈ ਹੈਗਾ ਸਾਡੇ ਜਿਹੜੀ ਸਾਡੀ ਸੁਣਵਾਈ ਕਰ ਸਕਦਾ? ਕੋਈ ਵੀ ਨਹੀਂ ਹੈਗਾ, ਮੈਨੂੰ ਤਾਂ ਕੋਈ ਦਿਸਦਾ ਨਹੀਂ ਆਲੇ ਦੁਆਲੇ। ਮੈਂਬਰਸ਼ਿਪਾਂ ਦੇਣ ਨੂੰ ਬਥੇਰੇ ਬੈਠੇ, ਪਰ ਸਾਡੇ ਲਈ ਕੋਈ ਗੱਲ ਜਾਂ ਫਾਈਟ ਕਰਨ ਲਈ ਸਾਡਾ ਆਪਣਾ ਘਰ ਦਾ ਬੰਦਾ ਜਾਂ ਕਹ ਲਓ ਆਪਣਾ ਪੰਜਾਬੀ ਭਰਾ ਉਹ ਬੈਠਾ ਸਾਡੀ ਗੱਲ ਕਰਨ ਵਾਸਤੇ, ਉਹੀ ਉਹਨੂੰ ਜੁਆਇਨ ਨਹੀਂ ਕਰਦੇ, ਗੱਲਾਂ ਕਰਨ ਵਾਲੇ ਬਈ ਕਹਿੰਦੇ ਵੀ ਏਦਾਂ ਉੱਦਾਂ। ਮੈਂ ਚਾਹੁੰਦਾ ਵੀ ਗੁੱਸਾ ਨਾ ਕਰਿਓ ਮੇਰੀ ਗੱਲ ਦਾ, ਪਰ ਅਗਰ ਅਸੀਂ ਭਾਜੀ ਨਾਲ ਜੁੜਾਂਗੇ ਬੜਾ ਫਾਇਦਾ ਹੋਣਾ। $100-200 ਦੇ ਪਿੱਛੇ ਨਾ ਰੋਂਗ ਕਰਨ ਦੀ ਲੋੜ ਨਹੀਂ। ਤੁਹਾਨੂੰ ਇਹਨਾਂ ਨੇ 1 ਮਹੀਨੇ ਵਿੱਚ ਕੋਈ ਇੱਕ ਵਾਰੀ ਟਾਇਰ ਤੁਸੀਂ ਪਵਾ ਲੈਣੇ, ਤੁਹਾਡੀ ਨਾ ਮੈਂ ਲੱਗਦਾ 2 ਸਾਲ ਦੀ ਮੈਂਬਰਸ਼ਿਪ ਨਿਕਲ ਜਾਂਦੀ ਹੈ। ਠੀਕ ਆ, ਇਹਨੂੰ ਜਿਹੜਾ ਹੌਸਲੇ ਨਾਲ ਜੁਆਇਨ ਕਰਕੇ ਰੱਖੋ ਤਾਂ ਕਿ ਸਾਡਾ ਫਾਇਦਾ ਹੋਵੇ, ਸਾਡੀ ਆਵਾਜ਼ ਜਿਹੜੀ ਉੱਪਰ ਤੱਕ ਜਾਵੇ। ਅੱਜ ਦੀ ਤਰੀਕ ਵਿੱਚ ਕੋਈ ਨਹੀਂ ਸੁਣ ਰਿਹਾ। ਅਗਰ ਅਸੀਂ ਭਾਜੀ ਸਾਡੇ ਵੱਲੋਂ ਸਾਈਨ ਕਰਾਂਗੇ, ਗਾਹ ਪਾਉਂਗੇ ਭਾਈ ਸਾਡੇ ਬੰਦਿਆਂ ਦਾ ਆਹ ਹਾਲ ਆ, ਸੁਣਵਾਈ ਜ਼ਰੂਰ ਹੋਊਗੀ, ਗਰੰਟੀ ਹੈ। ਸੋ ਇੱਕ ਤਾਂ ਇਹ ਆ ਵੀ ਜੋ ਇਹ ਜੁਆਇਨ ਕਰਨਾ, ਇੱਕ ਹੈਗੀ ਨੰਬਰ ਗੇਮ। ਤੁਸੀਂ ਦੇਖੋ ਜਦੋਂ ਇਹ ਸਟਿਮੂਲਸ ਪੈਕੇਜ ਪਾਸ ਹੋਇਆ, ਪ੍ਰੈਜ਼ੀਡੈਂਟ ਟਰੰਪ ਇਹ ਕਹਿੰਦੇ ਸੀ ਵੀ ਜਿਹੜੇ ਬਿਜ਼ਨੈਸਸ ਆ, ਸਮਾਲ ਬਿਜ਼ਨੈਸਸ ਆ, ਬੜੇ ਬਿਜ਼ਨਸ, ਉਹਨਾਂ ਨੂੰ ਸਪੋਰਟ ਕਰਨੀ ਹੈਗੀ ਆ। ਡੈਮੋਕ੍ਰੇਟ ਨੇ ਇਹ ਕਿਹਾ ਵੀ ਨਹੀਂ, ਜਿਹੜੇ ਇੰਡੀਵਿਜੂਅਲ ਬੰਦੇ ਆ ਉਹਨਾਂ ਨੂੰ ਵੀ ਪੈਸੇ ਮਿਲਣੇ ਚਾਹੀਦੇ ਆ। $600 ਤਾਂ ਮਿਲਿਆ ਉਹ ਜਿਹੜਾ ਅਨਪਲਾਈਮੈਂਟ ਤੇ ਐਕਸਟਰਾ ਹੋਣਾ ਆ, ਉਹਨਾਂ ਨੂੰ ਪਤਾ ਵੀ ਉੱਥੋਂ ਵੋਟਾਂ ਆਉਣੀਆਂ ਆ। ਸੋ ਹੁਣ ਜਿਹੜੀ ਏਰੀਏ 'ਚ ਆਪਣੀ ਕਮਿਊਨਿਟੀ ਜ਼ਿਆਦੇ ਆ, ਉਸ ਏਰੀਏ ਦਾ ਹੁਣ ਫ੍ਰਿਜਨੋ ਲੈ ਲਓ, ਜਿਮ ਕੋਸਟਾ ਆ, ਠੀਕ ਆ, ਫ੍ਰਿਜਨੋ 'ਚ ਕਿੰਨੇ ਟਰੱਕਰ ਹਜ਼ਾਰਾਂ ਦੀ ਗਿਣਤੀ 'ਚ ਆ, ਉਹਦੇ ਆਫਿਸ ਫਲੱਡ ਕਰ ਦਿਓ ਵੀ ਭਾਈ ਸਾਡਾ ਜਿਹੜਾ ਅਗਲਾ ਪੈਕੇਜ ਹੋਣਾ ਉਹ 'ਚ ਤੂੰ ਇਹ ਅੱਗੇ ਲੈ ਕੇ ਆ। ਸਾਡਾ ਜਿਹੜਾ ਇੱਥੇ ਦਾ ਰੋ ਖੰਨਾ ਹੈਗਾ ਕਾਂਗਰਸਮੈਨ ਬੇ ਏਰੀਏ ਦਾ, ਉਹ ਕਹਿੰਦਾ ਵੀ ਮੈਂ ਹੁਣ ਅਗਲਾ ਬਿੱਲ ਲੈ ਕੇ ਆ ਰਿਹਾ ਵੀ ਜਦੋਂ ਤੱਕ ਜਿਹੜੀ ਆ ਅਨਪਲਾਈਮੈਂਟ ਲੈਵਲ ਉਹ ਫਰਵਰੀ ਮਹੀਨੇ ਤੱਕ ਜਿਹੜਾ ਸੀਗਾ 3.7%, ਉਹ ਨਹੀਂ ਪਹੁੰਚ ਜਾਂਦਾ ਆਉਣ ਵਾਲੇ ਸਾਲਾਂ 'ਚ, ਹਰ ਇੱਕ ਬੰਦੇ ਨੂੰ ਕਹਿੰਦਾ $2000 ਅਨਪਲਾਈਮੈਂਟ ਐਕਸਟਰਾ ਮਿਲਣੀ ਚਾਹੀਦੀ ਆ। ਸੋ ਉਹ ਪਾਸ ਹੋਵੇ ਚਾਹੇ ਨਾ ਪਾਸ ਹੋਵੇ, ਬਿੱਲ ਤਾਂ ਅਗਲਾ ਲੈ ਕੇ ਆ ਰਿਹਾ ਕਿ ਨਹੀਂ। ਸੋ ਇਹ ਜਿਹੜੀ ਆ ਸਾਨੂੰ ਇਮੀਡੀਏਟਲੀ ਕੰਟੈਕਟ ਕਰਨਾ ਪੈਣਾ ਹਰ ਇੱਕ ਕਾਂਗਰਸਮੈਨ ਨੂੰ, ਹਰ ਇੱਕ ਸੈਨੇਟਰ ਨੂੰ। ਜੀ ਤੇ ਆਪਣੇ ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਅਮਰਿੰਦਰ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਵੀ ਸਤਿ ਸ਼੍ਰੀ ਅਕਾਲ ਜੀ ਤਿੰਨਾਂ ਵੀਰਾਂ ਨੂੰ। ਸਤਿ ਸ਼੍ਰੀ ਅਕਾਲ। ਤੇ ਮੇਰਾ ਕੁਐਸਚਨ ਸੀਗਾ ਜੀ, ਇਹ ਆਪਾਂ ਸੈਨੇਟਰ ਨੂੰ ਕਰਨਾ ਕਿ ਗਵਰਨਰ ਨੂੰ ਕਰਨੀ ਆ? ਸਾਰਿਆਂ ਨੂੰ ਹੀ ਕਰ ਦਿਓ, ਛੱਡੋ ਨਾ ਕਿਸੇ ਨੂੰ ਵੀ। ਜੀ ਨਹੀਂ, ਇਹ ਫਿਰ ਮੈਂ ਅੱਜ ਤੋਂ ਤੁਹਾਨੂੰ ਦੱਸਿਆ ਵੀ ਸ਼ੁਰੂ ਕਰਦਾ, ਮੈਂ ਈਮੇਲਾਂ ਵੀ ਕਰਾਉਣਾ ਜੀ। ਤੁਸੀਂ ਕਿੱਥੇ ਰਹਿੰਦੇ ਆ? ਸ਼ੁਰੂ ਕਰਦਾ ਤੇ ਹਾਂਜੀ, ਕਿੱਥੇ ਰਹਿੰਦੇ ਤੁਸੀਂ? ਮੈਂ ਬੇਕਰਸਫੀਲਡ ਵੀ। ਠੀਕ ਆ, ਬੇਕਰਸਫੀਲਡ ਏਰੀਆ ਦਾ ਜਿਹੜਾ ਕਾਂਗਰਸਮੈਨ ਆ, ਮੈਨੂੰ ਲੱਗਦਾ ਰਿਪਬਲਿਕਨ ਹੀ ਆ, ਤੇ ਤੁਸੀਂ ਇੱਥੇ ਦੇ ਗਵਰਨਰ ਨੂੰ ਵੀ, ਸੈਨੇਟਰ 2 ਹੀ ਆ ਸਾਡੇ ਕੈਲੀਫੋਰਨੀਆ 'ਚ, ਕਮਲਾ ਹੈਰਿਸ ਤੇ ਡਾਇਨ ਫਾਈਨਸਟਾਈਨ ਆ। ਸੋ ਆਪਣੇ ਏਰੀਆ ਦਾ ਜਿਹੜਾ ਵੀ ਪੋਲੀਟੀਸ਼ੀਅਨ ਲੱਭਣਾ ਬੜਾ ਈਜ਼ੀ ਆ, ਤੁਸੀਂ ਗੂਗਲ ਤੇ ਸਰਚ ਮਾਰੋ, ਆਪਣਾ ਐਡਰੈਸ ਪਾਓ ਤੇ ਉਹਦੇ ਤੇ ਤੁਸੀਂ ਸਰਚ ਕਰ ਸਕਦੇ ਹੋ ਤੁਹਾਡੇ ਏਰੀਆ ਦਾ ਕਿਹੜਾ ਅਸੈਂਬਲੀਮੈਨ ਆ, ਸਿਟੀ ਦਾ ਕਿਹੜਾ ਕਾਂਗਰਸਮੈਨ ਆ, ਕਿਹੜਾ ਸੈਨੇਟਰ ਆ। ਜ਼ਿਪ ਕੋਡ ਤੋਂ ਪਤਾ ਲੱਗ ਜਾਂਦਾ ਹੈ। ਜਿਹੜੀ ਹਾਊਸ ਦੀ ਜਿਹੜੀ ਵੈਬਸਾਈਟ ਆ, ਸਰਕਾਰੀ ਵੈਬਸਾਈਟ ਆ house.gov, ਉਹਦੇ ਵਿੱਚ ਜਾਓ। ਬਿਲਕੁਲ। ਸੋ ਤੁਹਾਡਾ ਕੁਐਸਚਨ ਸਭ ਤੋਂ ਪਹਿਲਾਂ ਇਹ ਚਾਹੀਦਾ ਉਹਨਾਂ ਨੂੰ ਕਰਨੇ ਵੀ ਅਸੀਂ ਅਸੈਂਸ਼ੀਅਲ ਵਰਕਰ ਆ ਇਸ ਵੇਲੇ,
ਜੀ ਨਹੀਂ, ਉਹ ਮੈਂ ਸਾਡੀ ਸਾਰੀ support detail ਕਰੋ। ਦੱਸੂਗਾ ਜੀ ਉਹਨਾਂ ਨੂੰ, ਤੇ ਸਾਰਿਆਂ ਤੋਂ ਮੈਂ ਸਾਈਨ ਕਰਾ ਕੇ ਲੈਟਰ ਆਪ ਪ੍ਰਿੰਟ ਕਰੂੰਗਾ, ਸਾਈਨ ਕਰਵਾ ਕੇ ਬੇਕਰਫੀਲਡ ਮੇਨ ਬੰਦਿਆਂ ਤੋਂ ਸਾਰਿਆਂ ਤੋਂ, ਤੇ ਉਹਨਾਂ ਨੂੰ ਫੈਕਸ ਵੀ ਕਰਦਾ, ਈਮੇਲ ਵੀ ਕਰਦਾ, ਜੀ ਕਾਪੀਆਂ ਸਾਰੀਆਂ। ਜੀ ਤੇ ਅਮਰਿੰਦਰ ਜੀ ਮੈਂ ਜੀ ਧੰਨਵਾਦ ਬਿਲਕੁਲ ਕਰਦਾ ਬਹੁਤ ਵਧੀਆ ਤੇ ਚੰਗਾ ਉਪਰਾਲਾ। ਸਾਰੇ ਜਾਣੇ ਆਪੋ ਆਪਣੇ ਸ਼ਹਿਰਾਂ ਦੇ ਵਿੱਚ ਕੋਈ ਜਾਣਾ ਜਿਹੜੇ ਜ਼ਿੰਮੇਵਾਰੀ ਲਓ, ਮੈਂ 2-4 ਜਾਣੇ ਹੁਣ ਮਿਲ ਕੇ ਆਪਾਂ ਜ਼ਰੂਰ ਮੇਰੇ ਕਰੋ। ਰਜੂਏ ਤੇ ਸਾਰਿਆਂ ਦੀਆਂ, ਤੇ ਸ਼ੁਰੂਆਤ ਹੁਣ ਆਪਾਂ ਅੱਜ ਤੋਂ ਹੀ ਕਰਦੇ ਹਾਂ ਜੀ। ਬਹੁਤ ਵਧੀਆ, ਧੰਨਵਾਦ ਜੀ, ਥੈਂਕ ਯੂ ਜੀ। ਚਲੋ ਠੀਕ ਹੈ, ਜੀ ਬਿਲਕੁਲ। ਤੇ ਮੇਨ ਬੰਦੇ ਨਹੀਂ, ਸਾਰੇ ਹੀ ਬੰਦਿਆਂ ਦੀ ਕਰਾਉਣੀ ਆ, ਜਿੰਨੇ ਵੀ ਜੀ। ਟਰੱਕਰਸ ਆ ਉਹਨਾਂ ਦੇ ਪਰਿਵਾਰਾਂ ਦੀ ਵੀ ਕਰਵਾਇਓ, ਉਹ ਨਾ ਪਿੱਛੇ ਰਹਿ ਜਾਣ, ਕਿਉਂਕਿ ਉਹ ਐਸੈਂਸ਼ੀਅਲ ਵਰਕਰ ਦੇ ਨਾਲ ਹੀ ਆ, ਉਹ ਐਸੈਂਸ਼ੀਅਲ ਵਰਕਰ ਦਾ ਐਸੈਂਸ਼ੀਅਲ ਪਰਿਵਾਰ ਆ, ਸੋ ਉਹ ਵੀ ਜਿਹੜੇ ਪਿੱਛੇ ਨਹੀਂ ਰਹਿਣੇ ਚਾਹੀਦੇ। ਸੁਖਦੀਪ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸੁਖਦੀਪ ਜੀ। ਹਾਂਜੀ ਭਾਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਇਹੀ ਦੱਸਣਾ ਸੀਗਾ ਵੀ ਭਾਜੀ ਇਹਨਾਂ ਨੂੰ ਕਹਿਣਾ ਸੀ ਰਮਨ ਜੀ ਨੂੰ ਵੀ ਬਹੁਤ ਵਧੀਆ ਇਹਨਾਂ ਦਾ, ਕਿਉਂਕਿ ਮਤਲਬ ਇਹ ਮੈਂ ਵੀ ਇਹਨਾਂ ਦਾ ਮੈਂਬਰ ਆ, ਇਹਨਾਂ ਦੇ ਮੈਂ 6 ਕਾਰਡ ਯੂਜ਼ ਕਰਦਾ, ਤੇ ਮਤਲਬ ਇਹ $5600 ਮੈਨੂੰ ਮਹੀਨੇ ਦੀ ਸੇਵਿੰਗ ਆ, ਤੇ 6000 ਮੇਰੀ ਇੰਸ਼ੋਰੈਂਸ ਆ ਸਾਰੀ ਟਰੱਕਾਂ ਦੀ, ਤੇ ਇਹ ਸਾਰਿਆਂ ਨੂੰ ਕਰਨਾ ਚਾਹੀਦਾ। ਧੰਨਵਾਦ ਜੀ। ਜੀ ਓਕੇ ਜੀ, ਓਕੇ, ਥੈਂਕ ਯੂ ਜੀ। ਬਿਲਕੁਲ। ਸੋ ਸਾਰੇ ਜਾਣੇ ਕਰੋ। ਸੋ ਇਸ ਟਾਈਮ ਜਿਹੜੀ ਆਪਾਂ ਜਿਹੜੀ ਗੱਲ ਕਰ ਰਹੇ, ਕਈ ਜਣੇ ਨਰਸਿਸ ਓਬਵੀਅਸਲੀ ਇੰਪੋਰਟੈਂਟ ਆ ਜੀ, ਇਹ ਇੱਦਾਂ ਨਹੀਂ ਆ ਵੀ ਉਹ ਅਸੈਂਸ਼ੀਅਲ ਨਹੀਂ ਆ, ਬਿਲਕੁਲ ਅਸੈਂਸ਼ੀਅਲ ਨੇ। ਸਾਰੇ ਜਾਣੇ ਆਪੋ ਆਪਣੇ ਪੱਧਰ ਦੇ ਉੱਤੇ ਜਿਹੜਾ ਉਹ ਕਰੋ। ਅਸੀਂ ਇਹ ਨਹੀਂ ਕਹਿੰਦੇ ਵੀ ਉਹ ਨਾ ਕਰੋ, ਇੱਕ ਜਿਹੜੇ ਵੀ ਅਸੈਂਸ਼ੀਅਲ ਵਰਕਰ ਨੇ, ਆਪਾਂ ਤਾਂ ਸ਼ੁਰੂਆਤ 'ਚ ਹੀ ਕਿਹਾ, ਟਰੱਕਰਸ ਤੋਂ ਲੈ ਕੇ ਜਿਹੜੇ ਗਰੋਸਰੀ ਸਟੋਰ ਦੇ ਵਿੱਚ ਜਿਹੜੇ ਇਸ ਟਾਈਮ ਕਰ ਰਹੇ ਨੇ, ਪੈਕੇਜਿੰਗ ਦਾ ਕਰ ਰਹੇ ਨੇ, ਫਾਰਮਰ ਕਰ ਰਹੇ ਨੇ, ਹੈਲਥ ਕੇਅਰ ਵਰਕਰ ਜਿਹੜੇ ਨੇ, ਸੈਨੀਟੇਸ਼ਨ ਦੇ ਜਿਹੜੇ ਇਸ ਟਾਈਮ ਜਿਹੜੇ ਲੱਗੇ ਹੋਏ ਨੇ, ਉਹਨਾਂ ਸਾਰਿਆਂ ਦੇ ਲਈ ਜਿਹੜਾ ਇਸ ਨੂੰ ਬਹੁਤ ਜ਼ਰੂਰੀ ਆ ਵੀ ਉਹ ਉਹਨਾਂ ਦੀ ਜਿਹੜੀ ਆਵਾਜ਼ ਆ ਉਹ ਸੁਣੀ ਜਾਵੇ। ਜਿਹੜਾ ਹੀਰੋਜ਼ ਫੰਡ ਜਾਂ ਹੀਰੋਜ਼ ਪੇ ਦੀ ਜਿਹੜੀ ਗੱਲ ਚੱਲੀ ਸੀ, ਉਹਦੇ ਵਿੱਚ ਮੇਕ ਸ਼ੋਰ ਕਰਨਾ ਹੈ ਵੀ ਆਪਾਂ ਕੋਈ ਵੀ ਜਿਹੜਾ ਇਸ ਦੇ ਵਿੱਚ ਜਿਹੜੇ ਐਸੈਂਸ਼ੀਅਲ ਹੈਗੇ ਨੇ ਉਹ ਰਹਿ ਨਾ ਜਾਵੇ। ਸੋ ਇੱਕ ਨਾ ਮੈਂ ਰਾਜਕਰਮਵੀਰ ਸਿੰਘ ਜੀ, ਰਮਨ ਜੀ ਐਗਜ਼ਾਮਪਲ ਦਿੰਨਾ ਹਨਾ। ਜਦੋਂ ਹੁਣ ਕਰੋਨਾ ਵਾਇਰਸ ਹੋਇਆ ਨਾ, ਵੈਂਟੀਲੇਟਰਸ ਦੀ ਬਹੁਤ ਜ਼ਿਆਦਾ ਜ਼ਰੂਰਤ ਪਈ ਹੈ ਨਾ। ਵੈਂਟੀਲੇਟਰਸ ਹੈ ਹੀ ਨਹੀਂ ਸੀ ਆਪਣੇ ਮੁਲਕ 'ਚ, ਬੜੇ ਘੱਟ ਸੀ। ਸੋ ਪ੍ਰੈਜ਼ੀਡੈਂਟ ਟਰੰਪ ਨੇ ਕਿਹਾ ਵੀ ਉਹ ਡਿਫੈਂਸ ਐਕਟ ਦੇ ਅੰਡਰ ਜਿੰਨੀਆਂ ਵੀ ਕਾਰ ਦੀਆਂ ਕੰਪਨੀਆਂ, ਚਾਹੇ ਉਹ GM ਆ, ਟੈਸਲਾ ਆ ਜਾਂ ਹੋਰ, ਵੀ ਤੁਸੀਂ ਵੈਂਟੀਲੇਟਰਸ ਬਣਾਓ। ਸਰੋਤਿਆਂ ਨੂੰ ਦੱਸਣਾ ਚਾਹੁੰਦੇ ਵੀ ਉਹ ਵੈਂਟੀਲੇਟਰਸ ਦੀ ਕੀਮਤ ਉਹਨੇ 400 500% ਤੱਕ ਜ਼ਿਆਦਾ ਚਾਰਜ ਕੀਤੀ ਬਣਾਉਣ ਦੇ ਲਈ। ਜਿਹੜੀ ਚੀਜ਼ 10,000 ਦੀ ਆਣੀ ਸੀ, 30,000 ਤਾਈਂ ਉਹ ਚਾਰਜ ਹੋਈ ਹੈਗੀ ਆ। ਠੀਕ ਹੈ ਕਿ ਨਹੀਂ? ਸੋ ਹੁਣ ਵੀ ਤੁਹਾਨੂੰ ਹੀ ਮੌਕਾ ਹੈ, ਕਿਉਂਕਿ ਤੁਸੀਂ ਜਿਹੜਾ ਹਸਪੀਟਲਾਂ ਨੂੰ ਸਮਾਨ ਪਹੁੰਚਾ ਰਹੇ ਆ, ਚਾਹੇ ਫੇਸ ਮਾਸਕ ਆ, ਚਾਹੇ ਕੋਈ ਮੈਡੀਕਲ ਇਕਵਿਪਮੈਂਟ ਆ, ਗਰੋਸਰੀ ਆ, ਸਾਰਾ ਕੁਝ। ਜੇ ਹੁਣ ਨਹੀਂ ਤੁਸੀਂ ਮੰਗੋਗੇ, ਬਾਅਦ 'ਚ ਤੁਹਾਨੂੰ ਕਿਹਨੂੰ ਜਿਹੜਾ ਪੁੱਛਣਾ ਹੈਗਾ ਆ। ਜੀ ਜੀ। ਆਪਣੇ ਅਗਲੇ ਕਾਲਰ ਲੈਂਦੇ ਜੀ, ਆਪਣੇ ਨਾਲ ਜੁੜੇ ਨੇ ਕੁਲਵਿੰਦਰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। ਕੁਲਵਿੰਦਰ ਸਿੰਘ ਹੈ ਜੀ। ਤੇ ਭਾਜੀ ਮੈਂ ਜਿਹੜਾ ਸਮਾਲ ਬਿਜ਼ਨਸ ਲੋਨ ਨਹੀਂ ਹੈਗਾ ਉਹਦੇ ਬਾਰੇ ਪੁੱਛਣਾ, ਜਿਹੜਾ $10,000 ਹੈ ਜਿਹੜਾ ਉਹ ਖਤਮ ਹੋ ਗਿਆ ਜੀ। ਉਹ ਤਾਂ ਪਹਿਲੇ ਕੁਝ ਦਿਨਾਂ ਦੇ ਵਿੱਚ ਹੀ ਖਤਮ ਹੋ ਗਿਆ ਸੀਗਾ। ਸੋ ਉਹ ਹੁਣ ਨਹੀਂ ਜੀ ਨਹੀਂ, ਉਹ ਖਤਮ ਹੋ ਗਿਆ ਸੀ ਉਦੋਂ ਜੀ। ਜੀ ਹੋਰ ਕੋਈ ਹੈਗਾ ਜੀ ਓਨਰ ਉਹੀ ਉਸੇ ਦਾ ਹੀ ਤਾਂ ਰੌਲਾ ਹੈ ਵੀ ਓਨਰ ਆਪਰੇਟਰ ਨੂੰ ਕਿਉਂ ਕੁਝ ਨਹੀਂ ਮਿਲ ਰਿਹਾ ਇਸ ਟਾਈਮ। ਜਿਹੜਾ ਇਹ ਰੌਲਾ ਬਣਿਆ ਪਿਆ ਆ ਉਹ ਇਸੇ ਲਈ ਆ ਵੀ ਕਿਸ ਤਰੀਕੇ ਦੇ ਨਾਲ ਇਹਨਾਂ ਨੂੰ ਜਿਹੜੇ ਐਸੈਂਸ਼ੀਅਲ ਵਰਕਰ ਇਸ ਟਾਈਮ ਮੋਹਰੇ ਨੇ, ਉਹਨਾਂ ਨੂੰ ਕਿਸ ਤਰੀਕੇ ਦੀ ਜਿਹੜੀ ਉਹ ਬੈਨੀਫਿਟ ਜਾਂ ਕਿਸ ਤਰੀਕੇ ਦੀ ਕੋਈ ਹੈਲਪ ਆ ਉਹ ਮਿਲ ਸਕੇ। ਪ੍ਰੀਤ ਆਪਣੇ ਨਾਲ ਜੁੜੇ ਨੇ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਕਹਾਂ ਸਾਡੇ ਇੱਥੇ ਜਿਹੜੀ ਮੇਨ ਪ੍ਰੋਬਲਮ ਆ ਰਹੀ ਹੈ USA 'ਚ, ਲਾਈਕ ਜਿਵੇਂ ਆਪਾਂ ਇੰਡੀਆ ਦੀ ਗੱਲ ਕਰੀਏ, ਉੱਥੇ ਆਰਗੇਨਾਈਜੇਸ਼ਨ ਹੈਗੀਆਂ ਨੇ, ਉੱਥੇ ਜਿਵੇਂ ਕੋਈ ਪ੍ਰੋਬਲਮ ਹੋਏ, ਤੁਸੀਂ ਟਰੱਕਾਂ ਵਾਲੇ ਪੰਜਾਬ ਤੋਂ ਲੈ ਕੇ ਟਰੱਕਾਂ ਜਾਮ ਕਰ ਦਿੰਦੇ ਨੇ। ਕੋਈ ਇੱਕ ਆਵਾਜ਼ ਤੇ ਸਾਰੇ ਟਰੱਕ ਰੁਕ ਜਾਂਦੇ ਹੈਗੇ ਨੇ। ਅਗਰ ਏਦਾਂ ਆਪਣੇ ਬੰਦੇ ਸਾਰੇ ਕਰਨ, ਇੱਕ ਜਗ੍ਹਾ ਟਰੱਕ ਖੜੇ ਕਰ ਦੇਣ, ਈਵਨ ਆਪਣੀ ਪੰਜਾਬੀ ਕਮਿਊਨਿਟੀ ਦੇ ਸਿਰਫ ਟਰੱਕ ਖੜੇ ਹੋ ਜਾਣ, ਤੇ ਆਪਣੇ 60 to 70% ਆਈ ਥਿੰਕ ਪੰਜਾਬੀ ਟਰੱਕਿੰਗ ਇੰਡਸਟਰੀ 'ਚ ਹੈਗੇ ਨੇ। ਤੇ ਸਾਡੀ ਮੇਨ ਪ੍ਰੋਬਲਮ ਜਿਹੜੀ ਹੈਗੀ ਹੈ, ਆਈ ਬਲੀਵ ਕਿ ਸਾਡੇ ਯੂਨਿਟੀ ਨਹੀਂ ਹੈ। ਸਾਡੇ ਅੱਜ ਨੂੰ 10-20 ਬੰਦੇ 50 100 200 ਇਕੱਠੇ ਹੋ ਜਾਣਗੇ, ਬਟ ਕੱਲ ਨੂੰ ਕਿਸੇ ਬ੍ਰੋਕਰ ਨੇ ਉਹਨਾਂ ਨੂੰ ਥੋੜਾ ਰੇਟ ਜ਼ਿਆਦਾ ਦੇਤਾ ਤੇ ਉਹਨਾਂ ਨੇ ਆਪਣੇ ਟਰੱਕ ਸਾਰਿਆਂ ਨੇ ਚਲਾ ਲੈਣੇ ਨੇ। ਇਹੀ ਗੱਲ ਪਿੱਛੇ ਹੋਈ ਸੀ ਲਾਸਟ ਟਾਈਮ ਜਦੋਂ ELD ਦੇ ਲਾਂਚ ਹੋਈ ਸੀ, ਉਸ ਤੋਂ ਬਾਅਦ ਮੇਰਾ ਬਸ ਇਹੀ ਹੈ ਕਿ ਜਿਵੇਂ ਆਪਾਂ ਸਾਰੇ ਇਕੱਠੇ ਹੋ ਕੇ ਇੱਕ ਆਰਗੇਨਾਈਜੇਸ਼ਨ ਬਣਾ ਕੇ ਕਿਸੇ ਨੂੰ ਪ੍ਰੈਜ਼ੀਡੈਂਟ ਅਪਾਇੰਟ ਕਰਕੇ ਤੇ ਉਹਦੇ ਅੰਡਰ ਸਾਰੇ ਆਪਣੀ ਜਿਹੜੀ ਪ੍ਰੋਬਲਮਸ ਹੈਗੀਆਂ ਨੇ ਜੀ
ਥੈਂਕ ਯੂ ਪ੍ਰੀਤ ਜੀ। Thank you ਬਿਲਕੁਲ, ਜੇ ਪ੍ਰੈਜ਼ੀਡੈਂਟ ਨਹੀਂ ਕਰਨਾ ਬੋਰਡ ਆਫ ਮੈਂਬਰ ਬਣਾ ਲਓ, ਇੱਕ ਜਿਹੜਾ ਵਫਦ ਜਿਹੜਾ ਉਹ ਬਣਾ ਲਓ, ਕਿਉਂਕਿ ਬਾਅਦ ਦੇ ਵਿੱਚ ਪੰਜਾਬੀਆਂ 'ਚ ਵੀ ਲੜਾਈ ਪੈ ਜਾਂਦੀ ਹੈ ਨਾ ਵੀ ਮੋਹਰੇ ਜਿਹੜਾ ਉਹ ਕਿਸ ਨੂੰ ਜਿਹੜਾ ਉਹ ਕਰਨਾ ਆ। ਸੋ ਇਦਾਂ ਉਹ ਤੇ ਰਾਜਕਰਨ ਸਾਰਾ ਕੁਝ ਬਣਿਆ ਆ, ਪਤਾ ਨਹੀਂ ਉਹ ਪਸੰਦ ਨਹੀਂ ਆਉਂਦਾ ਜਾਂ ਉਹ ਚ ਮਤਲਬ ਲੂਣ ਜਾਂ ਦਾਲ ਨੂੰ ਤੜਕਾ ਚੰਗਾ ਨਹੀਂ ਲੱਗਾ, ਕੀ ਚੱਕਰ ਹੈ ਮਤਲਬ ਮੈਨੂੰ ਚਲੋ ਕੋਈ ਨਹੀਂ। ਦੇਖੋ ਰਮਨ ਜੀ, ਹਿੰਮਤ ਨਹੀਂ ਆਪਾਂ ਹਾਰਨੀ, ਇਹ ਜਿਹੜੇ ਲੋਕਾਂ ਦੇ ਭਲਾਈ ਵਾਸਤੇ ਜਦੋਂ ਕੰਮ ਹੁੰਦਾ ਕਈ ਵਾਰੀ ਸਮਾਂ ਲੱਗਦਾ ਆ। ਹੌਲੀ ਹੌਲੀ ਬਿਲਕੁਲ ਅਸੀਂ ਬੈਠੇ ਆ, ਪੂਰੀ ਹਿੰਮਤ ਦੇ ਨਾਲ ਬੈਠੇ ਜੀ। ਬਿਲਕੁਲ। ਸੋ ਬਹੁਤ ਸਾਰੇ ਲੋਕ ਜਿਹੜੇ ਉਹ ਸਪੋਰਟ ਵੀ ਕਰਦੇ, ਕਈ ਵਾਰੀ ਉਹਨਾਂ ਤੱਕ ਇਨਫੋਰਮੇਸ਼ਨ ਨਹੀਂ ਵੀ ਹੁੰਦੀ, ਪਤਾ ਵੀ ਨਹੀਂ ਹੁੰਦਾ। ਚਲੋ ਹੌਲੀ ਹੌਲੀ ਪਤਾ ਜਿਹੜਾ ਲੱਗ ਰਿਹਾ। ਸੋ ਜਿਹੜੇ ਵੀ ਸੁਣ ਰਹੇ ਨੇ, ਦੇਖ ਰਹੇ ਨੇ ਫੇਸਬੁੱਕ ਤੇ YouTube ਦੇ ਉੱਤੇ, ਨਾਲ ਦੇ ਨਾਲ ਸਾਰੇ ਪਾਸੇ ਉਹਨਾਂ ਨੂੰ ਬੇਨਤੀ ਆ ਵੀ ਜਿਹੜੇ ਟਰੱਕਰਸ ਦੇ ਲਈ ਜਿਹੜੀ ਇਹ ਹੈਗੀ ਆ, ਚਾਹੇ ਤੁਸੀਂ ਡਰਾਈਵਰ ਹੋ ਚਾਹੇ ਤੁਸੀਂ ਓਨਰ ਆਪਰੇਟਰ ਹੋ, ਇਸ ਨੂੰ ਜਿਹੜਾ ਤੁਸੀਂ ਜਿਹੜਾ ਜੁਆਇਨ ਕਰੋ। ਨੰਬਰ ਗੇਮ ਜਿੱਦਾਂ ਆਪਾਂ ਪਹਿਲਾਂ ਵੀ ਦੱਸ ਚੁੱਕੇ ਹਾਂ ਪੂਰੀ ਹੈਗੀ ਆ। ਸੋ ਨੰਬਰ ਜਿਹੜੇ ਵੱਧ ਤੋਂ ਵੱਧ ਜਿੰਨੇ ਹੋਣਗੇ ਓਨਾ ਹੀ ਜਿਹੜਾ ਦਬਾਅ ਦੂਜਿਆਂ ਦੇ ਉੱਤੇ ਪੈ ਸਕਦਾ। ਸਾਡੇ ਫੇਸਬੁੱਕ ਤੇ ਸਰੋਤੇ ਅਮਰਿੰਦਰ ਧਾਲੀਵਾਲ ਕਹਿੰਦੇ ਵੀ ਸਟਿਮੂਲਸ ਬੈਕ ਦਾ ਜਿਹੜਾ ਬਿੱਲ ਆ ਸੈਕੰਡ ਵੇਵ ਉਹਦੀ ਵੇਟ ਕਰੋ। ਵੇਟ ਕਰ ਲਈ ਫਿਰ ਤਾਂ ਗਏ ਤੁਸੀਂ। ਜਿਹੜਾ ਉਹ ਬਿੱਲ ਆਣਾ ਉਹਦੇ ਚ ਕਿਹਨੂੰ ਕੀ ਪੈਸੇ ਮਿਲਣੇ ਉਹੀ ਤਾਂ ਗੱਲ ਕਰਨੀ ਆ। ਉਹ ਤੋਂ ਪਹਿਲਾਂ ਐਕਟ ਕਰਨਾ ਪੈਣਾ, ਜਦੋਂ ਬਿੱਲ ਪਾਸ ਹੋ ਗਿਆ ਫਿਰ ਕੁਝ ਨਹੀਂ ਹੋਣਾ ਜੀ। ਅਗਲੇ ਜਿਹੜੇ ਕਾਲਰ ਨੇ ਰਾਣਾ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਕੁਐਸਚਨ ਇਹ ਸੀ ਮੇਰਾ, ਕਿਉਂਕਿ ਨਾ ਮੈਂ ਆਪਣਾ ਟਰੱਕ ਲਿਆ ਸੀ ਜਨਵਰੀ 11 ਨੂੰ, ਤੇ ਮੈਂ ਨਾ ਲੀਜ਼ ਤੇ ਹੋਰ ਲੀਜ਼ ਗੁਰਦਾਸਪੁਰ ਨੂੰ ਮੇਰਾ ਕੀ ਹੋ ਸਕਦਾ ਮੇਰਾ ਹੱਲ, ਕੋਈ ਮਤਲਬ ਪੈਸੇ ਪੂਸੇ ਮੈਨੂੰ ਮਿਲਣਗੇ ਨੇ ਕਿੱਦਾਂ? ਲਾਈਕ ਇਹ ਤਾਂ ਦੇਖੋ ਤੁਸੀਂ ਨਾ ਸਰਕਾਰ ਨੂੰ ਪੁੱਛ ਕੇ ਲਿਆ ਤੇ ਨਾ ਕਿਸੇ ਨੂੰ, ਤੁਸੀਂ ਆਪਣੀ ਮਰਜ਼ੀ ਦੇ ਨਾਲ ਜਿਹੜਾ ਲਿਆ ਸੀ। ਨੋ ਡਾਊਟ ਤੁਹਾਡੇ ਤੇ ਹੁਣ ਸਮੇਂ ਦੀ ਮਾਰ ਪਈ ਆ। ਇਹ ਜਿਨ੍ਹਾਂ ਦੇ ਥਰੂ ਤੁਸੀਂ ਹੁਣ ਟਰੱਕ ਲਿਆ ਉਹਨਾਂ ਨੂੰ ਹੁਣ ਬੇਨਤੀ ਕਰਕੇ ਦੇਖੋ ਵੀ ਜੇ ਉਹ ਕੁਛ ਤੁਹਾਡੇ ਡਿਲੇ ਡਲੂ ਜਿਹੜੇ ਉਹ ਕਰ ਸਕਦੇ ਨੇ ਤਾਂ ਜਿਹੜਾ ਉਹ ਉਸ ਹਿਸਾਬ ਦੇ ਨਾਲ ਕਰੋ। ਉੱਦਾਂ ਵੈਸੇ ਮੈਜੋਰਟੀ ਆਫ ਦਾ ਬੈਂਕਸ ਵਗੈਰਾ ਜਿਹੜੇ ਉਹ ਸਾਰੇ ਆ ਉਹਨਾਂ ਨੇ ਡੈਫਰ ਕੀਤੀਆਂ ਸੀਗੀਆਂ ਪੇਮੈਂਟਸ। ਸੋ ਬਿਲਕੁਲ ਇੱਕ ਜ਼ਰੂਰ ਬੇਨਤੀ ਆ ਜਿੰਨੇ ਵੀ ਸਾਡੇ ਸਰੋਤੇ ਆ ਨਾ, ਅੱਜ ਅਸੀਂ ਇੱਕ ਇਸ਼ੂ ਤੇ ਗੱਲ ਕਰ ਰਹੇ ਆ ਵੀ ਟਰੱਕਰਸ ਜਿਹੜੇ ਆ ਉਹ ਪ੍ਰੈਜ਼ੀਡੈਂਟ ਟਰੰਪ ਨੇ ਇਹ ਇਨਡਾਇਰੈਕਟਲੀ ਮੈਂਸ਼ਨ ਕੀਤਾ ਅਸੈਂਸ਼ੀਅਲ ਵਰਕਰਸ ਹੈਗੇ ਆ ਤੇ ਧੰਨਵਾਦ ਕੀਤਾ। ਆਪਾਂ ਉਹਦੇ ਅਗੇਂਸਟ ਨਹੀਂ ਧੰਨਵਾਦ ਬਹੁਤ ਵਧੀਆ ਕੀਤਾ। ਪਰ ਗੱਲ ਇਹ ਆ ਵੀ ਉਸ ਅਸੈਂਸ਼ੀਅਲ ਵਰਕਰਸ ਨੂੰ ਕੋਈ ਫਾਈਨੈਂਸ਼ੀਅਲ ਹੈਲਪ ਮਿਲ ਰਹੀ ਆ ਜਾਂ ਨਹੀਂ ਮਿਲ ਰਹੀ, ਉਹ ਉਹਨਾਂ ਨੇ ਕੋਈ ਅਨਾਉਂਸ ਨਹੀਂ ਕੀਤਾ। ਉਸ ਫਾਈਨੈਂਸ਼ੀਅਲ ਹੈਲਪ ਲੈਣ ਦੇ ਲਈ ਆਪਾਂ ਕਹਿੰਦੇ ਆ ਪੰਜਾਬੀ ਰੇਡੀਓ USA ਵੱਲੋਂ ਜਿੰਨੇ ਵੀ ਸਾਡੇ ਪੰਜਾਬੀ ਭੈਣ ਭਰਾ ਟਰੱਕਿੰਗ ਇੰਡਸਟਰੀ 'ਚ ਇਕੱਠੇ ਹੋ ਕੇ ਤੁਸੀਂ ਆਪਣਾ ਹੱਕ ਲਓ। ਅਸੀਂ ਐਜ਼ ਏ ਮਾਧਿਅਮ ਰੇਡੀਓ ਸਟੇਸ਼ਨ ਹੋਣ ਕਰਕੇ ਇਹ ਰੌਲਾ ਪਾ ਰਹੇ ਆ, ਸਾਨੂੰ ਇਹਦੇ 'ਚੋਂ ਕੋਈ 1 ਸੈਂਟ ਦਾ ਵੀ ਫਾਇਦਾ ਨਹੀਂ ਹੋਣਾ ਜੀ। ਅਗਲੇ ਜਿਹੜੇ ਕਾਲਰ ਆਪਣੇ ਜੁੜੇ ਨੇ ਸੁਖਤੇਜ ਸਿੰਘ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਨਾ ਤਾਂ ਟਰੱਕ ਚਲਾਉਣਾ ਤੇ ਨਾ ਮੈਨੂੰ ਕੋਈ ਨੌਲੇਜ ਆ ਟਰੱਕਿੰਗ ਦੀ, ਪਰ ਮੈਨੂੰ ਇਸ ਗੱਲ ਪਤਾ ਵੀ ਜਿਹੜੀ ਟਰੱਕ ਇੰਡਸਟਰੀ ਆ ਨਾ ਇਹ ਅਮਰੀਕਾ ਦੀ ਬੈਕਬੋਨ ਆ। ਹੁਣ ਜਿਹੜਾ ਵੀ ਕੰਮ ਇਹਨਾਂ ਨੇ ਇਕੱਠੇ ਹੋ ਕੇ ਕਰਨਾ ਨਾ ਉਹਨੂੰ ਇੱਕ ਰਿਟਨ ਵਿੱਚ ਕੀਤਾ ਜਾਵੇ, ਤਾਂ ਕਿ ਇੱਕ ਰਿਟਨ ਜਿਹੜੀ ਚੀਜ਼ ਹੁੰਦੀ ਹੈ ਨਾ ਉਹ ਬਹੁਤ ਵੱਡਾ ਪ੍ਰੂਫ ਹੁੰਦਾ ਹੈ। ਹਰ ਨਾ ਕੋਈ ਐਜੂਕੇਸ਼ਨ ਕਰੋ ਨਾ ਕੋਈ ਕੰਮ ਲੋੜ ਨਹੀਂ, ਕਿਸੇ ਸਟੈਂਡਰਡ ਨੂੰ ਈਮੇਲ ਭੇਜਣੀ ਆ, ਜੋ ਵੀ ਕਰਨਾ ਨਾ ਉਹਨੂੰ ਇੱਕ ਰਿਟਨ ਦੇ ਵਿੱਚ ਕੀਤਾ ਜਾਵੇ। ਇੱਕ ਰਿਟਨ ਚੀਜ਼ ਬਹੁਤ ਵੱਡਾ ਸੋਲਿਡ ਪ੍ਰੂਫ ਹੁੰਦਾ ਜੀ। ਥੈਂਕ ਯੂ ਸੁਖਤੇਜ ਜੀ। ਥੈਂਕ ਯੂ ਜੀ। ਅਗਲੇ ਕਾਲਰ ਨੇ ਸਨੀ, ਸਤਿ ਸ਼੍ਰੀ ਅਕਾਲ। ਹੈਲੋ ਭਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ ਤੁਹਾਡਾ ਪ੍ਰੋਗਰਾਮ ਬਹੁਤ ਵਧੀਆ, ਮੈਂ ਪਹਿਲੀ ਵਾਰ ਕਾਲ ਕੀਤੀ, ਮੈਨੂੰ 40 ਸਾਲ ਜਦੋਂ ਅਮਰੀਕਾ ਜਾਂ ਤੁਹਾਡਾ ਅਸੀਂ ਦੇਣ ਨਹੀਂ ਵੇ ਦੇ ਸਕਦੇ। ਥੈਂਕ ਯੂ ਜੀ। ਹਾਂਜੀ ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਵਾ, ਅਸੀਂ ਜੋ ਸੋਤੇ ਸਮਝਣ ਵਧੀਆ ਨਾ ਤੇ ਮੈਨੂੰ ਮਰਜ਼ੀ ਨਹੀਂ, ਤੁਹਾਡੇ ਦੋਵਾਂ ਭਰਾਵਾਂ ਦਾ ਬਹੁਤ ਵਧੀਆ ਲੌਂਗ ਵਿੱਚ ਦੈਟਸ ਵੈਰੀ ਗੁੱਡ, ਬਹੁਤ ਵਧੀਆ ਪ੍ਰੋਗਰਾਮ ਤੁਹਾਡਾ ਜੀ। ਥੈਂਕ ਯੂ ਜੀ, ਬੜੀ ਮਿਹਰਬਾਨੀ ਸਨੀ ਜੀ। ਥੈਂਕ ਯੂ ਜੀ। ਸੋ ਬਿਲਕੁਲ ਜਿੰਨੇ ਵੀ ਸਾਡੇ ਫੇਸਬੁੱਕ ਤੇ ਸਰੋਤੇ ਬਹੁਤ ਕਮੈਂਟ ਆ ਰਹੇ, ਸਾਰਿਆਂ ਦਾ ਆਪਾਂ ਜਵਾਬ ਨਹੀਂ ਦੇ ਸਕਦੇ। ਇਹ ਚਲੋ ਜੇ ਨਹੀਂ ਵੀ ਇਕੱਠੇ ਹੋ ਸਕਦੇ, ਘੱਟੋ ਘੱਟ ਇੱਕ ਸਟਿਮੂਲਸ ਪੈਕੇਜ ਲੈਣ ਲਈ ਤਾਂ ਇਕੱਠੇ ਹੋ ਜਾਈਏ ਨਾ ਜੀ। ਤੇ ਰਮਨ ਭਾਜੀ ਨੂੰ ਜੁਆਇਨ ਕਰਨ ਦੇ ਲਈ, ਭਾਜੀ ਨੂੰ ਨਹੀਂ ਜੁਆਇਨ ਕਰਨਾ, ਜਿਹੜੀ ਆਰਗੇਨਾਈਜੇਸ਼ਨ ਆ ਉਹਨਾਂ ਨੂੰ ਜੁਆਇਨ ਕਰਨਾ ਹੈ। ਆਰਗੇਨਾਈਜੇਸ਼ਨ ਨੂੰ ਜੁਆਇਨ ਕਰਨਾ ਜੀ। ਇਹਦੇ 'ਚ ਮੇਰਾ ਕੁਝ ਨਹੀਂ, ਮੈਂ ਆਰਗੇਨਾਈਜੇਸ਼ਨ ਲਈ ਸਿਰਫ ਕੰਮ ਕਰਦਾ ਆ ਜੀ। ਸੋ ਇਹ ਆਰਗੇਨਾਈਜੇਸ਼ਨ ਤੁਹਾਡੀ ਆ, ਸਾਰਿਆਂ ਦੀ ਆ, ਜਿਹੜੇ ਜੁਆਇਨ ਕਰਦੇ ਆ, ਮੇਰੀ ਨਹੀਂ ਗੀ ਇਹ, ਤੁਹਾਡੀ ਆ। ਤੁਸੀਂ ਆਪਣੀ ਆਰਗੇਨਾਈਜੇਸ਼ਨ ਨੂੰ ਜੁਆਇਨ ਕਰਨਾ ਜੀ। ਬਿਲਕੁਲ, ਵੈਬਸਾਈਟ ਹੈਗੀ ਆ gonapta.org, gonapta.org। ਇੱਥੇ ਆਪਾਂ ਜਿਹੜਾ ਲਿੰਕ ਵੀ ਉਸ ਦਾ ਸ਼ੇਅਰ ਕੀਤਾ ਆ। ਸੋ ਆਪਣਾ ਸਮਾਂ ਵੀ ਜਿਹੜਾ ਸਮਾਪਤੀ ਵਾਲਾ, ਆਪਾਂ ਥੋੜੇ ਕੁਝ ਹੋਰ ਕਾਲਰ ਲੈ ਕੇ ਫਿਰ ਜਿਹੜਾ ਉਹ ਸਮਾਪਤੀ ਕਰਾਂਗੇ। ਗੁਰਮੀਤ ਜੀ, ਸਤਿ ਸ਼੍ਰੀ ਅਕਾਲ ਜੀ। ਜੀ ਗੁਰਮੀਤ ਜੀ। ਹਾਂਜੀ ਵੀਰ ਜੀ, ਵਾਹਿਗੁਰੂ ਖਾਲਸਾ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਵੀਰ ਜੀ ਜਿਹੜਾ ਆਰਗੇਨਾਈਜੇਸ਼ਨ ਦੀ ਗੱਲ ਹੈਗੀ ਆ ਬਹੁਤ ਵਧੀਆ, ਮੈਨੂੰ ਆਪ ਲੱਗਦਾ ਕਿ ਜੁਆਇਨ ਕਰਨਾ ਚਾਹੀਦਾ। ਮੈਂ ਕੀਤਾ ਨਹੀਂ ਕਦੀ, ਮੈਂ ਪਹਿਲੀ ਵਾਰੀ ਤੁਹਾਡੇ ਕੋਲ ਹੀ ਸੁਣੀ ਹੈ ਕਿ ਜੁਆਇਨ ਕਰਨਾ ਚਾਹੀਦਾ। ਇੱਕ ਚੀਜ਼ ਮੈਂ ਦੂਜੀ 'ਚ ਐਡ ਇੱਕ ਹੋਰ ਚੀਜ਼ ਕਰਦਾ ਕਿ ਸਿਟੀ ਦਾ ਜਦੋਂ ਮੇਲਾ ਹੁੰਦਾ, ਕਿੰਨੇ ਆਪਣੇ ਪੰਜਾਬੀਆਂ ਦੇ ਟਰੱਕ ਖੜੇ ਹੋ ਜਾਂਦੇ ਆ।
ਉਸ ਟਾਈਮ ਦੇ ਉੱਤੇ ਰੇਡਾਂ ਦੇ ਲੋਡ ਸਿੱਧੇ ਆਪ ਇਸ ਚੀਜ਼ ਨੂੰ ਦੇਖਿਆ ਹੈਗਾ 2200 ਤੋਂ ਲੈ ਕੇ 3200 3300 ਤੱਕ ਰੇਟ ਵੱਧ ਜਾਂਦੇ ਆ ਬ੍ਰੋਕਰ ਨੂੰ ਤਿਆਰ ਹੋ ਜਾਂਦੇ, ਕਿਉਂਕਿ ਟਰੱਕ ਇੰਨਾ ਜ਼ਿਆਦਾ ਖੜਾ ਹੁੰਦਾ। ਪੰਜਾਬੀ ਇੰਨਾ ਵੀ ਨਹੀਂ ਕਰ ਸਕਦੇ, 15 ਦਿਨ ਖੜਾ ਕਰਦੇ। ਆਪਣੀ ਸਪੀਡਾਂ ਜਿਹੜੀਆਂ ਕੈਲੀਫੋਰਨੀਆ ਦੀ 55 ਦੀਆਂ, ਮੋਸਟਲੀ ਟਰੱਕ ਡਰਾਈਵਰਾਂ ਨੂੰ ਟਿਕਟਾਂ ਕਿੰਨੀਆਂ ਲੱਗਦੀਆਂ 55 ਦੇ ਉੱਤੇ, ਠੀਕ ਹੈ ਨਾ। ਸਾਡਾ ਇੱਕ ਲੋਡ ਵੀ ਰਸ਼ ਦਾ ਹੁੰਦਾ, ਸਾਨੂੰ ਤੋਂ ਟਾਈਮਿੰਗ ਵੀ ਉਨੀ ਹੁੰਦੀ ਆ, ਤੇ ਇਸ ਕਰਕੇ ਕਿਤੇ ਆਪਣੀ ਸਪੀਡ ਦਾ 65 ਦਾ ਉਹਨਾਂ ਨੂੰ ਕਹਿ ਕੇ ਐਟਲੀਸਟ 65 ਤੱਕ ਸਪੀਡ ਕਰਾਈਏ। ਦੂਜਾ ਆਪਣਾ ਜਿਹੜੇ ਰੇਟ ਆ ਘੱਟੋ ਘੱਟ ਹੁਣ ਇਸ ਵੇਲੇ ਮੈਨੂੰ ਲੱਗਦਾ 85 ਸੈਂਟ 90 ਸੈਂਟ ਜਾ ਰਿਹਾ ਹੈ ਨਾ। ਤੇ ਹੁਣ 2 ਵੀਕਾਂ ਹੋ ਗਈਆਂ ਮੈਂ ਘਰੇ ਬੈਠਾ ਹੈਗਾ, ਮੈਂ ਲੋਡ ਦੇ ਰੇਟ ਪਤਾ ਕਰਦਾ, ਚੈੱਕ ਕਰਦਾ, ਰੇਟ ਨਹੀਂ ਹੈਗੇ, ਫਿਰ ਜਾਣ ਦਾ ਫਾਇਦਾ ਹੀ ਕੋਈ ਨਹੀਂ ਹੈ। ਉਹ ਫਿਰ ਤੇ ਮੀਲਾ ਪਾੜ ਵਾਲਾ ਹਿਸਾਬ ਆ ਤੇ ਆਪਣੇ ਆਪ ਨੂੰ ਖੱਜਲ ਕਰਨ ਵਾਲਾ ਹਿਸਾਬ ਹੈ। ਇਹਦੇ ਕੋਲ ਬੈਟਰ ਆ ਕਿ ਸਟੇ ਹੋਮ ਬੀ ਸੇਫ। ਜੀ ਤੇ ਥੈਂਕ ਯੂ। ਦੂਜੀ ਚੀਜ਼ ਇਹ ਹੈ ਕਿ ਆਪਣਾ ਕੋਸ਼ਿਸ਼ ਕਰੋ, ਸਾਰੇ ਜਾਣੇ ਟਰੱਕ ਖੜਾ ਕਰੋ, ਕੋਸ਼ਿਸ਼ ਕਰੋ ਕਿ ਆਪਣੀ ਮੰਗਾਂ ਬਣਾਓ, ਤੇ ਬਾਕੀ ਜਿਹੜਾ ਆਰਗੇਨਾਈਜੇਸ਼ਨ ਉਹਨੂੰ ਜ਼ਰੂਰ ਜੁਆਇਨ ਕਰੋ। ਥੈਂਕ ਯੂ ਵੀਰ ਜੀ। ਥੈਂਕ ਯੂ ਵੀਰ ਜੀ। ਕਈ ਸਰੋਤੇ ਕਹਿ ਰਹੇ ਵੀ ਆਪਾਂ ਡਾਇਨ ਫਾਈਨਸਟਾਈਨ ਨੂੰ ਆਪਣੇ ਸੈਨੇਟਰ ਨੂੰ ਕਾਲ ਕੀਤੀ ਸੀ, ਬਿਲਕੁਲ ਉਹਨਾਂ ਦੇ ਕਾਲ ਈਮੇਲ ਵੱਧ ਤੋਂ ਵੱਧ ਕਰੋ, ਤਦੇ ਹੀ ਉਹ ਅਸਰ ਹੋਣਾ ਹੈਗਾ ਉਹਦੇ ਉੱਤੇ। ਇਹ ਬਹੁਤ ਜਿਹੜਾ ਜ਼ਰੂਰੀ ਹੈਗਾ ਆ ਜੀ। ਅਗਲੇ ਕਾਲਰ ਨੇ ਇੰਦਰਜੀਤ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ, ਤੇ ਸੁਣਨ ਵਾਲੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਉਹਨਾਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਬਾਈ ਜੀ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ, ਤੇ ਸਰ ਹੁਣ ਬਹੁਤ ਮੌਕਾ ਵੀ ਹੈਗਾ, ਤੇ ਜਿਵੇਂ ਤੁਸੀਂ ਪਹਿਲਾਂ ਸਾਰੀਆਂ ਗੱਲਾਂ ਕਹਿ ਦਿੱਤੀਆਂ, ਵੈਸੇ ਮੈਂ ਉਹਦੇ ਉੱਤੇ ਕਹਿਣ ਉੱਤੇ ਕੋਈ ਸ਼ਬਦ ਬਚੇ ਨਹੀਂ ਮੇਰੇ ਕੋਲੇ। ਤੇ ਇਹਨਾਂ ਕੀ ਕਹਿਣਾ ਹੈ ਵੀ ਜਿਹੜੀ ਪ੍ਰਾਪਤੀ ਹੋਈ ਹੈ ਉਹ ਉਸ ਦੇ ਮੂੰਹ ਵਿੱਚ ਚੀਰੇ ਵਾਲੀ ਗੱਲ ਹੈ, ਤੇ ਹਜੇ ਪ੍ਰਾਪਤੀਆਂ ਬਹੁਤ ਕਰਨ ਵਾਲੀਆਂ, ਤੇ ਉਹ ਬਾਈ ਜੀ ਹੁਣੀ ਢਿੱਲੋਂ ਸਾਹਿਬ ਹੁਣੀ ਦੀ ਜਿਹੜੀ ਆਰਗੇਨਾਈਜੇਸ਼ਨ ਹੈਗੀ ਆ ਉਹਨਾਂ ਨੂੰ ਜੁਆਇਨ ਕਰਨੀ ਬਣਦੀ ਹੈ ਜੀ। ਤੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ, ਤੇ ਬਹੁਤ ਪ੍ਰਾਪਤੀਆਂ ਕਰਨੀਆਂ ਹੈ, ਉਹਦੇ ਵਾਸਤੇ ਸੰਘਰਸ਼ ਹਜੇ ਸ਼ੁਰੂ ਹੁਣ ਮੌਕਾ ਹੈਗਾ ਜੀ, ਹੁਣ ਮੌਕਾ, ਔਰ ਮੇ ਵੀ 15-20 ਦਿਨਾਂ ਦੇ ਵਿੱਚ ਕੰਮ ਹੋਵੇ ਫੇਰ ਗੱਲ ਬਣੇ ਜੀ। ਥੈਂਕ ਯੂ ਜੀ, ਥੈਂਕ ਯੂ ਬਾਈ, ਮਿਹਰਬਾਨੀ ਜੀ। ਬਿਲਕੁਲ, ਤੇ ਇਹ ਵੀ ਦੱਸ ਜਾਈਏ ਇਸ ਦੇ ਵਿੱਚ ਜਿਹੜੀ ਆਰਗੇਨਾਈਜੇਸ਼ਨ ਨੂੰ ਜੁਆਇਨ ਕਰਨਾ ਤੁਹਾਡਾ ਇਮੀਗ੍ਰੇਸ਼ਨ ਦਾ ਕੋਈ ਸਵਾਲ ਨਹੀਂ ਹੈ, ਕੋਈ ਉਸ ਦੇ ਵਿੱਚ ਜਿਹੜਾ ਉਹ ਫਰਕ ਨਹੀਂ ਹੈ। ਤੁਸੀਂ ਵਰਕ ਪਰਮਿਟ 'ਤੇ ਹੋ, ਸਿਟੀਜ਼ਨ ਹੋ, ਗ੍ਰੀਨ ਕਾਰਡ ਹੋ, ਡਜ਼ ਨਾਟ ਮੈਟਰ, ਤੁਸੀਂ ਜਿਹੜਾ ਇਸ ਨੂੰ ਜੁਆਇਨ ਕਰ ਸਕਦੇ ਹੋ। ਸਾਰੇ ਹੀ ਟਰੱਕਰਸ ਦੇ ਲਈ ਇਹ ਓਪਨ ਆ, ਇਰਰਿਸਪੈਕਟਿਵ ਕਿਹੜੇ ਕਮਿਊਨਿਟੀ ਦੇ ਜਿਹੜੇ ਉਹ ਹੈਗੇ ਨੇ। ਬਹੁਤ ਵਾਰੀ ਆਪਾਂ ਦੇਖਦੇ ਹਾਂ ਵੀ ਕਈ ਜਿਹੜੀਆਂ ਆਰਗੇਨਾਈਜੇਸ਼ਨ ਡਿਫਰੈਂਟ ਵੀ ਹੁੰਦੀਆਂ, ਉਹਨਾਂ ਦੇ ਵਿੱਚ ਵੀ ਵੱਖ-ਵੱਖ ਕਮਿਊਨਿਟੀਜ਼ ਦੇ ਜਿਹੜੇ ਉਸ ਦੇ ਵਿੱਚ ਉਹ ਲੋਕ ਹੁੰਦੇ ਨੇ। ਸੋ ਬਿਲਕੁਲ, ਇੱਕ ਸਾਡੇ ਸਰੋਤੇ ਸੀ ਵੀ ਸਾਨੂੰ ਕੋਈ ਪੈਕੇਜ ਦੀ ਨਹੀਂ ਜ਼ਰੂਰਤ, ਸਾਨੂੰ ਬਿਜ਼ਨਸ ਚਾਹੀਦਾ। ਤੁਸੀਂ ਦੇਖੋ ਹੁਣ ਇੰਨੇ ਸਮਾਲ ਬਿਜ਼ਨਸਸ ਆ ਜਿਨ੍ਹਾਂ ਨੂੰ $350 ਬਿਲੀਅਨ ਮਿਲ ਗਿਆ, ਕਈਆਂ ਨੂੰ 2-2.5 ਮਹੀਨੇ ਦਾ ਪੇਰੋਲ ਮਿਲ ਗਿਆ EMPLOYEES ਦਾ, ਉਹ ਬਿਲਕੁਲ ਪੈਸਾ ਵਾਪਸ ਨਹੀਂ ਦੇਣਾ, ਉਹਨਾਂ ਨੂੰ ਕਿੰਨਾ ਫਾਇਦਾ ਹੋ ਗਿਆ। 2.5 ਮਹੀਨੇ ਦੀ ਤੁਹਾਡੇ EMPLOYEEਆਂ ਦੀ ਤਨਖਾਹ ਮਿਲ ਗਈ, ਤੇ ਕਿੰਨਾ ਉਹਨਾਂ ਨੂੰ ਫਾਇਦਾ ਹੋ ਜਾਂਦਾ ਹੈ। ਤੇ ਦੂਸਰੀ ਗੱਲ ਇਹ ਆ ਵੀ ਟਰੱਕਰਸ ਜਿਹੜੇ ਆ ਗਿਗ ਵਰਕਰਸ 'ਚ ਆਉਂਦੇ ਆ, ਰੌਲਾ ਹੀ ਪਾਈ ਜਾਂਦੇ ਜਿਹੜੇ ਓਨਰ ਆਪਰੇਟਰ ਜੀ, ਓਨਰ ਆਪਰੇਟਰਸ ਆ। ਸੋ ਅੱਜ ਜਿਹੜੀ ਆ ਨਿਊਯਾਰਕ, ਸੈਨ ਫਰਾਂਸਿਸਕੋ, ਲਾਸ ਐਂਜਲਸ ਦੇ ਵਿੱਚ ਜਿਹੜਾ ਊਬਰ ਵਾਲਿਆਂ ਨੇ ਪ੍ਰੋਟੈਸਟ ਵੀ ਕੀਤਾ। ਉਹਨਾਂ ਨੇ ਜਿਹੜੇ ਆ ਲਾਸ ਐਂਜਲਸ ਦੇ ਮੇਅਰ ਆ ਉਹਦੇ ਨਾਲ ਗੱਲ ਵੀ ਕੀਤੀ ਹੈਗੀ ਆ, ਤੇ ਉਹ ਕਹਿੰਦਾ ਮੈਂ ਗਵਰਨਰ ਨਾਲ ਗੱਲ ਕਰਕੇ ਇਹ ਫਿਗਰ ਆਊਟ ਕਰਦਾ ਛੇਤੀ ਤੋਂ ਛੇਤੀ ਜਿਹੜੇ ਊਬਰ ਵਾਲੇ ਵੀ ਆ ਉਹਨਾਂ ਨੂੰ ਅਨਪਲਾਈਮੈਂਟ ਦਿੱਤੀ ਜਾਵੇ, ਕਿਉਂਕਿ ਉਹਨਾਂ ਦਾ ਸਾਰਾ ਕੁਝ ਬੰਦ ਪਿਆ ਇਸ ਵੇਲੇ, ਕਿਉਂਕਿ ਸ਼ਟ ਡਾਊਨ ਆ ਜੀ। ਜੀ ਬਿਲਕੁਲ। ਸੋ ਬਹੁਤ ਜਿਹੜੇ ਇਸ ਦੇ ਵਿੱਚ ਗਿਗ ਵਰਕਰ ਆ ਉਹਨਾਂ ਦੇ ਲਈ ਜਿਹੜੀ ਆ ਉਹ ਪ੍ਰੋਬਲਮ ਹੈਗੀ, ਨੋ ਡਾਊਟ। ਜਦੋਂ ਸ਼ੁਰੂਆਤ ਹੋਈ ਸੀ ਇਸ ਸਟਿਮੂਲਸ ਪੈਕੇਜ ਦੀ ਗੱਲ ਹੋਈ ਸੀ, ਉਦੋਂ ਵੀ ਕਹਿੰਦੇ ਸੀ ਵੀ ਆਪਾਂ ਗਿਗ ਵਰਕਰ ਇਨਕਲੂਡ ਕਰਾਂਗੇ, ਪਰ ਹਾਲ ਦੀ ਘੜੀ ਤੱਕ ਵੀ ਅਜੇ ਤੱਕ ਕਿਸੇ ਵੀ ਸਟੇਟ ਦੇ ਵਿੱਚ ਇਹ ਕੰਮ ਜਿਹੜਾ ਚਾਲੂ ਨਹੀਂ ਹੋਇਆ। ਗਵਰਨਰ ਨੇ ਜਿਹੜਾ ਇਸ ਵੀਕ ਦੇ ਵਿੱਚ ਇੱਕ ਵਾਰੀ ਫੇਰ ਆਖਿਆ ਆਪਣੇ ਕੈਲੀਫੋਰਨੀਆ ਦੇ ਨੇ ਵੀ ਆਪਾਂ ਜਲਦ ਜਿਹੜਾ ਉਹ ਚਾਲੂ ਕਰਨ ਜਾ ਰਹੇ ਹਾਂ। ਸੋ ਹੋਪਫੁਲੀ ਜਲਦੀ ਜਿਹੜਾ ਆ ਗਿਗ ਵਰਕਰ ਦੇ ਲਈ ਜਿਹੜਾ ਉਹ ਚਾਲੂ ਹੋਊਗਾ, ਕਿਉਂਕਿ ਬਹੁਤ ਸਾਰੇ ਲੋਕ ਇਸ ਦੇ ਕਰਕੇ ਜਿਹੜੇ ਉਹ ਪਰੇਸ਼ਾਨ ਵੀ ਹੈਗੇ। ਬਾਕੀ ਇਹ ਆ ਵੀ ਚਲੋ ਹੌਸਲਾ ਨਹੀਂ ਆਪਾਂ ਹਾਰਨਾ, ਆਪਾਂ ਆਪਣਾ ਹੱਕ ਜਿਹੜਾ ਆ ਉਹ ਲੈਣ ਦੇ ਲਈ ਆਪਾਂ ਆਵਾਜ਼ ਜਿਹੜੀ ਉਹ ਚੱਕਣੀ ਆ। ਆਪਾਂ ਇੱਦਾਂ ਵੀ ਨਹੀਂ ਕਰਨਾ ਵੀ ਇਹ ਤੋਂ ਬਗੈਰ ਆਪਣਾ ਜਿਹੜਾ ਹੁਣ ਜਿਹੜਾ ਗੁਜ਼ਾਰਾ ਹੀ ਨਹੀਂ ਆ। ਬਿਲਕੁਲ ਜਿੰਨਾ ਹੈਗਾ ਉਸ ਹਿਸਾਬ ਦੇ ਨਾਲ ਹੁਣ ਆਪਣੀ ਕਾਮਨ ਸੈਂਸ ਨੂੰ ਦੇਖਦੇ ਹੋਏ ਸਾਰੇ ਜਿਹੜੇ ਤੁਹਾਨੂੰ ਡਿਸੀਜਨ ਜਿਹੜੇ ਉਹ ਲੈਣੇ ਆ, ਜਿੰਨੀ ਦੇਰ ਤੱਕ ਤੁਹਾਡੇ ਹੱਕ ਜਿਹੜੇ ਉਹ ਪੂਰੇ ਨਹੀਂ ਹੁੰਦੇ। ਇਹ ਵੀ ਨਾ ਸੋਚੋ ਵੀ ਅੱਜ ਆਪਾਂ ਹੱਕ ਮੰਗਿਆ ਤੇ ਕੱਲ ਨੂੰ ਆਪਾਂ ਨੂੰ ਜਿਹੜਾ ਹੱਕ ਮਿਲਿਆ ਕਿਸੇ ਨੇ ਥਾਲੀ 'ਚ ਪਾ ਕੇ ਨਹੀਂ ਜਿਹੜਾ ਉਹ ਦੇਣਾ, ਉਹ ਖੋਣਾ ਹੀ ਪੈਂਦਾ ਹੁੰਦਾ ਆ ਹੱਕ। ਕਿਸੇ ਵੀ ਮੁਲਕ ਦੇ ਵਿੱਚ ਜਿਹੜਾ ਉਹ ਚੱਲ ਜਾਓ, ਰੌਲਾ ਰੱਪਾ ਪੈ ਕੇ ਫੇਰ ਹੀ ਕਿਤੇ ਜਾ ਕੇ ਹੱਕ ਆ ਉਹ ਪ੍ਰਾਪਤ ਹੁੰਦੇ ਨੇ ਜੀ। ਬਿਲਕੁਲ। ਸੋ ਸਾਡੀ ਗੱਲ ਇਹ ਸੀ ਵੀ ਰਾਜਕਰ ਵੀਸੀ ਜੀ, ਇੱਕ ਸਰੋਤੇ ਫੇਸਬੁੱਕ ਤੇ ਕਹਿ ਰਹੇ ਵੀ ਓਬਾਮਾ ਨੇ ਤਾਂ ਕਦੇ ਧੰਨਵਾਦ ਨਹੀਂ ਕੀਤਾ, ਟਰੰਪ ਨੇ ਕੀਤਾ। ਸੋ ਅਸੀਂ ਧੰਨਵਾਦ ਦੇ ਅਗੇਂਸਟ ਨਹੀਂ, ਆਪਾਂ ਬਿਲਕੁਲ ਧੰਨਵਾਦ ਕਰਦੇ ਪ੍ਰੈਜ਼ੀਡੈਂਟ ਟਰੰਪ ਦਾ ਵੀ ਹੁਣ ਟਰੱਕਰਸ ਨੂੰ ਜਿਹੜਾ ਆ ਰਿਕੋਗਨਾਈਜ਼ ਕੀਤਾ, ਪਰ ਕੱਲੀ ਚਾਬੀ ਨਾਲ ਕੀ ਰਿਕੋਗਨਾਈਜ਼ ਹੋ ਜਾਣਾ ਹੈਗਾ, ਹੈ ਨਾ। ਫਿਰ ਦੂਜੇ ਨੰਬਰ ਤੇ ਵੱਡੀਆਂ ਕੰਪਨੀਆਂ ਦੇ ਜਿਹੜੇ ਆ
ਨੁਮਾਇੰਦੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਹੈਗਾ, ਚਾਹੇ ਉਹ ਫੈਡੈਕਸ ਸੀ, ਚਾਹੇ ਉਹ UPS ਸੀ, ਜਾਂ ATA ਦਾ ਜਿਹੜਾ ਇੱਕ ਡਰਾਈਵਰ ਸੀਗਾ, ਜਿਹੜੇ UPS 'ਚ ਹਜ਼ਾਰਾਂ ਦੀ ਗਿਣਤੀ 'ਚ USPS ਦੇ ਵਿੱਚ ਕੰਮ ਕਰਦੇ ਹੈਗੇ ਆ ਜਿਹੜੇ ਡਰਾਈਵਰਸ, ਉਹਨਾਂ ਨੂੰ ਕਿਸੇ ਨੂੰ ਨਹੀਂ, ਇੰਡੀਪੈਂਡੈਂਟ ਕਿੰਨੇ ਹੈਗੇ ਆ। ਸੋ ਗੱਲ ਸਨਮਾਨਿਤ ਦੀ ਨਹੀਂ, ਗੱਲ ਹੈਗੀ ਆ ਤੁਹਾਡੀ ਫਾਈਨੈਂਸ਼ੀਅਲ ਹੈਲਪ ਦੀ। ਹੁਣ ਇੱਕ ਬਿਜ਼ਨਸ ਇਨਸਾਈਡਰ ਦੀ ਮੈਂ ਅੱਜ ਰਿਪੋਰਟ ਪੜ੍ਹ ਰਿਹਾ ਸੀ ਰਮਨ ਜੀ, ਕਿ ਡਰਾਈਵਰ ਕਹਿੰਦਾ ਵੀ ਮੇਰੇ ਥੋੜ੍ਹੇ ਜਿਹੇ ਟਰੱਕ ਆ ਅਤੇ ਮੈਂ ਪਰ ਵੀਕ $6500 ਮੇਰੀ ਇਨਕਮ ਹੁੰਦੀ ਸੀ, ਉਹ ਘਟ ਕੇ 2200 ਰਹਿ ਗਈ ਆ। ਸੋ ਉਹ ਕਹਿੰਦਾ ਵੀ ਉਹਦਾ ਕਾਰਨ ਕੀ ਆ, ਵੀ ਇੰਨੇ ਰੈਗੂਲੇਸ਼ਨਸ ਆ, ਇੰਸ਼ੋਰੈਂਸ ਰੇਟ ਅੱਪ ਆ, ਵਰਕਰਸ ਕੌਮ ਅੱਪ ਆ, ਸਾਰਾ ਕੁਛ ਅੱਪ ਆ। ਸੋ ਉਹ ਕਹਿੰਦਾ ਮੈਂ ਜਦ ਆਪਣੇ ਗੁਆਂਢੀ ਵੱਲ ਦੇਖਦਾ ਉਹਨੂੰ $4000 ਅਨਪਲਾਈਮੈਂਟ ਦਾ ਮਿਲੀ ਜਾਂਦਾ ਅਤੇ ਮੈਨੂੰ ਕੰਮ ਕਰਕੇ ਵੀ ਕੁਛ ਨਹੀਂ ਮਿਲਦਾ। ਸੋ ਇਸ ਕਰਕੇ ਤੁਹਾਨੂੰ ਹੱਕ ਲੈਣਾ ਪੈਣਾ ਹੈਗਾ। ਜੀ ਬਿਲਕੁਲ ਜੀ, ਅਤੇ ਸਮਾਂ ਵੀ ਆਪਣਾ ਜਿਹੜਾ ਇਹ ਸਮਾਪਤ ਆ ਅੱਜ ਦੇ ਪ੍ਰੋਗਰਾਮ ਦਾ। ਅਤੇ ਰਮਨ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਜਿਹੜੇ ਇਸ ਪ੍ਰੋਗਰਾਮ ਦੇ ਵਿੱਚ ਆਪਣੇ ਨਾਲ ਜੁੜੇ, ਗੱਲਾਂ ਬਾਤਾਂ ਕੀਤੀਆਂ, ਬਹੁਤ ਬਹੁਤ ਥੈਂਕ ਯੂ ਜੀ, ਧੰਨਵਾਦ ਜੀ। ਸ਼ੁਕਰੀਆ ਜੀ, ਥੈਂਕ ਯੂ ਜੀ। ਅਤੇ ਇੱਥੇ ਹੀ ਜਿਹੜਾ ਸਾਡੇ ਅੱਜ ਦੇ ਪ੍ਰੋਗਰਾਮ ਦੀ ਜਿਹੜੀ ਉਹ ਸਮਾਪਤੀ ਆ, ਅਤੇ ਬੜੀ ਸਾਰਿਆਂ ਦੀ ਜਿਹੜੀ ਮਿਹਰਬਾਨੀ, ਜਿਨ੍ਹਾਂ ਨੇ ਕਾਲਸ ਕੀਤੀਆਂ, ਜਿਨ੍ਹਾਂ ਨੇ ਆਪਣੇ ਵਿਚਾਰ ਜਿਹੜੇ ਉਹ ਸਾਂਝੇ ਕੀਤੇ ਫੇਸਬੁੱਕ YouTube ਦੇ ਉੱਤੇ, ਜਿਨ੍ਹਾਂ ਨੇ ਦੇਖਿਆ। ਅੱਗੇ ਤੋਂ ਅੱਗੇ ਜ਼ਰੂਰ ਜਿਹੜਾ ਇਸ ਨੂੰ ਸ਼ੇਅਰ, ਲਾਈਕ, ਸਬਸਕ੍ਰਾਈਬ ਜਿਹੜਾ ਆ ਉਹ ਤੁਸੀਂ ਜਿਹੜਾ ਉਹ ਕਰੋ। ਅਤੇ ਹੁਣ ਇਜਾਜ਼ਤ ਲੈਂਦੇ ਹਾਂ ਮੇਰੇ ਰਾਜਕਰਮਵੀਰ ਸਿੰਘ ਅਤੇ ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ, ਸਾਡੇ ਦੋਨਾਂ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।